ਪੰਜਾਬੀ ਰੇਡੀਓ US ਸੁਣ ਰਹੇ ਸਾਰੀ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਸਰੋਤਿਆ ਪ੍ਰੋਗਰਾਮ ਸਿਹਤ ਸੰਭਾਲ ਪ੍ਰੋਗਰਾਮ ਮੰਗਲਵਾਰ ਨੂੰ ਹੁੰਦਾ 4 ਤੋਂ 5:30 ਵਜੇ ਤੱਕ, ਜਿਸ ਦੇ ਵਿੱਚ ਤੁਸੀਂ ਕਾਲ ਕਰਕੇ ਜੇ ਤੁਹਾਨੂੰ ਕੋਈ ਪ੍ਰੋਬਲਮ ਆ ਕਿਸੇ ਚੀਜ਼ ਬਾਰੇ, ਕਿਸੇ ਬਿਮਾਰੀ ਬਾਰੇ ਪੁੱਛਣਾ ਆ, ਤੁਸੀਂ ਪੁੱਛ ਸਕਦੇ ਆ। ਅਤੇ ਜਿਹੜੇ ਇਲਾਜ ਪੁੱਛੇ ਜਾਂਦੇ ਜੇ ਉਹਦੇ ਬਾਰੇ ਦੱਸਣਾ ਉਹ ਦੱਸ ਸਕਦੇ ਆ, ਜਾਂ ਲਾਸਟ ਵੀਕ ਤੁਹਾਨੂੰ ਉਸ ਵੇਲੇ ਯਾਦ ਨਹੀਂ ਸੀਗਾ ਪਰ ਹੁਣ ਤੁਸੀਂ ਅੱਜ ਵੀ ਦੱਸਣਾ ਆ ਉਹ ਵੀ ਦੱਸ ਸਕਦੇ ਆ। ਇਸ ਪ੍ਰੋਗਰਾਮ ਦੇ ਵਿੱਚ ਕੋਈ ਡਾਕਟਰ ਨਹੀਂ ਹੁੰਦਾ ਜਿਸ ਦੇ ਕੋਲ ਕੋਈ ਲਾਇਸੈਂਸ ਹੋਵੇ। ਇਹ ਸਿਰਫ ਅਤੇ ਸਿਰਫ ਆਯੁਰਵੈਦਿਕ ਸਾਡੇ ਘਰਾਂ ਦੇ ਵਿੱਚ ਪਈਆਂ ਹੋਈਆਂ ਚੀਜ਼ਾਂ ਦੀ ਗੱਲ ਕਰਦੇ ਹਾਂ, ਜੋ ਸਾਡੀਆਂ ਅਲਮਾਰੀਆਂ 'ਚ ਪਈਆਂ, ਜਾਂ ਤੁਹਾਨੂੰ ਇਹ ਚੀਜ਼ਾਂ ਸਟੋਰਾਂ ਤੋਂ ਮਿਲ ਜਾਂਦੀਆਂ, ਪੰਸਾਰੀ ਦੀਆਂ ਮਿਲ ਜਾਂਦੀਆਂ, ਕਿਤੇੋਂ ਵੀ ਤੁਹਾਨੂੰ ਇਸ ਚੀਜ਼ਾਂ ਮਿਲ ਜਾਂਦੀਆਂ, ਉਹਨਾਂ ਦੀ ਗੱਲਬਾਤ ਕਰਦੇ ਹਾਂ। ਚੀਜ਼ਾਂ ਨੂੰ ਕਿਹੜੀ ਬਿਮਾਰੀ ਹੈ, ਤੁਹਾਨੂੰ ਕਿਸ ਤੋਂ ਕਿਹੜੀ ਚੀਜ਼ ਨੂੰ ਕਿਸ ਤਰ੍ਹਾਂ ਰਲਾ ਕੇ ਲੈਣਾ, ਇਸ ਦੇ ਵਿੱਚ ਉਹੋ ਜਿਹੀਆਂ ਗੱਲਾਂ ਹੁੰਦੀਆਂ। ਫੀਡਬੈਕ ਆਪਾਂ ਤੁਹਾਨੂੰ ਜ਼ਰੂਰ ਪੁੱਛਦੇ ਹਾਂ ਕਿ ਫੀਡਬੈਕ ਪਲੀਜ਼ ਜ਼ਰੂਰ ਦਿਆ ਕਰੋ। ਆਰਾਮ ਤਾਂ ਤੁਹਾਨੂੰ ਬਹੁਤੇ ਨੂੰ ਆਉਂਦਾ, ਪਰ ਕੰਜੂਸੀ ਉੱਥੇ ਹੋ ਜਾਂਦੀ ਹੈ ਜਿੱਥੇ ਆਪਾਂ ਫੀਡਬੈਕ 'ਤੇ ਹੁੰਦੀ ਆ ਦੱਸਣਾ ਹੁੰਦਾ ਹੈ। ਉਹਦੇ ਨਾਲ ਕੀ ਹੁੰਦਾ ਹੈ, ਤੁਸੀਂ ਹੋਰ ਵੀ ਕਿਸੇ ਦਾ ਭਲਾ ਕਰ ਰਹੇ ਹੁੰਦੇ ਆ, ਹੋਰ ਵੀ ਕਿਸੇ ਨੂੰ ਪਤਾ ਲੱਗੂਗਾ ਕਿ ਆਹ ਚੀਜ਼ਾਂ ਘਰ ਦੇ ਵਿੱਚ ਪਈਆਂ ਹੋਈਆਂ। ਇਹਨਾਂ ਚੀਜ਼ਾਂ ਦੇ ਸਾਈਡ ਇਫੈਕਟ ਨਹੀਂ ਹੁੰਦੇ, ਸਿਰਫ ਤੁਹਾਨੂੰ ਬਾਏ ਗਰਮੀ ਦੀ ਹੁੰਦੀ ਆ ਕਿ ਤੁਹਾਨੂੰ ਬਾਏ ਆ ਗਰਮੀ ਆ, ਇਸ ਚੀਜ਼ ਤੋਂ ਬਾਏ ਗਰਮੀ ਤਾਂ ਨਹੀਂ, ਜਾਂ ਤੁਹਾਨੂੰ ਕਿਸੇ ਚੀਜ਼ ਤੋਂ ਅਲਰਜੀ ਤਾਂ ਨਹੀਂ ਗੀ। ਜਿਹੜੀਆਂ ਚੀਜ਼ਾਂ ਤੋਂ ਤੁਹਾਨੂੰ ਅਲਰਜੀ ਆ ਉਹ ਤੁਸੀਂ ਨਹੀਂ ਲੈਣੀਆਂ। ਕਈਆਂ ਨੂੰ ਜਵੈਣ ਤੋਂ ਹੁੰਦੀ ਆ, ਹਾਏ ਮੈਨੂੰ ਜਵੈਣ ਨਹੀਂ ਪਚਦੀ ਹੈਗੀ, ਉਹਨੂੰ ਮਾਈਨਸ ਕਰ ਲਓ। ਜਾਂ ਕਿਸੀਆਂ ਨੂੰ ਕਾਲੀ ਮਿਰਚ ਤੋਂ ਹੁੰਦੀ ਆ, ਇਹ ਗਰਮੀ ਹੈ, ਜਿਨ੍ਹਾਂ ਦਾ ਗਰਮੀ ਖੋਰਾ ਸੁਭਾਅ ਆ, ਪਰ ਉਹਦੇ ਵਿੱਚ ਵੀ ਕਈ ਚੀਜ਼ਾਂ ਇਸ ਤਰ੍ਹਾਂ ਦੀਆਂ ਮਿਕਸ ਹੋ ਜਾਂਦੀਆਂ ਕਿ ਤੁਸੀਂ ਉਹਨਾਂ ਨੂੰ ਬੈਲੈਂਸ ਕਰ ਸਕਦੇ। ਜੇ ਤੁਹਾਨੂੰ ਵਾਈ ਗਰਮੀ ਹੋ ਜਾਂਦੀ ਆ ਤਾਂ ਤੁਸੀਂ ਕੋਸ਼ਿਸ਼ ਕਰਨੀ ਆ ਕਿ ਉਹਨਾਂ ਨੂੰ ਬੈਲੈਂਸ ਕਰ ਲਿਆ। ਪਹਿਲਾਂ ਤਾਂ ਤੁਹਾਨੂੰ ਵਾਈ ਗਰਮੀ ਜਾਣਨੀ ਪਊਗੀ ਕਿ ਕੀ ਆ। ਚਲੋ ਵਿੱਚ ਵਿੱਚ ਇਸ ਦੀ ਵੀ ਗੱਲ ਕਰਦੀ ਜਾਵਾਂਗੇ। ਅਤੇ ਹੁਣ ਤੁਸੀਂ ਕਾਲ ਕਰਨੀ ਆ 408 272 5200 ਸਟੂਡੀਓ ਦਾ ਫ਼ੋਨ ਨੰਬਰ ਆ। ਪੰਜਾਬੀ ਰੇਡੀਓ USA ਨੂੰ ਸੁਣਨਾ ਕਿਵੇਂ ਆ, ਉਹ ਰੇਡੀਓ ਸੈੱਟ ਹੈਗੇ ਤੁਹਾਡੇ ਘਰਾਂ ਵਿੱਚ, ਨੈੱਟ 'ਤੇ ਸੁਣ ਸਕਦੇ ਹਾਂ www.punjabiradiousa.com 'ਤੇ, ਜਾਂ ਇਸ ਦੀ ਐਪ ਨੂੰ ਡਾਊਨਲੋਡ ਕਰ ਸਕਦੇ ਹਾਂ। ਪੰਜਾਬੀ ਰੇਡੀਓ USA ਐਪ ਦੇ ਉੱਤੇ ਮਾਈਕ ਦੀ ਫੋਟੋ ਬਣੀ ਆ ਔਰੰਜ ਕਲਰ ਦੀ, ਇਹ ਐਪ ਆ, ਉਸ ਦੇ ਉੱਤੇ ਵੀ ਤੁਸੀਂ ਪੰਜਾਬੀ ਰੇਡੀਓ USA ਸੁਣ ਸਕਦੇ ਹਾਂ। ਜਿਹੜੇ ਦੂਰ ਦਰੇਡੇ ਆ, ਜਿੱਥੇ ਤੁਹਾਡੀਆਂ ਕਾਰਾਂ ਦੇ ਵਿੱਚ ਨਹੀਂ ਚੱਲਦਾ, ਜਾਂ ਤੁਹਾਡੇ ਘਰਾਂ ਦੇ ਵਿੱਚ ਰੇਡੀਓ ਸੈੱਟ ਨਹੀਂ, ਦੂਰ ਆ ਤੁਸੀਂ ਟਾਵਰਾਂ ਤੋਂ, ਅਤੇ ਤੁਸੀਂ ਵਾਈਫਾਈ ਰੇਡੀਓ ਸੈੱਟ ਲੈ ਸਕਦੇ ਆ। ਬਾਕੀ ਤੁਸੀਂ ਘਰਾਂ ਦੇ ਵਿੱਚ ਰੇਡੀਓ ਸੈੱਟ ਲੈ ਸਕਦੇ ਆ, ਅਤੇ ਉਹ ਕਿੱਥੋਂ ਲੈਣੇ, ਕਿੱਦਾਂ ਲੈਣੇ ਆ, ਉਹ ਪ੍ਰੋਗਰਾਮ ਤੋਂ ਬਾਅਦ ਵਿੱਚ ਕਾਲ ਕਰ ਸਕਦੇ ਆ। ਅਤੇ ਬਾਕੀ ਕਾਰਾਂ ਦੇ ਵਿੱਚ ਤੁਸੀਂ ਸੁਣਦੇ ਆ ਰੈਡਿੰਗ ਤੋਂ ਲੈ ਕੇ ਬੇਕਰਸਫੀਲਡ ਤੱਕ, ਵੱਖ-ਵੱਖ ਫਰੀਕੁਐਂਸੀਆਂ ਦੇ ਵਿੱਚ, ਬੇਰੀਏ ਦੇ ਵਿੱਚ 1170 AM KLOK 'ਤੇ ਸੁਣਦੇ ਆ ਤੁਸੀਂ। ਜਿਹੜੇ ਹੁਣ ਘਰਾਂ 'ਚ ਸੁਣ ਰਹੇ ਆ, ਜਦੋਂ ਤੁਸੀਂ ਕਾਰਾਂ 'ਚ ਬੈਠੋਗੇ ਅਤੇ ਬੇਰੀਏ ਦੇ ਵਿੱਚ ਵੀ ਹੁਣ ਪੰਜਾਬੀ ਰੇਡੀਓ USA ਘਰਾਂ ਦੇ ਵਿੱਚ ਚੱਲਦਾ ਆ, ਕਾਫੀ ਦੂਰ ਤੱਕ ਆ, ਪੂਰਾ ਬੇਰੀਆ ਕਵਰ ਆ, ਉਸ ਦੇ ਉੱਤੇ ਸੁਣ ਸਕਦੇ ਆ ਤੁਸੀਂ। ਅਤੇ ਹੁਣ ਤੁਹਾਡੀਆਂ ਕਾਲਸ ਵੱਲ ਚੱਲਦੇ ਆ। 408 272 5200 ਸਟੂਡੀਓ ਦਾ ਫ਼ੋਨ ਨੰਬਰ ਆ, ਅਤੇ ਉਸ ਦੇ ਉੱਤੇ ਕਾਲ ਕਰਕੇ ਤੁਸੀਂ ਕੁਛ ਵੀ ਪੁੱਛਣਾ ਆ, ਦੱਸਣਾ ਆ, ਪੁੱਛ ਦੱਸ ਸਕਦੇ ਆ। ਸਾਡੇ ਨਾਲ ਜੁੜੇ ਹੋਏ ਨੇ ਸਾਡੇ ਕਾਲਰਸ। ਦਲਵੀਰ ਕੌਰ ਜੀ, ਸਤਿ ਸ਼੍ਰੀ ਅਕਾਲ। ਦਲਵੀਰ ਸਤਿ ਸ਼੍ਰੀ ਅਕਾਲ। ਕੁਲਵਿੰਦਰ ਕੌਰ ਜੀ। ਹਾਂਜੀ ਭੈਣ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭੈਣ ਜੀ, ਮੈਂ ਪੁੱਛਣਾ ਆ, ਵੱਡੇ ਭੈਣ ਜੀ ਆ, ਉਹਨਾਂ ਨੂੰ ਜਿੱਦਾਂ ਨੀਂਦ ਨਹੀਂ ਆਉਂਦੀ, ਕੀ ਸੋਚਦੇ ਆ? ਪਤਾ ਨਹੀਂ ਕੀ ਸੋਚਦੇ ਆ। ਜਿੱਦਾਂ ਅਸੀਂ ਬਹੁਤ ਸਮਝਾਈਦਾ ਆ ਵੀ ਕੁਛ ਸੋਚਿਓ ਨਾਲ, ਜਿੱਦਾਂ ਨੀਂਦ ਨਹੀਂ ਆਉਂਦੀ। ਸਿਰ ਹੁਣ ਪੱਥਰ ਬਣਿਆ ਪਿਆ ਆ, ਜਿੱਦਾਂ ਉਹ ਕਹਿੰਦੇ ਮੈਂ ਤੁਰੇ ਤੇ ਫਿਰਦੀ ਆ, ਪਰ ਮੈਨੂੰ ਏਦਾਂ ਪਤਾ ਨਹੀਂ ਲੱਗਦਾ ਮੇਰਾ ਸਿਰ ਹੈਗਾ ਨਾਲ ਕਿ ਨਹੀਂ ਹੈਗਾ। ਜੇ ਨੀਂਦ ਹੀ ਨਾ ਆਵੇ ਤਾਂ ਬਿਮਾਰੀਆਂ ਬਹੁਤ ਲੱਗ ਜਾਂਦੀਆਂ। ਹਾਂਜੀ, ਸਾਰੀ ਜੜ ਤਾਂ ਨੀਂਦ ਹੀ ਆ, ਹੈ ਨਾ, ਨੀਂਦ ਨਾਲ ਹੀ ਸਾਰਾ ਸਰੀਰ ਚੱਲਦਾ, ਸਿਰ ਨਾਲ ਹੀ। ਫਿਰ ਦਿਨੇ ਵੀ ਨਹੀਂ ਆਉਂਦੀ ਨੀਂਦ? ਦਿਨੇ ਵੀ ਨਹੀਂ ਆਉਂਦੀ। ਅਸੀਂ ਉਹਨਾਂ ਨੂੰ ਇੱਦਾਂ ਵੀ ਕਿਹਾ ਵੀ ਤੁਸੀਂ ਦਿਨੇ ਪੈ ਕੇ ਦੇਖ ਲਓ, ਪਰ ਨਹੀਂ ਆਉਂਦੀ, ਨੀਂਦ ਹੀ ਨਹੀਂ ਆਉਂਦੀ। ਹੁਣ ਮੈਨੂੰ ਸਪੈਸ਼ਲ ਜਿੱਦਾਂ ਉਹ ਕੰਮ 'ਤੇ ਚਲੇ ਤਾਂ ਗਏ ਆ, ਪਹਿਲਾਂ ਕਹਿੰਦੇ ਸੀ ਮੈਂ ਛੁੱਟੀ ਕਰਾਂ, ਫਿਰ ਕਹਿੰਦੇ ਮੇਰਾ ਜ਼ਰੂਰ ਹੁਣ ਪੁੱਛੀ। ਹੁਣ ਕੰਮ ਤੋਂ ਵੀ ਫੋਨ ਕੀਤਾ ਕਿ ਮੇਰਾ ਜ਼ਰੂਰ ਪੁੱਛੀ। ਅੱਛਾ। ਹਾਂਜੀ, ਹੁਣ ਜ਼ਰੂਰ ਕਿਸੇ ਨੂੰ ਪਤਾ ਹੋਵੇ ਤਾਂ ਜ਼ਰੂਰ ਹੈਲਪ ਕਰਿਓ। ਜ਼ਰੂਰ ਸੁਣਦੇ ਤੁਸੀਂ ਜ਼ਰੂਰ ਹੈ ਐਂਡ ਤੱਕ। ਅਤੇ ਹਾਂਜੀ ਭੈਣ ਜੀ, ਮੈਂ ਜ਼ਰੂਰ ਸੁਣਦੀ ਹੁੰਦੀ ਹਾਂ। ਭੈਣ ਤਾਂ ਕੰਮ 'ਤੇ ਹੁੰਦੀ, ਮੈਂ ਆ ਜਾਂਦੀ ਹੁੰਦੀ, ਤਾਂ ਫਿਰ ਮੈਂ ਜ਼ਰੂਰ ਜਿੱਦਾਂ ਹਰ ਮੰਗਲਵਾਰ ਸੁਣਦੀ ਜ਼ਰੂਰ ਹੁੰਦੀ। ਜੇ ਕੋਈ ਚੀਜ਼ ਲਿਖਣੀ ਹੋਵੇ ਲਿਖ ਲੈਂਦੀ ਹੁੰਦੀ ਆ। ਠੀਕ ਆ। ਹਾਂਜੀ, ਚਲੋ ਪੁੱਛਦੇ ਹਾਂ। ਹਾਂਜੀ ਜ਼ਰੂਰ ਪੁੱਛੋ ਭੈਣ ਜੀ। ਥੈਂਕ ਯੂ ਭੈਣ ਜੀ। ਥੈਂਕ ਯੂ ਜੀ, ਥੈਂਕ ਯੂ। ਜਦੋਂ ਤੁਹਾਨੂੰ ਨੀਂਦ ਹੀ ਨਹੀਂ ਆਉਂਦੀ ਰਾਤ ਨੂੰ, ਅਤੇ ਤੁਹਾਡਾ ਸਰੀਰ ਆ ਜਿਹੜਾ ਫਿਰ ਉਹ ਕੰਮ ਨਹੀਂ ਕਰਦਾ, ਨਾ ਫਿਰ ਤੁਹਾਡਾ ਸਿਰ ਹੀ ਕੰਮ ਕਰਦਾ। ਵੈਸੇ ਉਹ ਡੇਂਜਰਸ ਹੀ ਹੁੰਦਾ, ਬੰਦਾ ਕੰਮ 'ਤੇ ਚਲੇ ਜਾਵੇ ਤਾਂ ਉਹਦਾ ਬੇਆਰਾਮੀ ਹੋਵੇ। ਨੀਂਦ ਲਿਆਉਣ ਦੇ ਤਰੀਕੇ ਕੀ ਕੀ ਆ ਉਹ ਜ਼ਰੂਰ ਦੱਸਿਓ। ਖਾਣ ਪੀਣ ਵਾਲੇ ਵੀ ਹੁੰਦੇ ਆ, ਬੋਡੀ ਦਾ ਮਸਾਜ ਵਾਲੇ ਵੀ ਹੁੰਦੇ ਆ, ਸਿਰ ਵਾਲੇ ਵੀ ਹੁੰਦੇ ਆ। ਜੋ ਵੀ ਤੁਹਾਡੇ ਜੇਨ ਦੇ ਵਿੱਚ ਆ, ਤੁਹਾਡੇ ਦਿਮਾਗ ਦੇ ਵਿੱਚ ਆ, ਉਹ ਜ਼ਰੂਰ ਤੁਸੀਂ ਦੱਸ ਦਿਓ। ਦੇਵੀ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਹਾਂ ਭੈਣ ਜੀ, ਮੇਰੇ 3 ਕੁਐਸਚਨ ਵਾ। ਲੈ ਇੱਕ ਤਾਂ ਹਾਂਜੀ, ਇੱਕ ਮੇਰਾ ਬੇਟਾ ਜੀ 30 ਸਾਲ ਦਾ। ਹਾਂਜੀ। ਤੇ ਉਹਨੂੰ ਭੁੱਖ ਨਹੀਂ ਲੱਗਦੀ ਹੈਗੀ ਜੀ। ਅੱਛਾ।
ਹਾਂਜੀ, ਦੂਜਾ ਮੇਰਾ ਕੁਐਸਚਨ ਇਹ ਆ ਵੀ ਮੇਰੀ ਭੈਣ ਵਾ ਜਿਹੜੀ ਆ ਤਾਂ ਉਹ ਕਹਿੰਦੀ ਵੀ ਮੇਰੇ ਬਾਥਰੂਮ ਚੋਂ ਸਮੈਲ ਬਹੁਤ ਆਉਂਦੀ ਆ ਜੀ। ਮੈਂ ਕੱਪੜੇ 2-2 ਵਾਰੀ ਬਦਲਦੀ ਆ ਵੀ ਮੈਂ ਬਾਥਰੂਮ ਸਮੈਲ ਬਹੁਤ ਆਉਂਦੀ ਵੀ ਕਿਸੇ ਨੂੰ ਪਤਾ ਹੋਵੇ ਵੀ ਮੈਂ ਕੀ ਖਾਵਾਂ ਤੇ ਮੈਂ ਕੀ ਪੀਵਾਂ ਵੀ ਮੈਨੂੰ ਥੈਡ ਦਵਾ। ਮੈਂ ਸਿਰ ਦੀ ਗੋਲੀ ਲੈਣੀ ਆ। ਸਿਰ ਦੀ ਗੋਲੀ ਕਿਹੜੀ ਹੁੰਦੀ ਆ? ਜੀ ਆ ਜਿਹੜਾ ਜੀ ਮੋਟਾ ਬੰਦਾ ਹੁੰਦਾ ਥਾਇਰਾਇਡ। ਅੱਛਾ, ਥਾਇਰਾਇਡ ਤੋਂ, ਠੀਕ ਆ। ਹਾਂਜੀ ਹਾਂਜੀ, ਉਹਦੀ ਗੋਲੀ ਇੱਕ ਸਵੇਰੇ ਲੈਂਦੀ ਆ ਤੇ ਉਹੀ ਕਹਿੰਦੀ ਮੈਂ ਸਵੇਰੇ ਪਾਣੀ ਗਰਮ ਨਾਲ ਲੈਂਦੀ ਆ ਵੀ ਹੋਰ ਤਾਂ ਮੈਂ ਕੋਈ ਦਵਾਈ, ਮੈਨੂੰ ਕੋਈ ਸ਼ੂਗਰ ਨਹੀਂ, ਕੋਈ ਹੋਰ ਨਹੀਂ ਗੱਲ, ਵੀ ਏਦਾਂ ਆ ਵੀ ਬਾਥਰੂਮ 'ਚ ਬਹੁਤ ਸਮੈਲ ਆਉਂਦੀ ਆ ਜੀ। ਠੀਕ ਹੈ। ਹਾਂਜੀ, ਤੀਜਾ ਮੇਰਾ ਕੁਐਸਚਨ ਇਹ ਆ ਜੀ, ਮੈਂ ਮੇਰਾ ਆਪਣਾ ਆ ਵੀ 3 ਸਾਲ ਹੋ ਗਏ ਸੀ ਮੈਨੂੰ ਕਰੋਨਾ ਹੋਇਆ ਸੀਗਾ। ਕਰੋਨੇ ਨਾਲ ਕਮਜ਼ੋਰੀ ਬਹੁਤ ਹੈਗੀ ਆ, ਸਾਹ ਬੜਾ ਚੜਦਾ ਜੀ, ਭੁੱਖ ਨਹੀਂ ਲੱਗਦੀ। ਕਿੰਨੇ ਟੀਕੇ ਲਵਾਏ ਸੀ? ਹਾਂਜੀ, ਟੀਕੇ ਕਿੰਨੇ ਲਵਾਏ? ਹਾਂ ਟੀਕੇ 3 ਲਵਾਏ ਸੀ ਜੀ। ਫਿਰ ਤੀਜੇ ਦੀਆਂ ਕਾਰਨ ਲੱਛਣਾਂ ਹੈ। ਹਾਂਜੀ ਜੀ, ਤੀਜੇ 3 ਲਵਾਏ ਸੀਗੇ ਜੀ। ਤੀਜੇ ਨੂੰ ਫਿਰ ਡਾਕਟਰ ਦੀ ਚਿੱਠੀ ਆਈ ਜਾਂਦੀ ਸੀ ਵੀ ਲਵਾਵੋ ਜੀ, ਇਹਦੇ ਕਰਕੇ ਕਮਜ਼ੋਰੀ ਬਹੁਤ ਹੈ, ਸਾਹ ਹਟਦਾ ਨਹੀਂ ਜੀ। ਮੈਂ ਤਾਂ ਫਿਰ ਇੰਡੀਆ ਜਾ ਕੇ ਵੀ ਗਲੂਕੋਜ਼ ਲਵਾ ਕੇ ਲਿਆਈ ਆ ਤਾਂ ਕੁਛ ਨਹੀਂ ਫਰਕ ਪਿਆ ਹੈਗਾ। ਉਹ ਜਿਹੜੇ ਡਾਕਟਰ ਦੀ ਚਿੱਠੀ ਆਈ ਸੀ ਉਹਨੂੰ ਦੱਸਿਆ ਨਹੀਂ? ਦੱਸਿਆ ਸੀ ਜੀ, ਦੱਸਿਆ। ਸਾਹ ਉਹ ਕਹਿੰਦਾ ਵੀ ਉਹ ਕਰੋਨਾ ਤੁਹਾਨੂੰ ਜ਼ਬਰਦਸਤੀ ਕਮਜ਼ੋਰ ਹੋ ਗਿਆ ਜੀ। ਠੀਕ ਹੈ, ਹੌਲੀ ਠੀਕ ਹੋ ਜਾਓ, ਤੁਹਾਡੀ ਸਾਲ 'ਚ ਹੋ ਜਾਓ, 6 ਮਹੀਨੇ 'ਚ ਹੋ ਜਾਓ ਜੀ, ਠੀਕ ਹੋ ਜਾਓਗੇ ਹੈਗੇ, ਏਦਾਂ ਕਹੀ ਜਾਂਦੇ ਆ ਜੀ। ਠੀਕ ਹੈ ਜੀ। ਮੈਂ ਕਿਸੇ ਭੈਣ ਨੂੰ ਭਾਈ ਨੂੰ ਪਤਾ ਹੋਵੇ ਵੀ ਕਮਜ਼ੋਰੀ ਤੋਂ ਵੀ ਕੀ ਹੋਣਾ ਚਾਹੀਦਾ ਹੈਗਾ ਭੈਣ ਜੀ। ਠੀਕ ਹੈ ਜੀ, ਬਹੁਤ ਸਾਰੇ ਲੋਕ ਆ ਉਹ ਕਰੋਨਾ ਦੇ ਮਾਰੇ ਹੋਏ ਆ। ਠੀਕ ਹੈ, ਥੈਂਕ ਯੂ ਦੇਵੀ ਜੀ। ਥੈਂਕ ਯੂ ਜੀ। ਕ੍ਰਿਸ਼ਨਾ ਜੀ। ਹਾਂਜੀ, ਹੈਲੋ ਭੈਣ ਜੀ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਹਾਂਜੀ ਭੈਣ ਜੀ, ਮੈਂ ਮੈਨੂੰ ਖੰਘ ਜਿਹੀ ਹੋਈ ਆ, ਹਫ਼ਤਾ ਹੋ ਗਿਆ। ਮੈਂ ਬਹੁਤ ਸਾਰੇ ਨੁਕਤੇ ਦੱਸ ਜਿਹੜੇ ਰੇਡੀਓ 'ਚ ਆ ਮੈਂ ਕਰਦੀ ਆ, ਮੈਂ ਸੁਣਦੀ ਵੀ ਬਹੁਤ ਪ੍ਰੋਗਰਾਮ ਆ, ਪਰ ਮੈਨੂੰ ਆਰਾਮ ਨਹੀਂ ਆਉਂਦਾ ਕਿਸੇ ਗੱਲ ਤੋਂ ਵੀ। ਫਟ ਉਹ ਸੁਹਾਗਾ ਵੀ ਖਾਧਾ, ਸ਼ਲਗਮ ਦਾ ਪਾਣੀ ਵੀ ਪੀਤਾ, ਕੜਾਹ ਵੀ ਬਣਾ ਕੇ ਪੀਤਾ, ਦਵਾਈ ਵੀ ਖਾਂਦੀ ਆ, ਪਰ ਮੈਨੂੰ ਫਰਕ ਨਹੀਂ ਪੈਂਦਾ। ਮੈਨੂੰ ਖੰਘ ਇੰਨੀ ਹੋਈ ਆ ਨਾ, ਰੇਸ਼ਾ ਜਿਹੀ, ਜਿੱਦਾਂ ਗਲਾ ਬਹੁਤ ਸੁੱਕਦਾ ਆ। ਹਾਂ, ਖੰਘ ਕਹਿੰਦੀ ਆ, ਹੋਰ ਚੀਜ਼ਾਂ ਦੱਸਣ ਖਾਣ ਲਈ। ਚਲੋ ਪੁੱਛਦੇ। ਹਾਂਜੀ ਹਾਂ, ਮੈਂ ਨਾ ਬਹੁਤ ਤਾਂ ਰੇਸ਼ਾ ਜੀ ਜਿੱਦਾਂ ਹਨਾ ਨਿਕਲਦੀ ਨਹੀਂ ਬਾਹਰ ਹੈਗੀ, ਇੱਦਾਂ ਬੱਖੀਆਂ ਵੀ ਦੁਖਣ ਲੱਗ ਪਈਆਂ। ਖੰਘ ਨਾ ਬੜੀ ਮੁਸ਼ਕਿਲ ਜੀ, ਹਫ਼ਤਾ ਹੋ ਗਿਆ। ਹਾਂਜੀ, ਠੀਕ ਹੈ। ਇੱਕ ਸਾਡੇ ਛੋਟਾ ਬੇਬੀ ਆ, 8 ਕੁ ਮਹੀਨਿਆਂ ਦਾ ਆ। ਉਹ ਭੈਣ ਜੀ ਜਿੱਦਾਂ ਦਾ ਜਨਮਿਆ ਉਹਦੇ ਹਨਾ ਛਾਤੀ ਦੇ ਵਿੱਚ ਰੇਸ਼ਾ ਜੀ ਛਣਕਦੀ ਆ, ਉਹ ਆਰਾਮ ਹੀ ਨਹੀਂ ਆਉਂਦਾ ਹੈਗਾ। ਅੱਛਾ। ਮੈਂ ਅੱਗੇ ਵੀ ਪੁੱਛਿਆ ਸੀਗਾ, ਔਨ ਵੀ ਕੀਤਾ ਸੀਗਾ, ਕਹਿੰਦੀ ਮੰਮੀ ਮੈਂ ਤੈਨੂੰ ਰੇਡੀਓ ਤੋਂ ਸੁਣ ਕੇ ਮੈਨੂੰ ਦੱਸ ਹੀ ਦਿੰਦੀ, ਆਰਾਮ ਆਉਂਦਾ ਨਹੀਂ ਹੈਗਾ। ਤਾਂ ਮੈਂ ਕਿਹਾ ਕੋਈ ਗੱਲ ਨਹੀਂ, ਮੈਂ ਰੇਡੀਓ ਬਹੁਤ ਭੈਣ ਜੀ ਤੁਹਾਡਾ ਸੁਣਦੀ, ਬਹੁਤ ਸੋਹਣਾ ਪ੍ਰੋਗਰਾਮ ਆ, ਬਹੁਤ ਵਧੀਆ, ਸਾਰੇ ਸੁਣਦੀ ਆ, ਪਰ ਮੈਨੂੰ ਆਰਾਮ ਨਹੀਂ ਆਉਂਦਾ। ਮੈਨੂੰ ਵੀ ਕੋਈ ਦੱਸੇ। ਕੋਈ ਨਹੀਂ, ਸੁਣੀ ਜਾਓ ਹੁਣ ਤੁਸੀਂ। ਹਾਂਜੀ, ਆਰਾਮ ਵਾਲੇ ਵੀ ਬਹੁਤ ਆ। ਹਾਂਜੀ, ਓਕੇ ਭੈਣ ਜੀ, ਥੈਂਕ ਯੂ ਕ੍ਰਿਸ਼ਨਾ ਜੀ। ਥੈਂਕ ਯੂ ਜੀ। ਅਗਲੇ ਕਾਲਰ ਨੇ ਗੁਰਬਖਸ਼। ਹਾਂਜੀ, ਓਕੇ ਭੈਣ ਜੀ, ਥੈਂਕ ਯੂ। ਗੁਰਬਖਸ਼ ਜੀ, ਰੇਡੀਓ ਬੰਦ ਕਰੋ। ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਭੈਣ ਜੀ, ਮੇਰੀ ਵੱਡੀ ਭੈਣ ਨੂੰ ਗਠੀਆ ਬਹੁਤ ਆ ਨਾ, ਉਹਦੀਆਂ ਲੱਤਾਂ ਵੀ ਆਕੜੀਆਂ ਪਈਆਂ ਆ, ਬਾਹਾਂ ਵੀ, ਪਿੱਛੋਂ ਮੋਰ ਵੀ, ਬਹੁਤ ਔਖੇ ਆ ਉਹ। ਕੋਈ ਭੈਣ ਭਰਾ ਦੱਸੇ ਕੋਈ ਨੁਤਕਾ? ਬਸ ਗਠੀਆ ਪੁਰਾਣਾ ਆ ਬਹੁਤ ਉਹਨਾਂ ਦਾ? ਨਹੀਂ ਇੰਨਾ ਨਹੀਂ ਉਹ। 2 ਸਾਲ? ਨਹੀਂ 5 ਕੁ ਸਾਲਾਂ ਦਾ ਆ ਉਹਦਾ। ਅੱਛਾ, 5 ਸਾਲ ਦਾ ਹੋ ਗਿਆ। ਹਾਂ, ਜ਼ਿਆਦਾ ਹੀ ਤੰਗ ਆ ਉਹ। ਠੀਕ ਹੈ, ਹਜੇ ਉਮਰ ਵੀ ਨਹੀਂ ਕੁਛ। ਹਾਂਜੀ, ਠੀਕ ਹੈ, ਪੁੱਛ ਲੈਣੇ ਆਪਾਂ। ਓਕੇ ਜੀ, ਥੈਂਕ ਯੂ ਜੀ, ਥੈਂਕ ਯੂ। ਬਾਹਰ ਗਠੀਆ ਤਾਂ ਬਹੁਤ ਸਾਰੇ ਲੋਕਾਂ ਨੂੰ ਹੈਗਾ ਆ, ਪਰ ਉਹ ਆਪਣਾ ਇਲਾਜ ਕਿਵੇਂ ਕਰਦੇ ਆ? ਸੁਰਿੰਦਰ, ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਭੈਣ ਜੀ, ਮੈਂ ਪੁੱਛਣਾ, ਮੇਰੇ ਸਰੀਰ ਦੇ ਉੱਪਰ ਬਹੁਤ ਸਾਰੀਆਂ ਗਿਲਟੀਆਂ ਆ, ਇਹਦੇ ਬਾਰੇ ਪੁੱਛਣਾ ਆ। ਤਾਂ ਇੱਕ ਮੈਨੂੰ ਪਿਸ਼ਾਬ ਦੀ ਬਹੁਤ ਪ੍ਰੋਬਲਮ ਆ, ਬਾਹਰ ਜਾਣਾ ਪੈਂਦਾ। ਰਾਤ ਨੂੰ ਤਾਂ ਮੈਂ ਘੰਟੇ ਬਾਅਦ ਜਾਂਦੀ ਆ, ਕਈ ਵਾਰ ਤਾਂ ਕੰਟਰੋਲ ਵੀ ਨਹੀਂ ਹੁੰਦਾ। ਠੀਕ ਆ। ਹਾਂਜੀ ਜੀ, ਕੋਈ ਦੱਸੇ ਭੈਣ ਭਰਾ ਜੀ, ਕੋਈ ਦੇਸੀ ਇਲਾਜ? ਠੀਕ ਹੈ, ਵੈਸੇ ਤਾਂ ਪਿਛਲੇ ਹਫ਼ਤੇ ਦੱਸਿਆ, ਦੁਬਾਰਾ ਪੁੱਛ ਲੈਂਦੇ ਆ। ਓਕੇ ਜੀ, ਥੈਂਕ ਯੂ। ਥੈਂਕ ਯੂ ਜੀ। ਜਦੋਂ ਇਲਾਜ ਕੋਈ ਵੀ ਦੱਸਦਾ ਪੁੱਛਦਾ ਆ, ਉਹ ਧਿਆਨ ਨਾਲ ਹੀ ਸੁਣ ਲਿਆ ਕਰੋ, ਕਿਉਂਕਿ ਉਹ ਫੀਡਬੈਕ ਹੀ ਦਿੱਤੀ ਸੀਗੀ ਉਹਨਾਂ ਨੇ ਕਿ ਉਹਨਾਂ ਨੂੰ ਕੀ ਦੱਸਿਆ ਗਿਆ, ਕੀ ਲਿਆ ਉਹਨਾਂ ਦੇ ਡੈਡ ਨੇ, ਅਤੇ ਉਹਨਾਂ ਦੀ ਪ੍ਰੋਬਲਮ ਹੈ ਜਿਹੜੀ ਉਹ ਹੱਲ ਹੋ ਗਈ ਆ। ਸੋ ਬਹੁਤ ਸਾਰੇ ਨੁਸਖੇ ਆ ਸਾਡੇ ਸਰੋਤੇ ਦੱਸ ਜਾਂਦੇ ਆ। ਜੇ ਤੁਹਾਨੂੰ ਵੀ ਕੋਈ ਪਤਾ ਹੁੰਦਾ ਤਾਂ ਤੁਸੀਂ ਜ਼ਰੂਰ ਸ਼ੇਅਰ ਕਰ ਲਿਆ ਕਰੋ। ਇੱਕ ਬੱਚੇ ਦਾ ਪੁੱਛਿਆ ਗਿਆ ਅਤੇ ਬੱਚੇ ਨੂੰ ਖੰਘ ਜਿਹੜੀ ਬਹੁਤ ਆ, ਜਾਂ ਉਹਨਾਂ ਨੂੰ ਆਪੂ ਨੂੰ ਖੰਘ ਹੈਗੀ ਆ, ਇਹ ਕਿਉਂ ਨਹੀਂ ਹਟਦੀ? ਬਸ ਇਹ ਬੜੇ ਸ਼ਰਤੀਆ ਇਲਾਜ ਦੱਸੇ ਜਾਂਦੇ ਆ ਵੀ ਹਾਂ ਇਹਦੇ ਨਾਲ ਇੱਕ ਵਾਰ ਕਰਨ ਨਾਲ ਹਟ ਗਈ ਆ। ਸਰਜੀਤ ਕੌਰ ਜੀ। ਹਾਂਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਆਪਣੇ ਬਲਵਿੰਦਰ ਕੌਰ ਜੀ, ਪਿਛਲੇ ਨਾ 7 ਤਰੀਕ ਨੂੰ ਇੱਕ ਭੈਣ ਨੇ ਦੱਸਿਆ ਸੀ ਉਹ ਸ਼ਰਾਬ ਤੋਂ ਅਦਰਕ ਤੇ ਜਵੈਣ ਰਿੰਨ ਕੇ ਪੀਣੀ। ਉਹ ਮੇਰਾ ਜਦ ਨੂੰ ਨਾ ਇੰਟਰਨੈਟ ਡਾਊਨ ਹੋ ਗਿਆ ਤੇ ਬਾਅਦ ਵਿੱਚ ਮੈਂ 7 ਵਾਲਾ ਪ੍ਰੋਗਰਾਮ ਲੱਭਿਆ, ਜਿਹੜੀ USA ਪੰਜਾਬੀ ਰੇਡੀਓ ਦੀ ਹੈ ਨਾ ਐਪ ਆ, ਉਹਨੂੰ ਡਾਊਨ ਕਰਕੇ ਉਹ ਮੈਨੂੰ ਲੱਭਿਆ ਨਹੀਂ।
ਉਹ ਜੇ ਤੁਹਾਨੂੰ ਪਤਾ ਤੁਸੀਂ ਦੱਸ ਦਿਓ ਗਾਹਾਂ ਕੀ ਦੱਸਿਆ ਸੀ, ਜਾਂ ਫਿਰ ਉਹ ਭੈਣੇ ਦੱਸ ਦੇਵੇ ਕੀ ਦੱਸਿਆ ਕੋਈ ਸੀ ਗਾਹਾਂ। ਕੋਈ ਨਹੀਂ, ਵੇਟ ਕਰ ਲੈ, ਸ਼ਰਾਬ ਤੋਂ ਕੀ ਦੱਸਿਆ ਸੀ, ਸ਼ਾਇਦ ਉਹ ਆਪ ਹੀ ਆ ਜਾਣ। ਜਵੈਣ ਵਾਲਾ ਕੇ ਦੱਸਿਆ ਸੀ ਕੁਛ, ਜਿਹੜਾ ਇਹ ਕਹਿੰਦੇ ਆ ਆਪਣੇ ਪੁੱਛਦੇ ਆ ਪਿਸ਼ਾਬ ਲਈ, ਉਹ ਇੱਕ ਭੈਣ ਨੇ ਦੱਸਿਆ ਸੀ, ਉਹਨਾਂ ਨੇ ਇੰਡੀਆ 'ਚ ਪੁੱਛਿਆ ਸੀ ਆਪਣੇ ਡੈਡੀ ਲਈ, ਉਹ ਕਹਿੰਦੇ ਸੀ ਉਹਨਾਂ ਨੇ ਜੌਂ ਭੇ ਕੇ ਪੀਤੇ ਆ ਤੇ ਸੱਤੂ ਬਣਾ ਕੇ ਖਾਦੇ ਆ। ਹਾਂਜੀ, ਇਹ ਇੱਕ ਚੀਜ਼ ਹੀ ਕਰ ਲੈਣਾ, ਸੱਤੂ ਨਹੀਂ ਵੀ ਖਾ ਹੁੰਦੇ, ਜੌਂ ਭੇਂ ਕੇ ਪੀ ਲੈਣ। ਹਾਂਜੀ, ਉਹ ਕਹਿੰਦੇ ਸੀ ਵੀ 80% ਉਹਨਾਂ ਨੂੰ ਆਰਾਮ ਆ ਗਿਆ ਜੌਂ ਪੀਣ ਦੇ ਨਾਲ ਹੀ, ਇਦਾਂ ਦੱਸਿਆ ਸੀ ਉਹਨਾਂ ਨੇ। ਠੀਕ ਹੈ ਜੀ, ਸਤਿ ਸ਼੍ਰੀ ਅਕਾਲ, ਵਾਹਿਗੁਰੂ ਜੀ ਕੀ ਫਤਿਹ। ਬਿਲਕੁਲ ਜੀ, ਸੇਮ ਥਿੰਗ ਹੀ ਮੈਂ ਦੱਸਣਾ ਸੀਗਾ। ਜੌਂ ਆ ਉਹਨਾਂ ਨੂੰ ਉਬਾਲ ਕੇ ਪੀ ਲਓ, ਭੇ ਕੇ ਪੀ ਲਓ। ਇਹ ਤੁਹਾਡੇ ਪੇਟ ਦੇ ਵਿੱਚ ਜਿਹੜੀ ਉਥਲ ਪੁਥਲ ਹੋ ਜਾਂਦੀ ਹੈ ਉਹਨੂੰ ਠੀਕ ਕਰਦਾ ਆ। ਤੁਹਾਡੇ ਬਲੈਡਰ ਕਮਜ਼ੋਰ ਹੋ ਜਾਂਦੇ ਆ, ਜਾਂ ਜੈਂਟਸ ਆ ਜਾਂ ਲੇਡੀਜ਼ ਆ, ਕੋਈ ਵੀ ਆ ਕਿ ਜਿਨ੍ਹਾਂ ਤੋਂ ਆਪਣਾ ਬਾਥਰੂਮ ਕੰਟਰੋਲ ਨਹੀਂ ਹੁੰਦਾ, ਉਹ ਤੁਸੀਂ ਜੌਂ ਜਿਹੜੇ ਆ ਉਹਨਾਂ ਨੂੰ ਭੇ ਕੇ ਪੀ ਲਓ, ਉਬਾਲ ਕੇ ਪੀ ਲਓ, ਜਿਵੇਂ ਵੀ ਪੀਣੇ ਆ, ਜਦੋਂ ਵੀ ਪੀਣੇ ਆ। ਸੋ ਉਹ ਤੁਸੀਂ ਪੀ ਕੇ ਦੇਖ ਸਕਦੇ ਆ, ਦਿਓ 2-3 ਦਿਨ ਆਪਣੇ ਆਪ ਨੂੰ, ਤੇ ਕੰਟਰੋਲ ਹੁੰਦਾ ਆ, ਪਰ ਕਰਕੇ ਦੇਖਣਾ ਪਊਗਾ ਜ਼ਰੂਰ। ਬੋਡੀ ਵੀ ਆਪੋ ਆਪਣੀ ਹੈ ਜੀ। ਗੁਰਦੇਵ ਕੌਰ ਜੀ। ਹਾਂਜੀ, ਸਤਿ ਸ੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਮੇਰੇ ਪ੍ਰੋਬਲਮ ਏਦਾਂ, ਮੇਰੇ 4 ਸਾਲ ਦੀ ਪੁੱਤੀ ਆ ਤੇ ਉਹਨੂੰ ਬਾਥਰੂਮ ਚ ਇਨਫੈਕਸ਼ਨ। ਅੱਛਾ। ਉਹ ਪਿਸ਼ਾਬ ਘੜੀ ਥੋੜਾ ਥੋੜਾ ਕਰਦੀ ਆ, ਬਹੁਤ ਪੀਲਾ ਆ। ਠੀਕ ਆ। ਹਾਂ, ਤੇ ਉਹ ਕੋਈ ਦੱਸੋ ਇਲਾਜ, ਬੜੇ ਔਖੇ ਆ ਅਸੀਂ ਤਾਂ, ਪੂਰੀ ਰਾਤ ਤਾਂ ਰੋਂਦੀ ਰਹੀ, ਬੜੀ ਔਖੀ। ਕਿੰਨੇ ਸਾਲਾਂ ਦੀ ਹੈ? ਦਿੱਤੇ ਤੱਕ ਕੀਤਾ। ਕਿੰਨੇ ਸਾਲਾਂ ਦੀ? 4 ਸਾਲਾਂ ਦੀ। ਠੀਕ ਆ, ਠੀਕ ਹੈ, 4 ਸਾਲ ਦੀ। ਹਾਂਜੀ, ਠੀਕ ਹੈ, ਠੀਕ ਹੈ, ਸੁਣਦੇ ਰਹੋ ਤੁਸੀਂ ਜ਼ਰੂਰ। ਵੈਸੇ ਉਹਨੂੰ ਵੀ ਤੁਸੀਂ ਇਹ ਦੇ ਸਕਦੇ ਆ। ਵੈਸੇ ਉਹ ਇਨਫੈਕਸ਼ਨ ਦੀ ਪ੍ਰੋਬਲਮ ਨੂੰ ਹੱਲ ਕਰਦੇ ਆ, ਜਿਹੜੇ ਜੌਂ ਆ ਨਾ, ਉਹ ਤੁਹਾਡੀ ਇਹ ਪ੍ਰੋਬਲਮ ਨੂੰ ਹੱਲ ਕਰਦੇ ਆ। ਕਿਉਂਕਿ ਕਈ ਵਾਰੀ ਤੁਹਾਡੀ ਜ਼ਿੰਦਗੀ ਦੇ ਵਿੱਚ ਤੁਹਾਨੂੰ ਕੋਈ ਬਾਹਰ ਅੰਦਰ ਕੋਈ ਮਿਲਦਾ ਗਿਲਦਾ ਆ, ਉਹਨੂੰ ਤੁਸੀਂ ਦੱਸ ਦਿੰਦੇ ਆ, ਉਹ ਫਿਰ ਵਰਤ ਕੇ ਦੱਸਦਾ ਵੀ ਹਾਂ ਮੇਰੇ ਇਨਫੈਕਸ਼ਨ ਸੀਗੀ, ਠੀਕ ਹੋ ਗਈ ਆ। ਵੈਸੇ ਮੈਂ ਤੁਹਾਨੂੰ ਦੱਸਿਆ ਕਿ ਬੋਡੀ ਆਪੋ ਆਪਣੀ, ਉਹ ਵੀ ਫਰਕ ਪੈਂਦਾ ਆ, ਪਰ ਕਰਕੇ ਦੇਖਣ ਦੇ ਵਿੱਚ ਨੁਕਸਾਨ ਕੋਈ ਨਹੀਂ ਗਾ ਹੈਗਾ। ਅੱਗੇ ਜੀ ਮਨਿੰਦਰ, ਸਤਿ ਸ਼੍ਰੀ ਅਕਾਲ। ਮਨਿੰਦਰ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਭੈਣ ਜੀ। ਉਹ ਤੁਸੀਂ 3-4 ਵੀਕਾਂ ਹੋ ਗਿਆ ਦੱਸਿਆ ਜੀ, ਤਾਂ ਸਕਿਨ ਦੀ ਪ੍ਰੋਬਲਮ, ਮੇਰੇ 4 ਚੀਜ਼ਾਂ ਦੱਸੀਆਂ ਸੀ, ਤੇ ਉਹ ਮੈਂ ਦੁਬਾਰਾ ਲੱਭਦਾ ਵੀ ਰਿਹਾ, ਹੁਣ ਪ੍ਰੋਗਰਾਮ ਮੈਨੂੰ ਲੱਭੀਆਂ ਨਹੀਂ ਆ। ਜੇ ਕਿ ਦੁਬਾਰਾ ਰਿਪੀਟ ਕਰ ਦੋਗੇ ਤੇ ਕੋਈ ਨਹੀਂ, ਕਰ ਦਿੰਦੇ ਜਾਣ ਲੱਗੇ। 4 ਚੀਜ਼ਾਂ ਸੀਗੀਆਂ ਨਾ। ਹਾਂਜੀ, 4 ਚੀਜ਼ਾਂ ਤੁਸੀਂ ਦੱਸੀਆਂ ਵੀ ਉਹ ਪੀਓ, ਤੇ ਉਹਦੇ ਨਾਲ ਫਿਰ ਮੁੜ ਕੇ ਹੌਲੀ ਹੌਲੀ 2 ਮਹੀਨੇ ਪੀਣਾ। ਉਹ ਜਿਹੜਾ ਪਨੀਰ ਟੋਡੀਆ ਚ ਰਾਇਤਾ, ਪਿੱਤ ਪਾਪੜਾ, ਅਫਲਾਤੀਨ। ਹਾਂਜੀ ਹਾਂਜੀ, ਠੀਕ ਹੈ, ਕੋਈ ਨਹੀਂ, ਮੈਡ ਚ ਵੀ ਦੱਸ ਦਾਂਗੇ। ਠੀਕ ਹੈ, ਓਕੇ, ਥੈਂਕ ਯੂ ਜੀ, ਥੈਂਕ ਯੂ। ਅਗਲੇ ਕਾਲਰ ਸਾਡੇ ਜਸਵੀਰ ਕੌਰ ਜੀ। ਹਾਂਜੀ ਭੈਣ, ਸਤਿ ਸ਼੍ਰੀ ਅਕਾਲ। ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਤੁਹਾਨੂੰ ਸੈਟਰਡੇ ਮਿਸ ਕੀਤਾ ਅਸੀਂ। ਅੱਛਾ। ਰੇਡੀਓ ਤੇ ਤੁਸੀਂ ਆਏ ਨਹੀਂ ਸੀਗੇ, ਸਾਰੇ ਮਿਲੇ ਸੀ। ਅੱਛਾ, ਜਿਹੜੀ ਭੈਣ ਜੀ ਕਹਿੰਦੇ ਸੀ ਨਾ ਵੀ ਨੀਂਦ ਨਹੀਂ ਆਉਂਦੀ, ਕਾਸਕੋ ਦੇ ਵਿੱਚ ਇੱਕ ਬੋਟਲ ਮਿਲਦੀ ਹੈ ਮੈਲਾਟੋਨਿਨ, ਉਹ ਫਰੂਟ ਦੇ ਬਣੇ ਹੋਏ ਆ। ਅੱਛਾ ਜੀ। ਉਹ 5 ਮਿਲੀਗ੍ਰਾਮ ਤੇ 10 ਵੀ ਹੈਗੀ ਆ। 5 ਦੀ ਲੈ ਲੈਣ, 1 ਲੈ ਲੈਣ, ਨੀਂਦ ਵਧੀਆ ਆਉਂਦੀ ਆ। ਠੀਕ ਹੈ ਜੀ, ਕੋਈ ਨੁਕਸਾਨ ਨਹੀਂ। ਉਹ ਫਰੂਟਾਂ ਦੀ ਬਣੀ ਹੋਈ ਆ। ਠੀਕ ਹੈ। ਗੋਲੀਆਂ ਜਾਂ ਲਿਕਵਿਡ ਆ? ਗੋਲੀਆਂ ਮੈਲਾਟੋਨਿਨ ਆ ਉਹਦਾ ਨਾਂ। ਠੀਕ ਹੈ। ਪਰਪਲ ਢੱਕਣ ਆ ਉਹਦਾ। ਠੀਕ ਹੈ ਜੀ, ਓਕੇ ਜੀ, ਥੈਂਕ ਯੂ ਜੀ, ਥੈਂਕ ਯੂ। ਦੇਖੋ ਕਿੰਨਾ ਫਿਕਰ ਹੈ ਇੱਕ ਦੂਜੇ ਦਾ। ਹਾਂ, ਕੋਈ ਤੁਹਾਨੂੰ ਮੈਂਗੋ ਦਾ ਕਹਿੰਦੇ ਹੁੰਦੇ ਆ, ਉਹ ਮੈਂਗੋ ਸ਼ੇਕ ਵੀ ਬਣਾ ਕੇ ਪੀਣਾ ਦੱਸੂਗਾ, ਉਹਦੇ ਨਾਲ ਵੀ ਨੀਂਦ ਆ ਜਾਂਦੀ ਆ। ਦੁੱਧ ਵੀ ਦੱਸੂਗਾ ਕੁਝ ਪਾ ਕੇ ਪੀਣਾ, ਉਹਦੇ ਨਾਲ ਵੀ ਨੀਂਦ ਆ ਜਾਂਦੀ ਆ। ਪਰ ਹਾਂ, ਓੜ ਪੋੜ ਸਾਰੇ ਕਰਕੇ ਦੇਖ ਲੈਣੇ ਚਾਹੀਦੇ ਆ। ਨਰਿੰਜਨ ਕੌਰ ਜੀ। ਸਤਿ ਸ੍ਰੀ ਅਕਾਲ ਭੈਣ ਜੀ। ਸਤਿ ਸ੍ਰੀ ਅਕਾਲ। ਅੱਛਾ ਜੀ, ਆ ਜਿਹੜਾ ਦਾਰੂ ਲਈ ਸੀਗਾ ਨਾ, ਹਾਂਜੀ, ਇਹ ਸੁੰਡ ਦਾ ਪਾਣੀ ਤੇ ਜਵੈਣ ਦਾ ਪਾਣੀ ਦੋਨੇ ਵਾਲੇ। ਸੁੰਡ ਤੇ ਜਵੈਣ ਉਬਾਲਣੇ ਦੱਸੇ ਸੀ। ਹਾਂਜੀ, ਜਿਹੜੇ ਕਹਿੰਦੇ ਖੰਘ ਵਾ ਨਹੀਂ ਹਟਦੀ, ਉਹ ਅਮਰੂਦ ਸੁੱਕੇ ਜਿਹੜੇ ਆ, ਇਹ ਭੈਣ ਜੀ ਰਾਣੀ ਨੇ ਦੱਸਿਆ ਸੀ। ਅਮਰੂਦਾਂ ਦੇ ਪੱਤੇ ਕਿ ਅਮਰੂਦ? ਨਹੀਂ, ਅਮਰੂਦ ਸੁੱਕੇ ਜਿਹੜੇ ਹੁੰਦੇ ਥੱਲੇ ਕਈ ਵਾਰ ਡਿੱਗੇ। ਹਾਂਜੀ, ਇਹਨਾਂ ਨੂੰ ਕਹਿੰਦੇ ਲੂ ਕੇ ਸਵਾਹ ਜਿਹੜੀ ਬਣਨੀ, ਉਹ ਸ਼ਾਇਦ ਨਾ ਖਾਣਾ। ਹੋਰ ਹੁਣ ਕਿੱਥੋਂ ਲਿਆਉਣਗੇ? ਕਿੱਥੋਂ ਲਿਆਉਣਗੇ? ਘਰ ਸਕਾ ਲੈਣ। ਅਮਰੂਦ ਤਾਂ ਮਿਲੇ ਹੀ ਜਾਂਦੇ ਆ ਏਦਾਂ। ਹਾਂਜੀ, ਤਾਂ ਬਾਥਰੂਮ ਜਿਹਨਾਂ ਦਾ ਜ਼ਿਆਦਾ ਆ, ਉਹ ਭਖੜੇ ਦਾ ਪਾਊਡਰ ਜੀ। ਭਖੜਾ ਵੀ ਲੈ ਸਕਦੇ, ਬੱਚੇ ਨੇ ਨਹੀਂ ਲੈਣਾ। ਹਾਂ, ਨਹੀਂ ਜੀ, ਹਾਂ ਵੱਡੇ ਨੇ। ਠੀਕ ਆ। ਤੇ ਮੈਂ ਹੁਣ ਆਪਣਾ ਦੱਸਦੀ ਆ ਵੀ ਜਿੱਦਾਂ ਸਾਹ ਦਾ ਜੇ ਹੋਵੇ ਘਰ ਵੀ ਨਿਆਣੇ ਕਿਸੇ ਨੂੰ, ਤਾਂ ਉਹਦੇ ਲਈ ਦੂਜਾ ਕੀ ਖਾਣਾ ਚਾਹੀਦਾ ਤੁਹਾਨੂੰ ਕਿ ਬੱਚੇ ਨੂੰ? ਨਹੀਂ, ਬੱਚੇ ਨੂੰ ਨਹੀਂ, ਬਹੂ ਨੂੰ। ਸਾਹ ਚੜਦਾ? ਹਾਂ, ਠੀਕ ਆ। ਹਾਂਜੀ, ਪੁੱਛ ਲੈ। ਚਲੋ ਸੁਣਦੇ ਆ ਭੈਣ ਜੀ। ਓਕੇ ਜੀ, ਥੈਂਕ ਯੂ। ਓਕੇ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਸਾਡੇ ਘਰੇਲੂ ਡਾਕਟਰ ਸਾਡੇ ਬੈਠੇ ਹੁੰਦੇ ਆ ਜੀ, ਉਹ ਜ਼ਰੂਰ ਦੱਸਣਗੇ। ਕੁਲਵੀਰ ਸਿੰਘ।
ਹੈਲੋ, ਸਤਿ ਸ਼੍ਰੀ ਅਕਾਲ। ਹਾਂਜੀ ਭੈਣ ਜੀ, ਸਤਿ ਸ਼੍ਰੀ ਅਕਾਲ। ਮੇਰੇ ਜੀ 2 ਕੁਐਸਚਨ ਨੇ ਜੀ। ਇੱਕ ਕੁਐਸਚਨ ਹੈ ਜੀ, ਆਪਣੇ ਲੇਡੀਜ਼ ਆ ਜੀ, ਉਹਦੀ ਉਮਰ 45 ਕੁ ਸਾਲ ਦੀ ਹੈ। ਉਹ 30 ਕੁ ਸਾਲ ਤੋਂ ਬਾਅਦ ਪਲੱਸ ਜਦੋਂ ਹੋਈ ਹੈ, ਉਹ ਬੋਡੀ ਜੀ ਹਿੱਲਣ ਲੱਗ ਗਈ ਜੀ, ਤੇ ਉਹ ਡਾਕਟਰ ਕਹਿੰਦੇ ਨੇ ਵੀ ਇਹਨੂੰ ਹੰਟਿੰਗਟਨ ਡਿਜ਼ੀਜ਼ ਆ, ਵੀ HUNTINGTON। ਹਾਂਜੀ ਹਾਂਜੀ, ਜੇ ਕੋਈ ਹੋਇਆ ਤਾਂ ਕੋਈ ਰੱਬ ਦਾ ਪਿਆਰਾ ਕੋਈ ਦੱਸ ਦਿਓ। ਅਸੀਂ ਤਾਂ ਇੱਥੇ ਸਾਰਾ ਕੁਝ ਦੇਖ ਲਿਆ ਜੀ, ਕਰ ਕੁਰ ਕੇ ਜੀ। ਡਾਕਟਰਾਂ ਕੋਲ ਤਾਂ ਇਲਾਜ ਉਹਦਾ ਹੈ ਨੀ ਗਾ, ਤੇ ਆਪਾਂ ਜ਼ਰੂਰ ਪੁੱਛਦੇ। ਹਾਂਜੀ ਹਾਂਜੀ ਹਾਂਜੀ। ਇੱਕ ਦੂਜਾ ਕੁਐਸਚਨ ਹੈ ਜੀ, ਕੋਈ ਨਰਵਸ ਸਿਸਟਮ ਜੇ ਕੋਈ ਹੋਵੇ ਕੋਈ ਇਲਾਜ ਜੀ। ਨਰਵਸ ਬਹੁਤ। ਹਾਂਜੀ ਹਾਂਜੀ ਠੀਕ ਹੈ। ਉਹਨਾਂ ਦੇ ਪਰਿਵਾਰ 'ਚ ਤਾਂ ਨਹੀਂ ਉਹ ਪ੍ਰੋਬਲਮ ਸੀਗੀ ਜਿਹੜੀ ਉਹ ਹਿੱਲਣ ਵਾਲੀ? ਹਾਂਜੀ ਹਾਂਜੀ, ਪਰਿਵਾਰਕ ਸੀਗੀ ਜੀ। ਠੀਕ ਹੈ ਠੀਕ ਹੈ, ਉਹ ਚੱਲਦੀ ਆ ਬਹੁਤ ਦੇਰ ਤਾਈਂ ਚੱਲਦੀ ਆ। ਹਾਂਜੀ 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 ਹਾਂਜੀ। ਜੇ ਕੋਈ ਹੋਇਆ, ਕੋਈ ਬਹੁਤ ਪਰੇਸ਼ਾਨ ਹੈ ਜੀ, ਕੋਈ ਜੇ ਕੋਈ ਹੋਇਆ ਤਾਂ ਜ਼ਰੂਰ ਦੱਸਿਓ। ਥੈਂਕ ਯੂ। ਜ਼ਰੂਰ ਜੀ ਜ਼ਰੂਰ, ਥੈਂਕ ਯੂ ਜੀ। ਢੈਰੀ ਨਹੀਂ ਢਾਉਣੀ ਚਾਹੀਦੀ, ਆਸਬੰਦ ਜ਼ਰੂਰ ਰਿਹਾ ਕਰੋ। ਇਹ ਥੋੜ੍ਹੇ ਜਿੰਨੇ ਕੁ ਅੰਦਰ ਤੁਸੀਂ ਅੰਦਰੋਂ ਤੁਸੀਂ ਜਿਹੜਾ ਕਾਇਮ ਰਹਿੰਦੇ ਆ ਨਾ, ਉਹ ਵੀ ਤੁਹਾਨੂੰ ਜੀਂਦਿਆਂ ਰੱਖਦਾ ਆ। ਆਸ ਰੱਖਦੇ ਆ ਤੁਸੀਂ ਵੀ ਸ਼ਾਇਦ ਕੁਛ ਨਾ ਕੁਛ ਮਿਲ ਜਾਊਗਾ ਮਿਲ ਜਾਊਗਾ। ਠੀਕ ਹੈ, ਬਹੁਤ ਵਾਰੀ ਡਾਕਟਰ ਆ ਹੱਥ ਛੇਤੀ ਖੜੇ ਕਰ ਦਿੰਦੇ ਆ, ਤੁਹਾਨੂੰ ਪਹਿਲਾਂ ਹੀ ਉਹ ਨਿਰਾਸ਼ਾਜਨਕ ਜਿਹੜੀਆਂ ਗੱਲਾਂ ਆ ਉਹ ਦੱਸ ਦਿੰਦੇ ਆ, ਇਹਦਾ ਤਾਂ ਹਜੇ ਇਲਾਜ ਹੀ ਨਹੀਂ ਆਇਆ ਹੈਗਾ। ਪਰ ਪਤਾ ਨਹੀਂ ਹੁੰਦਾ ਕਿਹੜਾ ਕ੍ਰਿਸ਼ਮਾ ਹੋ ਜਾਏ, ਜਦੋਂ ਆਰਾਮ ਆਉਣਾ ਤੁਹਾਨੂੰ ਸਵਾਦ ਹੀ ਪੁੜੀ ਤੋਂ ਆ ਜਾਂਦਾ ਹੈ। ਸੋ ਆਸ ਰੱਖਿਆ ਕਰੋ, ਜੇ ਆਸ ਆ ਤੇ ਸਵਾਸ ਆ। ਗੁਰਦੀਪ ਕੌਰ ਜੀ। ਹਾਂਜੀ ਬੇਟਾ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਗਿਲਟੀਆਂ ਕਹਿ ਕੇ ਗਏ ਨਾ, ਗਿਲਟੀਆਂ ਦਾ ਸੌਖਾ ਇਲਾਜ ਇਹ ਕਰ ਲੈਣੇ ਨਾ। ਗਿਲਟੀਆਂ ਕਾਫੀ ਲੋਕਾਂ ਦੀਆਂ ਹਟੀਆਂ ਨੇ, ਬੜੀਆਂ ਹੀ ਲੋਕਾਂ ਨੂੰ ਪਤਾ ਨਹੀਂ ਕਿਉਂ। ਹਾਂਜੀ ਹਾਂਜੀ, ਬਹੁਤ ਹਟੀਆਂ। ਗਿਲਟੀਆਂ ਜਿਹੜੀ ਨਾ, ਇਹ ਕਾਲੀ ਮਿਰਚ ਦਾ ਲੂਣ ਪਾ ਕੇ ਨਾ, ਕੁਛ ਨਹੀਂ ਪਾਉਣਾ, ਔਰ ਐਲੋਵੇਰਾ ਦਾ ਘਿਓ ਪਾ ਕੇ ਭੁੰਨ ਕੇ ਜਿਵੇਂ ਭੁਰਜੀ ਜੀ ਬਣਾਈ ਦੀ ਹੈ ਨਾ, ਉਹ ਖਾਣ। ਹਲਦੀ ਤੇ ਦਾਲਚੀਨੀ ਤੇ ਜੈਫਲ, ਸੁੰਡ, ਜਵੈਣ, ਕਾਲੀ ਮਿਰਚ ਤੇ ਸੌਂਫ, ਇਹ 6 ਚੀਜ਼ਾਂ ਨੇ। ਸਾਰੀਆਂ ਚੂਰਨ ਬਣਾ ਕੇ ਨਾ 2 ਚੁਟਕੀਆਂ ਸਵੇਰੇ, 2 ਸ਼ਾਮ ਨੂੰ ਕੋਸੇ ਪਾਣੀ ਨਾਲ ਲੈਣ। ਇੱਕ ਚੂਨਾ ਕਣਕ ਵਾਲਾ ਖਾਣ, ਤੇ ਕਣਕ ਦੇ ਦਾਣੇ ਜਿੰਨਾ ਦਹੀਂ 'ਚ ਘੋਲ ਕੇ, ਇਹਦੇ ਨਾਲ ਕਾਫੀ ਫਰਕ ਪੈ ਜਾਂਦਾ ਹੈ। ਉਹ ਜਿਹੜੇ ਕਹਿੰਦੇ ਨਾ ਪਿਸ਼ਾਬ 'ਚੋਂ ਸਮੈਲ ਬਹੁਤ ਆਉਂਦੀ, ਉਹ ਬੇਟਾ ਇਨਫੈਕਸ਼ਨ ਹੈ ਪਿਸ਼ਾਬ 'ਚ। ਉਹ ਸਵੇਰੇ ਪਹਿਲਾ ਪਿਸ਼ਾਬ ਜਿਹੜਾ ਹੈ ਨਾ, ਕੱਚ ਦੇ ਗਿਲਾਸ 'ਚ ਪਾ ਕੇ ਰੱਖ ਦੇਣ ਧੁੱਪੇ, ਤੇ ਉਹਨਾਂ ਨੂੰ ਆਪੇ ਹੀ ਪਤਾ ਲੱਗ ਜਾਏਗਾ, ਥੱਲੇ ਚਿੱਟਾ ਜੰਮ ਜਾਏਗਾ। ਉਹ ਨਾ ਐਂ ਕਰਨ, ਪਖੜੇ ਦਾ ਪਾਊਡਰ ਜਿਹੜਾ ਨਾ ਬੱਕਰੀ ਦੇ ਦੁੱਧ ਨਾਲ ਲੈਣ, ਅੱਧੇ ਚਮਚੇ ਤੋਂ ਸ਼ੁਰੂ ਕਰ ਲੈਣ। 5-7 ਦਿਨਾਂ 'ਚ, 2-4 ਦਿਨਾਂ 'ਚ ਉਹਨਾਂ ਨੂੰ ਬਹੁਤ ਫਰਕ ਪੈ ਜਾਣਾ। ਇੱਕ ਕਹਿਣ ਹੈ ਜਿੰਦੀ ਜੂਰਨ ਦੇ ਵਿੱਚ ਆਉਂਦੀ ਸਮੈਲ, ਉਹਨੂੰ ਪਖੜੇ ਪਾਊਡਰ ਜਿਹੜੇ ਮੈਂ ਜਿਹਨੂੰ ਵੀ ਦੱਸਿਆ ਉਹਨੂੰ ਹੀ ਆਰਾਮ ਆ ਗਿਆ ਜੀ। ਜਿਹੜੀ ਕਹਿੰਦੇ ਨਾ ਨੀਂਦ, ਦੇਸੀ ਕੰਮ ਚਲਾਓ ਜਿਹਦੇ ਨਾਲ ਸਾਨੂੰ ਕੁਛ ਦਿਮਾਗ ਨੂੰ ਵੀ ਸਾਡੇ ਤਾਕਤ ਮਿਲੇ, ਕੁਛ ਮਿਲੇ। ਸਿਰ ਨੂੰ ਕੁਛ ਲਾਉਣਾ ਨਹੀਂ, ਸ਼ੈਂਪੂ ਪਾਉਣੇ ਨੇ, ਹਨਾ। ਸਿਰ ਪੀੜ ਤਾਂ ਫਿਰ ਚੜੀ ਰਹਿੰਦੀ। ਮੈਂ ਸਿਰ ਪੀੜ ਦੀ ਵੀ ਦੱਸਣੀ ਆ ਤੇ ਨੀਂਦ ਦੀ ਵੀ ਦੱਸਣੀ ਆ। ਤੁਸੀਂ ਸੌਂਫ ਤੇ ਖਸਖਸ ਤੇ ਮਿਸ਼ਰੀ ਧਾਗੇ ਵਾਲੀ, 4 ਮਗਜ਼ ਤੇ ਬਰਮੀ ਪਾਊਡਰ ਪਾ ਲਿਆ ਕਰੋ, ਥੋੜੇ ਬਦਾਮ ਪਾ ਲਓ, ਨਾਲੇ ਤਾਕਤਾਂ ਨਾਲੇ ਨੀਂਦ ਆਉਂਦੀ। ਉਹਨੂੰ ਕੁੱਟ ਕੇ ਪਾਊਡਰ ਬਣਾ ਲਓ, ਭਾਵੇਂ ਦੁੱਧ 'ਚ ਪਾ ਕੇ ਉਬਾਲ ਲਓ, ਤੇ ਭਾਵੇਂ ਤੁਸੀਂ ਗਰਮ ਦੁੱਧ 'ਚ ਘੋਲ ਕੇ ਪੀ ਲਓ। ਸੌਣ ਲੱਗਿਆ ਪੈਰਾਂ ਦੀਆਂ ਤਲੀਆਂ ਨੂੰ ਤੇਲ ਘਸਾਓ, ਨੱਕ 'ਚ ਘਿਓ ਦੀਆਂ ਬੂੰਦਾਂ ਪਾ ਲਓ, ਸਿਰ 'ਚ ਘਿਓ ਦਾ ਮਸਾਜ 2 ਵਜੇ ਹਫ਼ਤੇ 'ਚ ਕਰੋ, ਤੇ ਫਿਰ ਆਵਾਜ਼ਾਂ ਮਾਰ ਕੇ ਉਠਾਉਣਗੇ। ਸਿਰ ਕਮਜ਼ੋਰ ਹੋ ਗਿਆ, ਕਿਉਂਕਿ ਕੈਮੀਕਲ ਸਾਰਾ ਉਹਦਾ ਆਪਾਂ ਸਿਰ 'ਚ ਪਾਈ ਜਾਂਦੇ, ਸ਼ੈਂਪੂ ਲਾਉਂਦੇ ਕੁਛ ਵੀ ਨਹੀਂ। ਇੱਥੋਂ ਹੀ ਸਾਰਾ ਕੰਮ ਖਰਾਬ ਹੁੰਦਾ ਪਿਆ। ਤੇ ਮੈਂ ਦੱਸਣ ਲੱਗੀ ਸਾਂ, ਮੈਂ ਉਹਨੇ ਸ਼ਮੀਰ ਨੇ ਵੀ ਪੁੱਛਿਆ ਸੀ, ਖੰਘ 3 ਨੁਸਖੇ ਵਰਤ ਲਵੋ। ਇੱਕ ਮਲੱਠੀ, ਕਾਲੀ ਮਿਰਚ ਤੇ ਮਗਾ ਪੀਸ ਕੇ ਸ਼ਹਿਦ ਨਾਲ ਚੱਟੋ, ਤੁਹਾਨੂੰ ਖੰਘ ਤੁਹਾਡੀ ਹਟ ਜਾਏਗੀ। ਕਿਹਦੀ ਵੀ ਹੈਗੀ, ਉਹ ਕਹਿੰਦੀ ਹੈ ਉਲਟੀ ਆ ਜਾਂਦੀ ਸ਼ਮੀਰ, ਮੇਰੇ ਕੋਲ ਵੀ ਕਾਲ ਆਉਂਦੀ ਹੁੰਦੀ। ਉਹ ਜਦੋਂ ਸੁੱਕੀ ਖੰਘ ਆਵੇਗੀ ਤੁਹਾਨੂੰ ਬਾਤਾਂ ਆਉਣਗੇ, ਜ਼ੋਰ ਲੱਗ ਜਾਂਦਾ ਹੈ। ਪੱਤੀ 1 ਕੱਪ ਪਾਣੀ ਉਬਾਲ ਕੇ ਨਾ, ਵਿੱਚ ਬਟਰ ਪਾ ਕੇ ਪੀ ਲੈਣ, ਥੋੜਾ ਜਿਹਾ ਮਿੱਠਾ ਸੱਟ ਕੇ ਤੇ ਮੱਖਣ ਘੋਲ ਕੇ। ਜੇ ਸਵੇਰੇ ਤੁਸੀਂ ਪਹਿਲੀ ਚਾਹ ਦੇ ਵਿੱਚ ਅੱਧਾ ਚਮਚਾ ਹੀ ਬਟਰ ਘੋਲ ਕੇ ਪੀ ਲਓ ਕਰੋ ਨਾ, ਤੁਹਾਨੂੰ ਕਦੀ ਸੁੱਕੀ ਖੰਘ ਜ਼ਿੰਦਗੀ 'ਚ ਨਹੀਂ ਹੋਵੇਗੀ। ਇਹ ਪੱਕਾ ਨੁਸਖਾ ਹੈ। ਇੱਕ ਸਵੇਰੇ ਜਿਹੜੀ ਚਾਹ ਕੱਪ ਪੀਂਦੇ ਨੇ ਕੀ ਫਰਕ ਪੈਂਦਾ, ਅੱਧਾ ਪੌਣਾ ਚਮਚਾ ਗਰਮ ਦੇ ਮੱਖਣ ਘੋਲ, ਨਾਲੇ ਟੇਸਟੀ ਤੇ ਨਾਲੇ ਤਾਕਤ ਤੇ ਨਾਲੇ ਉਹਨਾਂ ਨਾਲ ਸੁੱਕੀ ਖੰਘ ਕਦੀ ਨਹੀਂ ਹੁੰਦੀ। ਇਹ ਸਾਡਾ ਪੱਕਾ ਨੁਸਖਾ ਹੈ ਮੇਰਾ, ਮੈਂ ਰੋਜ਼ ਹੀ ਪਾਉਣੀ ਹੈ ਵਿੱਚ, ਚੰਗੀ ਲੱਗਦੀ। ਬਦਾਮ ਤੇ ਮਨੱਕਾ ਤੇ ਖਸਖਸ 3 ਚੀਜ਼ਾਂ ਚਟਣੀ ਬਣਾ ਕੇ ਨਾ ਰਾਤ ਦੁੱਧ ਨਾਲ ਲੈਣ, ਇਹ ਵੀ ਸੁੱਕੀ ਖੰਘ ਹੈ। ਇੱਕ ਜੰਗ ਅਰੜ ਦਾ ਪਾਊਡਰ ਤੇ ਤੁਲਸੀ ਦਾ ਪਾਊਡਰ ਸ਼ਹਿਦ ਨਾਲ ਖਾਓ। ਇਹ 3 ਨੁਸਖੇ ਵਰਤ ਲੈਣ ਤੇ ਉਹਨਾਂ ਆਰਾਮ ਆ ਜਾਏਗਾ। ਲੋਕਾਂ ਨੂੰ ਸਰੋਂ ਦੇ ਨਾਲ ਆਰਾਮ ਆ ਗਿਆ ਤਾਂ ਉਹਨਾਂ ਨੂੰ ਕਿਉਂ ਨਹੀਂ ਆਉਂਦਾ। ਇੱਕ ਉਹ ਭੈਣ ਕਹਿੰਦੀ ਸੀ ਨਾ, ਮੇਰੇ ਸਿਰ ਪੀੜ ਹੈ, ਸਿਰ ਨੂੰ ਮਸਾਜ ਕਰੋ, ਘਿਓ ਦਾ ਪੁਰਪੜੀਆਂ ਨੂੰ ਕਰੋ, ਮੱਥੇ ਨੂੰ ਕਰੋ, ਸਿਰ 'ਚ 2 ਵਾਰੀ ਹਫ਼ਤੇ ਲਾਓ ਘਿਓ, ਕੁਛ ਨਹੀਂ ਹੁੰਦਾ। ਸ਼ੈਂਪੂ ਪਾਇਆ ਏਡਾ ਸੋਹਣਾ ਬਣ ਜਾਂਦਾ। ਮੈਂ ਤਾਂ ਹਰ ਹਫ਼ਤੇ ਲਾਉਂਦੀ ਹਾਂ।
ਕੁਛ ਨਹੀਂ ਹੈਗਾ, ਰੱਬ ਦੀ ਮਿਹਰ ਨਾਲ ਆਪਾਂ ਤਾਂ ਆਲ ਕੁੱਟ ਮੱਟ ਕੇ ਕੋਈ ਉਰਾ ਪਰਾ ਖਾਈ ਰੱਖਦੇ ਆ ਸਾਰਾ ਟੱਬਰ। ਸਾਨੂੰ ਤਾਂ ਵਾਹਿਗੁਰੂ ਦੀ ਕਿਰਪਾ ਹੋਈ, ਨਾ ਕੋਈ ਲੱਤ ਪੀੜ ਨਾ ਬਾਂਹ ਪੀੜ ਨਾ ਕੁਛ ਵੀ ਨਾ। ਖਾਂਦੀਆਂ ਨਹੀਂ ਨਾ ਬਣਾ ਕੇ ਖਾਓ, ਸਾਰੇ ਡਰਾਈ ਫਰੂਟ ਵਾਧੂ ਨੇ, ਘਿਓ ਵਾਧੂ ਨੇ, ਸਭ ਕੁਛ ਬਣਾ ਕੇ ਸਬਜ਼ੀਆਂ ਖਾਇਆ ਕਰੋ, ਹੱਡੀਆਂ ਨੂੰ ਤਾਕਤ ਮਿਲੇ, ਸਿਰ ਨੂੰ ਤਾਕਤ ਮਿਲੇ। ਤੁਸੀਂ ਨਾ ਅਸੀਂ ਕਰਨ ਜਿਹੜੀ ਸਿਰ ਪੀੜ ਵਾਲੇ ਜਿੰਨੇ ਵੀ ਲਿਆ ਉਹਨੂੰ ਆਰਾਮ ਆ ਗਿਆ। ਤੇ ਫੀਡਬੈਕ ਵੀ ਤੁਹਾਡੇ ਕੋਲ ਆਈ ਸੀ। 150 ਗ੍ਰਾਮ ਬਦਾਮ ਲੈ ਲਓ, 150 ਗ੍ਰਾਮ ਜਿਹੜੇ ਨੇ ਖਸਖਸ ਲੈ ਲਓ, ਤੇ 150 ਗ੍ਰਾਮ ਵੀ ਖੀਰੇ ਦੇ ਬੀਜ ਨਾ ਮਿਲਣ ਚਾਰੇ ਮਗਜ਼ ਪਾ ਲਓ, ਤੇ 50 ਗ੍ਰਾਮ ਵਿੱਚ ਮਿਰਚਾਂ ਪਾ ਲਓ ਕਾਲੀਆਂ, ਤੇ ਇਹਨੂੰ ਮਾੜਾ ਜਿਹਾ ਘਿਓ ਦਾ ਤੜਕਾ ਲਾ ਕੇ ਨਾ ਪੀਸ ਕੇ ਥੋੜਾ ਜਿਹਾ ਸ਼ਹਿਦ ਪਾ ਕੇ ਗੋਲੀ ਵੱਟੋ, ਛੋਲੇ ਦੇ ਚਿੱਟੇ ਛੋਲੇ ਦਾਣੇ ਜਿੰਨੀ, ਰਾਤੀ ਦੁੱਧ ਨਾਲ ਲਵੋ, ਤੁਹਾਡੇ ਸਿਰ ਪੀੜ ਬਿਲਕੁਲ ਉਹਨਾਂ ਨੂੰ ਐਂ ਹੋ ਜਾਏਗਾ ਜਿਵੇਂ ਚੜੀ ਕੋਈ ਨਹੀਂ। ਹੁਣ ਪਿਸ਼ਾਬ ਵਾਲਿਆਂ ਕਿੰਨਿਆਂ ਨੇ ਕਿਹਾ ਹੈ, ਇੱਕ ਤਾਂ ਹੁਣ ਮੈਂ ਇੰਨੇ ਤੋਂ ਅੱਗੇ ਦੱਸ ਚੁੱਕੀ ਹਾਂ, ਹੁਣ ਮੈਂ ਕੱਲ ਮੈਂ ਲੱਭਦੀ ਨਹੀਂ ਸੀ, ਉਹ 2-3 ਜਣੇ ਵਿਚਾਰੇ ਵਡੇਰੇ ਹੀ ਕਹਿੰਦੇ ਸੀ। ਇੱਕ ਕਿੱਕਰ ਦੀ ਗੂੰਦ ਇੱਥੇ ਮਿਲ ਜਾਏਗੀ, ਉਹਨੂੰ ਪੀਸ ਕੇ ਨਾ ਤੇ ਉਹਨੂੰ ਘਿਓ 'ਚ ਤਲ ਕੇ ਪੀਸ ਲਓ। ਅੱਧਾ ਚਮਚਾ ਤੁਸੀਂ ਰਾਤੀ ਗਰਮ ਦੁੱਧ ਨਾਲ ਮਲਾਈ ਦੇ ਵਿੱਚ ਪਾ ਕੇ ਉਸ ਤੋਂ ਗਰਮ ਦੁੱਧ ਲਵੋ ਜਿਨ੍ਹਾਂ ਦਾ ਪਿਸ਼ਾਬ ਹੋਵੇ। ਇੱਕ ਨਹੀਂ ਉਹ ਕਰਨਾ ਤਾਂ ਮੈਂ ਮੇਰੇ ਬੇਟੇ ਨੂੰ ਲੱਗ ਪਿਆ ਸੀ, ਹੁਣ 2 ਸਾਲਾਂ ਦੀ ਗੱਲ ਹੈ, ਮੈਂ ਕਾਲੇ ਤੇਲ ਤੇ ਆਲੇ ਦਾ ਪਾਊਡਰ 5-4 ਦਿਨ ਦਿੱਤਾ ਤੇ ਪਿਸ਼ਾਬ ਠੀਕ ਹੋ ਗਿਆ। ਨਿੱਕਾ ਜਿਹਾ ਸੌਦਾ ਹੈ। ਜਿੰਨਾ ਵਡੇਰਿਆਂ ਦਾ ਪਿਸ਼ਾਬ ਬਹੁਤ ਆ ਰਿਹਾ ਹੈ, ਉਹਨਾਂ ਦਾ ਬਲੈਡਰ ਕਮਜ਼ੋਰ ਹੈ। ਜਿੰਨਾ ਚਿਰ ਆਹ ਚੀਜ਼ ਨਹੀਂ ਖਾਣਗੇ, ਆਹ ਬਲੈਡਰ ਦੀ ਇੰਨੀ ਅੱਛੀ ਚੀਜ਼ ਹੈ। ਅਸੀਂ ਘਰ ਮੈਂ ਇਹਨਾਂ ਨੂੰ ਗਿੱਲ ਸਾਹਿਬ ਦਾ ਇਹ ਸਿਆਲ ਮੈਂ ਇੰਡੀਆ ਤੋਂ ਮੰਗਾ ਕੇ ਦਿੱਤੀ ਤਾਂ ਉਹ ਵੀ ਠੀਕ ਹੋ ਗਿਆ ਸੀ। ਲੋ ਪਸਮ, ਬੰਗ ਪਸਮ, ਸੁੱਚੇ ਮੋਤੀ ਪਸਮ ਤੇ ਆਪਣੀ ਬੰਗ ਪਸਮ, ਸਵਰਨ ਬੰਗ, 4 ਚੀਜ਼ਾਂ ਨੇ ਮਿਕਸ ਕਰਕੇ ਤੁਸੀਂ ਸ਼ਹਿਦ ਨਾਲ ਲਵੋ, ਮਲਾਈ ਨਾਲ ਲਵੋ। ਪਿਸ਼ਾਬ ਵਾਲੇ ਤੁਹਾਡੇ ਬਲੈਡਰ ਨੂੰ ਇੰਨੀ ਮਿਲੇਗੀ ਤਾਕਤ, ਆਪਣੇ ਆਪ ਪਿਸ਼ਾਬ ਨੇ ਠੀਕ ਹੋ ਜਾਣਾ ਹੈ। ਉਹ ਮਨੱਕੇ ਤੇ ਖਜੂਰਾਂ ਹੀ ਦੁੱਧ 'ਚ ਉਬਾਲ ਕੇ ਖਾ ਲੈਣ ਕਰਨ, ਪੀ ਲੈਣ ਕਰਨ ਦੁੱਧ ਨੂੰ, ਜ਼ਿਆਦਾ ਦੇ ਛੁਹਾਰੇ ਦੋ ਉਬਾਲ ਕੇ ਪੀ ਲੈਣ ਕਰਨ। ਮੋਟੀ ਇਲਾਚੀ ਦਾ ਪਾਊਡਰ ਹੀ ਲੈ ਲੈਣ ਜਿਨ੍ਹਾਂ ਨੂੰ ਜ਼ਿਆਦਾ ਆਉਂਦਾ ਹੈ, ਉਹਨਾਂ ਵਾਸਤੇ ਇਹ ਸਾਰਾ ਨੁਕਸਾ ਬਣਿਆ ਹੋਇਆ ਨਾ। ਤੇ ਮੈਂ ਤੁਹਾਨੂੰ ਦੱਸਣ ਲੱਗੀ ਸਾਂ, ਮੈਂ ਆਖਿਆ ਇੱਕ ਭੈਣ ਜੀ ਰੋਜ਼ ਹੀ ਪੁੱਛਦੇ ਨੇ ਫਿਰ ਮੈਨੂੰ 9 ਚੀਜ਼ਾਂ ਦਾ ਤੇਲ ਨਹੀਂ ਮਿਲਦਾ। ਉਹ ਭੈਣ ਨੂੰ ਮੈਂ ਆਖਾਂਗੀ ਦੁਕਾਨਾਂ ਤੋਂ ਨਹੀਂ ਮਿਲਦਾ, ਇਹ 12 ਚੀਜ਼ਾਂ ਦਾ ਤੇਲ, ਉਹਨੇ 9 ਚੀਜ਼ਾਂ ਪਾ ਲਈਆਂ, ਚਲੋ ਫਰਕ ਪਿਆ। ਉਹ ਕਦੀ ਉਹਨੇ ਮੈਂ ਸਾਰਾ ਪੁੱਛਿਆ ਆਈ ਹਾਂ, ਕਿਤੋਂ ਨਾ ਪੁੱਛੋ। 300 ਗ੍ਰਾਮ ਤੇਲ ਪਾ ਲਓ ਤਿਲਾਂ ਦਾ, ਤੇ ਜਿੰਨੀਆਂ ਚੀਜ਼ਾਂ ਮਸਾਲੇ ਸਾਰੇ ਪਾ ਲਓ, ਅਦਰਕ ਪਾ ਲਓ, ਸੁੰਡ ਪਾ ਲਓ, ਲਸਣ ਪਾ ਲਓ, ਕਾਲੀ ਮਿਰਚ ਪਾ ਲਓ, ਹਿੰਗ ਪਾ ਲਓ, ਜਵੈਣ ਪਾ ਲਓ, ਜੀਰਾ ਪਾ ਲਓ, ਦਾਲਚੀਨੀ ਪਾ ਲਓ, ਲੌਂਗ ਪਾ ਲਓ, ਮਗਾਂ ਪਾ ਲਓ, ਮੋਟੀ ਇਲਾਚੀ ਪਾ ਲਓ, ਜੈਫਲ ਪਾ ਲਓ। 12 ਚੀਜ਼ਾਂ ਨੇ। ਤੇਲ ਸਾੜ ਕੇ ਗਰਮ ਦੀ ਮਾਲਿਸ਼ ਕਰਕੇ ਤੇ ਪੱਟੀ ਬੰਨੋ, ਤੁਹਾਡੇ ਗੋਡਿਆਂ ਨੂੰ ਸਾਹ ਆ ਜਾਏਗਾ। ਜਦੋਂ ਉਹ ਭੈਣ ਜੀ ਕਹਿੰਦੀ ਪਾਣੀ ਉਬਾਲ ਕੇ ਪੀਣਾ, ਪਾਣੀ ਉਬਾਲ ਕੇ ਨਾ ਪੀਆ ਕਰੋ ਤੁਸੀਂ। ਜਿਹੜੀ ਥੋੜੀ ਜਿਹੀ ਦਾਲਚੀਨੀ ਟੁਕੜਾ ਪਾ ਲਿਆ, 1 ਚੁਟਕੀ ਜਵੈਣ ਪਾਈ, 2-3 ਕਾਲੀਆਂ ਮਿਰਚਾਂ ਪਾਈਆਂ, ਸੌਂਫ ਇਲਾਚੀ ਪਾਈ, ਉਹ ਦੁੱਧ ਕੱਢਣ ਦਿਆ ਕਰੋ। ਕੱਢ ਕਰਕੇ ਰਿੱਝ ਜਾਏ ਤਾਂ ਪੁਣ ਕੇ ਪੀ ਲਓ। ਉਹ ਤੁਹਾਡੇ ਆ ਤੇਲ ਦੇ ਨਾਲ ਰਲਾਇਆ ਜਿਹੜਾ ਨਾ, ਇਹ ਦਰਦਾਂ ਨੂੰ ਠੀਕ, ਤੇ ਨਾਲੇ ਵਾਈ ਨਹੀਂ ਪੈਂਦਾ ਤੇ ਨਾਲੇ ਉਹ ਠੀਕ ਹੋ ਜਾਂਦਾ ਹੈ। ਜੇ ਉਹ ਮੈਂ ਇਹ ਕਿਹਾ ਸੀ, ਜਿਹੜਾ ਮੁੰਡਾ ਕਹਿੰਦਾ ਨਾ, ਉਹ ਕਹਿੰਦਾ ਸੀ ਮੇਰੀ ਕਮਰ ਬੜੀ ਜੰਗ ਮੁੰਡਾ ਹੈ, ਬਾਹਰੋਂ ਫੂਡ ਫਾਡ ਖਾਂਦੇ ਨੇ, ਕੋਈ ਤਾਕਤਾਂ ਦੀ ਚੀਜ਼ਾਂ ਤਾਂ ਲੈਂਦੇ ਨਹੀਂ ਹੈਗੇ। ਇੱਕ ਤਾਂ ਉਹਨੂੰ ਹੀਟ ਪੈਡ ਬੜੀ ਜ਼ਰੂਰੀ ਉਹ ਥੱਲੇ ਲੈਣ। ਇੱਕ ਅਦਰਕ ਕਰਸ਼ ਕਰਕੇ ਨਾ 1 ਚਮਚ, 1 ਚਮਚ ਸੌਂਫ, ਥੋੜਾ ਦਾਲਚੀਨੀ ਟੁਕੜਾ, ਦੁੱਧ ਉਬਾਲ ਕੇ ਨਾ ਰਿੱਝ ਜਾਏ ਫਿਰ ਪੁਣ ਕੇ ਲਵੇ। ਇਹ ਦਰਦ ਵਾਸਤੇ ਬਹੁਤ ਚੰਗੀ ਚੀਜ਼ ਹੈ। ਇੱਕ ਜਿਹੜੀ ਇਹਨਾਂ ਕਮਰ ਦਰਦ ਹੈ ਉਹਨੂੰ ਕੋਈ ਐਸੀ ਸਖਤ ਜਗ੍ਹਾ ਤੇ ਉਸ ਸਮੇਂ ਤਾਂ ਉਹਨੂੰ ਸਪੋਰਟ ਮਿਲੇਗੀ। ਇੱਕ ਹੀਟ ਪੈ ਦੀ ਵੱਡੀ ਮਿਲਦੀ ਮੇਰੇ ਕੋਲ ਵੀ ਹੈਗੀ, ਵੱਡੀ ਲੱਕ ਥੱਲੇ ਦਿਓ ਤਾਂ ਉਹਦੇ ਨਾਲ ਇੰਨਾ ਆਰਾਮ ਆ ਜਾਂਦਾ, ਬਹੁਤ ਛੇਤੀ ਬਣ ਜਾਂਦਾ ਹੈ। ਇੱਕ ਜਿੰਨੇ ਵੀ ਡਰਾਈ ਫਰੂਟ ਹੈਗੇ ਨੇ ਸਾਰੇ ਘਿਓ ਥੋੜਾ ਜਿਹਾ ਘਿਓ 2-4 ਚਮਚੇ ਪਾ ਕੇ ਉਹਨਾਂ ਨੂੰ ਫਰਾਈ ਕਰਕੇ ਬਾਹਰ ਕੱਢ ਲਓ, ਕੁੱਟ ਲਓ। ਸੌਂਫ, ਜਵੈਣ, ਸੁੰਡ ਤੇ ਕਮਰਕਸ ਪੀਸ ਕੇ ਵਿੱਚ ਪਾਓ, ਤੇ ਥੋੜੇ ਜਿਹੇ ਮੇਥਰੇ ਜਿਹੜੇ ਨੇ ਪੀ ਕੇ ਉਹਨੂੰ ਉਵੇਂ ਹੀ ਪੀਸ ਕੇ ਤੁਸੀਂ ਘਿਓ 'ਚ ਭੁੰਨ ਕੇ ਵੱਖਰੇ ਵਿੱਚ ਰਲਾ ਲਓ ਤਾਂ ਮੁੰਡੇ ਨੂੰ ਖੋਣ ਤੇ ਲੱਕ ਉਹਨਾਂ ਦੇ ਬਿਲਕੁਲ ਠੀਕ ਹੋ ਜਾਏਗਾ। ਤੇ ਇਹ ਥੋੜੇ ਆਪਣੇ ਨਾਲ ਹੀ ਬੰਦਾ ਠੀਕ ਹੋ ਜਾਂਦਾ, ਥੋੜੇ ਨਾਲ ਹੀ ਬਿਮਾਰ ਹੋ ਜਾਂਦਾ। ਇੱਕ ਉਹਨੇ ਕਿਹਾ ਸੀ ਨਾ ਲੰਗ, ਮੈਂ ਤਾਂ ਲੰਗ ਦਾ ਸੌਖਾ ਇਲਾਜ ਜੇ ਮੇਰੇ ਇੱਥੇ ਵੀ ਮੈਂ ਆਪਣੇ ਕਿਸੇ ਨੂੰ ਦਿੱਤੇ ਸੀ। ਜੰਡ ਦੀਆਂ ਫਲੀਆਂ ਪੱਕਣਗੀਆਂ ਅਪ੍ਰੈਲ ਵਿੱਚ ਜਾ ਕੇ, ਕੋਈ ਜਾਵੇ ਨਾ ਇੰਡੀਆ ਜ਼ਰੂਰ ਲਿਆਇਆ ਕਰੋ, ਬਹੁਤ ਅੱਛੀ ਚੀਜ਼ ਹੈ। 5 ਜਗ੍ਹਾ ਦੇ ਨੁਕਸੇ ਨੇ ਇਹਦੇ ਜੰਡ ਦੀਆਂ ਫਲੀਆਂ ਦੇ। ਪੱਕੀਆਂ ਫਲੀਆਂ ਦਾ ਨਾ ਪੀਸ ਕੇ ਪਾਊਡਰ ਬਣਾ ਲਓ। 1 ਚਮਚਾ ਪਾਣੀ ਨਾਲ ਤੁਸੀਂ ਖਾਂਦੇ ਰਹੋ, ਤੁਹਾਡੀ ਲੰਗ 'ਚ ਪਾਣੀ ਹੋਵੇ ਭਾਵੇਂ ਕਿੰਨੀ ਪ੍ਰੋਬਲਮ ਹੋਵੇ ਤੁਹਾਨੂੰ ਆਰਾਮ ਆ ਜਾਏਗਾ।
ਜਿਹੜੀ ਇੱਕ ਲਾਲ ਫਰਕੜੀ 2 ਚੁਟਕੀਆਂ ਹੀ ਗਰਮ ਪਾਣੀ 'ਚ ਘੋਲ ਕੇ ਪੀਂਦੇ ਰਹਿਣ, ਲੰਗ 'ਚ ਜਿਹੜੇ ਸਾਹ ਚੜਦਾ ਹੈ, ਕੋਈ ਮਾੜਾ ਮੋਟਾ ਤੁੱਕਾ ਲਾ ਲੈਣ ਨਾ, ਤੁਲਸੀ ਦਾ ਜਿਹੜੀ ਚਾਹ ਬਣਾ ਕੇ ਪੀ ਲੈਣ, ਤੁਲਸੀ ਦਾ ਰਸ ਪੀ ਕੇ ਵੇਖ ਲੈਣ, ਜੇ ਸਾਹ ਚੜਦਾ ਲੰਗ 'ਚ ਪ੍ਰੋਬਲਮ ਹੁੰਦੀ ਹੈ। ਫਿਰ ਚੂਨ ਸੁਹਾਗਾ ਹੀ ਕਿੱਲ ਕਰਕੇ ਜਿਹਨਾਂ ਨੂੰ ਸਾਹ ਚੜਦਾ ਚੁਟਕੀ ਸ਼ਹਿਦ ਨਾਲ ਚੱਟ ਲੈਣ ਤਾਂ ਉਹਨਾਂ ਨੂੰ ਆਰਾਮ ਆ ਜਾਂਦਾ ਹੈ। ਇਹਨਾਂ 'ਚ ਕੀ ਫਰਕ ਪੈਂਦਾ ਹੈ? ਉਹ ਜਿਹੜੇ ਕਹਿੰਦੇ ਨੇ ਕੰਨ ਬੰਦ ਨੇ, ਇੱਕ ਵਾਰ ਡਾਕਟਰ ਕੋਲ ਜਾ ਕੇ ਕੰਨ ਉਹ ਫੁਹਾਰਾ ਜਿਹਾ ਮਾਰ ਕੇ ਨਾ ਦਵਾਈ ਦਾ ਕੰਨ ਸਾਫ਼ ਕਰਦੇ ਨੇ, ਉਹ ਬਿਲਕੁਲ ਮਿੱਟੀ ਘੱਟਾ ਜਾਂ ਕੋਈ ਵਿੱਚ ਅੜਿਆ ਮੜਿਆ ਹੁੰਦਾ ਉਹ ਨਿਕਲ ਜਾਂਦਾ ਹੈ। ਉਸ ਤੋਂ ਪਿੱਛੇ ਉਹ ਜਿਸ ਸੁਣਦਾ ਨਹੀਂ, ਫਿਰ ਉਹ ਸੁਣਨ ਮੈਂ ਦੱਸ ਦਿਆਂਗੀ। ਮੈਂ ਕਹਿੰਦੀ ਕੰਨਾਂ ਸੁਣਦਾ ਜਿਹੜਾ ਨਾ ਪਹਿਲਾਂ ਕੰਨਾਂ ਨੂੰ ਸਾਫ਼ ਕਰਾਓ, ਕਹਿੰਦੇ ਨੇ ਬੰਦ ਹੋ ਗਏ ਨੇ, ਤੇ ਬੰਦਾਂ ਨੂੰ ਪਹਿਲਾਂ ਖੋਲੋਗੇ ਸਾਫ਼ ਕਰਾਓਗੇ ਤੇ ਦਵਾਈ ਤਾਂ ਹੀ ਸੁਣਨ ਦੀ ਲੱਗੇਗੀ। ਤਾਂ ਕਲੌਂਜੀ ਦਾ ਤੇਲ ਸਾੜ ਕੇ ਕੰਨਾਂ 'ਚ ਪਾ ਲਓ ਨਾ ਬੂੰਦਾਂ, ਉਹਦੇ ਨਾਲ ਹੀ ਸਾਫ਼ ਹੋ ਜਾਂਦੇ ਨੇ ਕੰਨ। ਤੇ ਕੌੜੀ ਗਿਰੀ ਬਦਾਮ ਦੀ ਦਾ ਤੇਲ ਪਾ ਕੇ ਭਰ ਲਓ ਤੇ ਉਹਦੇ ਨਾਲ ਵੀ ਕੰਨ ਸੁਣਨ ਲੱਗ ਜਾਂਦਾ ਹੈ। ਇੱਕ ਦਾਲਚੀਨੀ ਜਿਹੜੀ ਹੈ ਨਾ ਪੀਸ ਕੇ ਥੋੜਾ ਨਿੰਬੂ ਨਿਚੋੜ ਕੇ ਕੰਨਾਂ 'ਚ ਪਾਓ, ਮੈਲ ਨਿਕਲ ਜਾਏਗੀ, ਤੁਹਾਨੂੰ ਸੁਣਨ ਲੱਗ ਜਾਏਗਾ। ਨਾ ਮੈਂ ਹੁਣ ਬਸ ਕਰਦੀ ਪੈ ਤੇ ਤੁਸੀਂ ਕਾਲ ਲੈ ਲਓ। ਕੋਈ ਨਹੀਂ, ਵਾਪਸ ਆ ਜਾਓ ਤੁਸੀਂ। ਠੀਕ, ਫਿਰ ਆਵਾਂਗੇ, ਫਿਰ ਆਵਾਂਗੇ। ਥੈਂਕ ਯੂ ਜੀ, ਥੈਂਕ ਯੂ, ਬਹੁਤ ਧੰਨਵਾਦ ਹੈ ਜੀ। ਤੁਸੀਂ ਵੀ ਸਾਰੇ ਜਣੇ ਲਿਖ ਲਿਆ ਕਰੋ ਤੇ ਫਿਰ ਯਾਦ ਵੀ ਇਸ ਤਰ੍ਹਾਂ ਰਹਿੰਦੇ ਆ। ਤਾਰਿਕ, ਸਤਿ ਸ਼੍ਰੀ ਅਕਾਲ। ਤਾਰਿਕ? ਹਾਂਜੀ, ਤਾਰਿਕ ਬੋਲ ਰਿਹਾ। ਹਾਂਜੀ ਭੈਣ ਜੀ, ਮੇਰੀ ਉਮਰ ਹੈ 58। ਜੰਗ ਹੀ ਆ ਹਜੇ ਤੁਸੀਂ? ਅੱਛਾ, ਤੇ ਉਹ ਨਾ ਤਕਰੀਬਨ 2 ਵੀਕ ਹੋਣ ਲੱਗੇ ਆ। ਮੇਰੇ ਪੈਰਾਂ ਚੋਂ, ਜਿਸ ਤਰ੍ਹਾਂ ਮੇਰੇ ਪੈਰਾਂ ਦੀਆਂ ਉਂਗਲੀਆਂ ਚੋਂ ਔਰ ਉਹਨਾਂ ਥੱਲੇ ਵਾਲੇ ਹਿੱਸੇ ਚੋਂ ਨਾ ਸੇਕ ਨਿਕਲਣਾ ਸ਼ੁਰੂ ਹੋ ਜਾਂਦਾ। ਤੇ ਜਿਸ ਟਾਈਮ ਮੈਂ ਜਿਸ ਤਰ੍ਹਾਂ ਬੈਠਾ ਹੁੰਦਾ ਵਾਂ ਜਾਂ ਮੈਂ ਕੁਛ ਨਹੀਂ ਕਰਦਾ, ਉਸ ਟਾਈਮ ਮੈਂ ਠੀਕ ਰਹਿਣਾ। ਜਦੋਂ ਮੈਂ ਖੜਾ ਹੁੰਦਾ, ਮੈਂ ਜ਼ਿਆਦਾ ਦੇਰ ਤੱਕ ਖੜਾ ਹੋ ਜਾਂਦਾ ਜਾਂ ਕਿਸ ਤਰ੍ਹਾਂ, ਉਦੋਂ ਮੈਨੂੰ ਤਕਲੀਫ ਸ਼ੁਰੂ ਹੋ ਜਾਂਦੀ ਹੈ। ਤੇ ਮੈਂ ਡਾਇਬੈਟਿਕ ਹਾਂ। ਮੈਂ ਪਿਛਲੇ ਦਿਨਾਂ ਦੇ ਮੈਂ ਆਪਣੇ ਡਾਕਟਰ ਹੋ ਗਿਆ, ਉਹਨੂੰ ਮੈਂ ਦੱਸਿਆ ਵੀ ਯਾਰ ਇਹ ਕਿਸੇ ਯਾਨੀ ਮੈਂ ਪਿਲਸ ਲੈਣਾ, ਮੈਂ ਅੱਜ ਤੱਕ ਕੋਈ ਵੈਕਸੀਨ ਵਗੈਰਾ ਉਹ ਨਹੀਂ ਲਾਉਂਦਾ, ਕੋਈ ਇੰਜੈਕਸ਼ਨ ਨਹੀਂ ਲਾਉਂਦਾ। ਹਾਂਜੀ, ਇੰਜੈਕਸ਼ਨ ਜਾਂ ਐਸੀ ਕੋਈ ਚੀਜ਼ ਨਹੀਂ ਲਾਉਂਦਾ। ਓਕੇ, ਉਹਨੇ ਸਾਰਾ ਚੈੱਕ ਕੀਤਾ ਤੇ ਉਹਨੇ ਕਿਹਾ ਨਹੀਂ, ਡਾਇਬੈਟਿਕ ਦੀ ਵਜ੍ਹਾ ਤੋਂ ਨਹੀਂ, ਮੈਂ ਕਿਉਂਕਿ ਮੇਰੇ ਅੰਡਰ ਕੰਟਰੋਲ ਹੈ, 120 110 ਤੋਂ ਉੱਪਰ ਨਹੀਂ ਮੈਂ ਜਾਣਤਾ। ਉਹਨੇ ਮੇਰੇ ਟੈਸਟ ਕਰਾਏ, ਮੇਰੀ ਟੈਸਟ ਰਿਪੋਰਟ ਵੀ ਆਈ, ਉਹ 'ਚ ਵੀ ਉਹਨਾਂ ਨੇ ਕਿਹਾ ਤੇਰੀ ਡਾਇਬਟੀਜ਼ ਬਿਹਤਰੀਨ ਹੈ, ਕੋਈ ਪ੍ਰੋਬਲਮ ਨਹੀਂ ਹੈ। ਤੇ ਮੈਂ ਇਸ ਵਾਸਤੇ ਤੁਹਾਨੂੰ ਭੈਣ ਜੀ ਕਾਲ ਕੀਤੀ ਹੈ। ਤੁਸੀਂ ਵਿਟਾਮਿਨ ਕਿਹੜੇ ਲੈਂਦੇ ਹੋ? ਮੈਂ ਕੋਈ ਵਿਟਾਮਿਨਸ ਨਹੀਂ ਲੈਂਦਾ। ਠੀਕ ਹੈ, ਠੀਕ ਹੈ, ਪੁੱਛ ਲੈਂਦੇ ਹਾਂ। ਹੋਰ ਵੀ ਕਈਆਂ ਦੇ ਦੁਖਦੇ ਆ, ਪੁੱਛ ਲੈਂਦੇ ਹਾਂ ਆਪਾਂ। ਭੈਣ ਜੀ ਦੁਖਦੇ ਨਹੀਂ, ਮੈਂ ਤੁਹਾਨੂੰ ਦੱਸਿਆ ਸੇਕ ਜਿਸ ਤਰ੍ਹਾਂ ਸੇਕ ਨਿਕਲਦਾ। ਹਾਂ ਠੀਕ ਹੈ। ਹਾਂ, ਦਰਦ ਵੀ ਭੈਣ ਜੀ ਕਦੀ ਹੋਣੀ ਸੀ, ਕਦੀ ਹੋਣੀ ਆ। ਹਾਂਜੀ ਹਾਂਜੀ, ਠੀਕ ਹੈ ਜੀ, ਸੁਣਦੇ ਰਹੋ। ਥੈਂਕ ਯੂ ਜੀ, ਥੈਂਕ ਯੂ, ਬਹੁਤ ਧੰਨਵਾਦ ਹੈ ਜੀ। ਸੇਕ ਬਹੁਤਿਆਂ ਦੇ ਨਿਕਲਦਾ, ਬਸ ਸੇਕ ਤੋਂ ਦੱਸਦੇ ਵੀ ਹੁੰਦੇ ਆ, ਪਰ ਚਲੋ ਹੁਣ ਆਪਾਂ ਇੱਕ ਬ੍ਰੇਕ ਲੈ ਲੈਂਦੇ। ਜਿਹੜੇ ਹੋਲਡ ਤੇ ਪਲੀਜ਼ ਹੋਲਡ ਤੇ ਬਣੇ ਰਹਿਣਾ। 4082725260 ਇੱਕ ਬ੍ਰੇਕ ਤੋਂ। ਸਾਰੇ ਹੀ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਪ੍ਰੋਗਰਾਮ ਸਿਹਤ ਸੰਭਾਲ ਪ੍ਰੋਗਰਾਮ ਦੇ ਵਿੱਚ ਇਸ ਹਿੱਸੇ ਦੇ ਵਿੱਚ ਵੀ ਆਪਾਂ ਤੁਹਾਡੀਆਂ ਕਾਲਸ ਲਵਾਂਗੇ। ਜੇ ਤੁਹਾਡੇ ਕੋਲ ਕੋਈ ਨੁਸਖਾ ਹੈਗਾ ਤਾਂ ਉਹ ਤੁਸੀਂ ਦੱਸ ਸਕਦੇ ਆ, ਸ਼ੇਅਰ ਕਰ ਸਕਦੇ ਆ। 4082725200 ਸਟੂਡੀਓ ਦਾ ਫੋਨ ਨੰਬਰ ਆ, ਕਾਲ ਕਰਕੇ ਤੁਸੀਂ ਗੱਲਬਾਤ ਕਰ ਸਕਦੇ ਆ। ਫੀਡਬੈਕ ਪਲੀਜ਼ ਜ਼ਰੂਰ ਦਿਆ ਕਰੋ, ਜੋ ਤੁਹਾਨੂੰ ਪਤਾ ਆ ਉਹਦੇ ਬਾਰੇ ਤੁਸੀਂ ਜ਼ਰੂਰ ਸ਼ੇਅਰ ਕਰੋ। ਕਈ ਚੀਜ਼ਾਂ ਪੁੱਛੀਆਂ ਗਈਆਂ ਉਹਦੇ ਬਾਰੇ ਵੀ। ਅਤੇ ਉਸੇ ਦੇ ਨਾਲ ਦੱਸੀਏ, ਸਾਡੇ ਕੋਲ ਕੋਈ ਡਾਕਟਰ ਨਹੀਂ ਹੁੰਦਾ, ਸਿਰਫ ਅਤੇ ਸਿਰਫ ਸਾਡੇ ਸਰੋਤੇ ਹੁੰਦੇ ਆ। ਉਹੀ ਇਲਾਜ ਪੁੱਛਦੇ ਆ ਅਤੇ ਸਾਡੇ ਸਰੋਤੇ ਹੀ ਇਲਾਜ ਦੱਸ ਦਿੰਦੇ ਆ। ਅਤੇ ਤੁਸੀਂ ਵੀ ਸ਼ੇਅਰ ਕਰ ਸਕਦੇ ਆ, ਜੇ ਤੁਹਾਨੂੰ ਕੋਈ ਪ੍ਰੋਬਲਮ ਆ, ਤੁਸੀਂ ਕੁਝ ਪੁੱਛਣਾ ਆ ਜਾਂ ਤੁਸੀਂ ਕੁਝ ਦੱਸਣਾ ਆ, ਬਹੁਤਾ ਕੁਝ ਪੁੱਛਿਆ ਗਿਆ ਸੀਗਾ, ਤੁਸੀਂ ਉਹਦੇ ਬਾਰੇ ਦੱਸਣਾ ਆ, ਕੁਝ ਲਿਖਿਆ ਹੋਇਆ ਆ, ਸ਼ੇਅਰ ਕਰਨਾ ਆ, ਕਰ ਸਕਦੇ ਆ। ਕਿਉਂਕਿ ਕਈ ਵਾਰੀ ਤੁਹਾਡੇ ਨਾਲ ਕਈ ਨਵੇਂ ਸਰੋਤੇ ਜੁੜਦੇ ਆ ਅਤੇ ਉਹਨਾਂ ਨੇ ਕਦੀ ਸੁਣਿਆ ਨਹੀਂ ਹੁੰਦਾ ਪ੍ਰੋਗਰਾਮ, ਅਤੇ ਉਹ ਫਿਰ ਪੁੱਛਦੇ ਆ। ਕਈ ਵਾਰੀ ਆਪਾਂ ਨੂੰ ਇਹ ਹੋ ਜਾਂਦਾ ਕਿ ਬਾਰ-ਬਾਰ ਦੱਸੀ ਜਾਂਦੇ ਆ, ਕਿਉਂਕਿ ਬਹੁਤ ਸਾਰੇ ਲੋਕਾਂ ਨੂੰ ਆਰਾਮ ਆ ਚੁੱਕਾ ਹੈ ਕਈਆਂ ਚੀਜ਼ਾਂ ਤੋਂ। ਕੰਟਰੋਲ ਦੇ ਵਿੱਚ ਬਹੁਤੇ ਲੋਕਾਂ ਨੇ ਬਹੁਤਾ ਕੁਛ ਕਰ ਲਿਆ, ਅਤੇ ਫਿਰ ਉਹਨਾਂ ਨੂੰ ਜਦੋਂ ਆਰਾਮ ਆ ਜਾਂਦਾ ਹੈ ਤਾਂ ਫਿਰ ਉਹ ਠੀਕ ਠਾਕ ਹੋ ਜਾਂਦੇ। ਅਤੇ ਪਰ ਉਹਨਾਂ ਨੂੰ ਵੀ ਰਿਕੁਐਸਟ ਕਰਦੇ ਹਾਂ ਕਿ ਤੁਸੀਂ ਵੀ ਦੱਸ ਦਿਆ ਕਰੋ ਆਣ ਕੇ। 408272 ਸਟੂਡੀਓ ਦਾ ਫੋਨ ਨੰਬਰ ਹੈ। ਡਾਕਟਰ ਸਾਡੇ ਕੋਲ ਕੋਈ ਨਹੀਂ, ਸਿਰਫ ਸਾਡੇ ਸਰੋਤੇ ਹੁੰਦੇ ਆ। ਅਤੇ ਇਹੀ ਦੱਸਣਾ ਚਾਹੁੰਦੇ ਹਾਂ ਕਿ ਇੱਥੇ ਲਾਇਸੈਂਸ ਵਾਲਾ ਕੋਈ ਨਹੀਂ ਬੈਠਾ ਹੈ। ਅਤੇ ਚੱਲਾਂਗੇ ਤੁਹਾਡੀਆਂ ਕਾਲਸ ਵੱਲ। ਕਾਲਸ ਲੈਣ ਤੋਂ ਪਹਿਲਾਂ ਧੰਨਵਾਦ ਸਾਡੇ ਸਪੋਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪੋਂਸਰ ਕੀਤਾ, ਸਭ ਤੱਕ ਪਹੁੰਚਾਇਆ। ਬੀਸਲਾ ਪਰਿਵਾਰ, ਤੇਜਿੰਦਰ ਸਿੰਘ ਗਿੱਲ, ਬੇਕਰਸਫੀਲਡ, ਪਰਵਿੰਦਰ ਸਿੰਘ ਧਾਲੀਵਾਲ, ਬਲਵੰਤ ਕੌਰ ਮੰਗਟ, ਓਹਾਇਓ, ਸੰਤ ਸਿੰਘ ਤੇ ਦੇਬਾ ਟਰਲਿਕ, ਸੁਰਿੰਦਰ ਕੌਰ ਸੰਘਾ, ਸ਼ਿਕਾਗੋ, ਜਸਵਿੰਦਰ ਸਿੰਘ, ਦਰਸ਼ਨ ਕੌਰ ਗਿੱਲ, ਜੂਬਾ ਸਿਰ,
ਬਲਜੀਤ ਸਿੰਘ, ਹਰਦੀਪ ਕੌਰ ਧਾਂਸੀ, ਜਸਵਿੰਦਰ ਕੌਰ ਸੈਕਰਾਮੈਂਟੋ, ਕੁਲਵੰਤ ਸਿੰਘ, ਨਵਿੰਦਰ ਕੌਰ ਡਬਲਨ, ਜਚਾਰ ਸਿੰਘ, ਸੁਰਿੰਦਰ ਕੌਰ ਗਿੱਲ ਐਲ ਗਰੁੱਪ, ਮੁਸ਼ਿਆਨਾ ਪਰਿਵਾਰ ਜੂਨੀਅਰ ਸਿਟੀ, ਹਰਜੀਤ ਸਿੰਘ ਲੈਥਰੋਪ, ਸੁਰਿੰਦਰਜੀਤ ਕੌਰ ਸੈਂਟਾ ਕਲੇਅਰ, ਸਨਰੀਤ ਕੌਰ ਸ਼ੇਰਗਿੱਲ ਬੇਕਰਸਫੀਲਡ, ਗੁਰਮੀਤ ਸਿੰਘ, ਸਰਜੀਤ ਕੌਰ ਚੱਲੀ ਐਸਕਲੋਨ, ਬਹਾਦਰ ਸਿੰਘ ਜਿਨ੍ਹਾਂ ਦਾ ਫ਼ੋਨ ਨੰਬਰ 5592890013। ਇਹਨਾਂ ਤੋਂ ਤੁਸੀਂ ਹੋਮੋਪੈਥੀ ਦੀ ਇਨਫੋਰਮੇਸ਼ਨ ਲੈ ਸਕਦੇ ਹੋ। ਆਪ ਸਭ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਪ੍ਰੋਗਰਾਮਾਂ ਨੂੰ ਤੁਸੀਂ ਸਪਾਂਸਰ ਕਰਦੇ ਹੋ, ਸਭ ਤੱਕ ਪਹੁੰਚਾਉਂਦੇ ਹੋ, ਬਹੁਤ ਬਹੁਤ ਤਹਿ ਦਿਲ ਤੋਂ ਧੰਨਵਾਦ। ਚਲਾਂਗੇ ਹੁਣ ਤੁਹਾਡੀਆਂ ਕਾਲਸ ਵੱਲ। ਸਾਡੇ ਨਾਲ ਜੁੜੇ ਨੇ ਗੁਰਮੀਤ ਕੌਰ ਜੀ। ਸਤਿ ਸ਼੍ਰੀ ਅਕਾਲ ਬਲਵਿੰਦਰ ਜੀ। ਸਤਿ ਸ਼੍ਰੀ ਅਕਾਲ ਬਲਵਿੰਦਰ ਜੀ, ਮੈਂ ਪਿਛਲੀ ਵੀਕ ਵੀ ਪੁੱਛਿਆ ਸੀ, ਮੇਰੇ ਬੇਟੇ ਦੇ ਪੈਰ ਬਹੁਤ ਖਰਾਬ ਹੋਏ ਹੈ ਨਾ। ਹਾਂਜੀ। ਜਿਵੇਂ ਬਗੀਚਿਆਂ ਕੋਲੋਂ ਹਨ ਤੇ ਮੂਹਰਲੇ ਪੰਜੇ ਉਹ ਪਿਲਕਰੇ ਜੇ ਹੋ ਕੇ ਪਾਣੀ ਜਿਹਾ ਲੱਗ ਕੇ ਹੋਰ ਹੀ ਹੋਏ ਪਏ ਆ ਪੈਰ, ਬਾਹਲੇ ਥੱਲੇ ਸੋਜ ਹੋਈ ਪਈ ਆ, ਨਾਲ ਪੀੜ ਹੁੰਦੀ ਆ, ਜਿਵੇਂ ਜੋੜ ਦੁਖਦੇ ਸਾਰੇ। ਤੇ ਜਿਹੜੇ ਪਿਛਲੇ ਵੀਕ ਇਲਾਜ ਦੱਸੇ ਸੀ ਇਹ ਕੋਈ ਕੀਤਾ ਸੀਗਾ ਫਰਕ ਹੀ ਨਿੰਮ ਵਾਲਾ। ਅੱਛਾ, ਕੋਈ ਫਰਕ ਨਹੀਂ ਪਿਆ ਤੇ ਨਾਲੇ ਮੇਰਾ ਸਾਹ ਬਹੁਤ ਚੜਦਾ। ਤੁਹਾਨੂੰ ਸਾਹ ਚੜਦਾ? ਠੀਕ ਹੈ, ਹਾਂਜੀ ਠੀਕ ਹੈ, ਓਕੇ ਜੀ। ਜੇ ਹੋਇਆ ਕੋਈ ਜ਼ਰੂਰ। ਜਿਹੜੇ ਤਾਂ ਤੁਹਾਡੇ ਬੇਟੇ ਦੇ ਆ ਉਹਦੇ ਤੇ ਤਾਂ ਕਾਫੀ, ਮੈਂ ਦੁਬਾਰਾ ਵੀ ਪ੍ਰੋਗਰਾਮ ਸੁਣਿਆ ਸੀ, ਕਾਫੀ ਲੋਕਾਂ ਨੇ ਦੱਸਿਆ ਸੀਗਾ ਕਿਉਂਕਿ ਉਹ ਇੱਕੋ ਦਮ ਨਹੀਂ ਹੋ ਗਿਆ, ਕਿਉਂਕਿ ਸਕਿਨ ਦੇ ਵਿੱਚ ਪਹਿਲਾਂ ਕੁਛ ਅੰਦਰ ਹੋਇਆ, ਫਿਰ ਉਹ ਬਾਹਰ ਨੂੰ ਨਿਕਲਿਆ ਤੇ ਹੁਣ ਉਹ ਚੁੰਦੇ ਆ। ਸੋ ਕਰੀ ਚਲੋ, ਬਸ ਇਹ ਥੋੜ੍ਹਾ ਫਰਕ ਪਊਗਾ, ਥੋੜ੍ਹਾ ਟਾਈਮ ਠਹਿਰ ਕੇ ਪਊਗਾ। ਪਰ ਬਹੁਤੀ ਵਾਰੀ ਆਪਾਂ ਕੋਕੋਨਟ ਦੇ ਆਇਲ ਦੇ ਵਿੱਚ ਮੁਸ਼ਕਪੂਰ ਜਿਹੜਾ ਦੱਸਦੇ ਆ ਨਾ, ਬਸ ਉਹਨੂੰ ਵੀ ਲੋਕਾਂ ਨੇ ਬਹੁਤ ਆਰਾਮ ਆਉਂਦਾ ਹੈ। ਜਿਹੜੇ ਕਈ ਸਾਲਾਂ ਦੀਆਂ ਬਿਮਾਰੀਆਂ ਨਾ, ਉਹਦੇ ਤੋਂ ਵੀ ਆਰਾਮ ਆਇਆ ਸਕਿਨ ਨੂੰ। ਕਰਦੇ ਰਹੋ, ਭਾਵੇਂ ਸਾਰੀਆਂ ਚੀਜ਼ਾਂ ਕਰੋ, 2-3 ਵਾਰੀ ਕਰੋ, ਜਿੰਨਾ ਚਿਰ ਉਹ ਘਰ ਹੁੰਦਾ ਹੈ ਆਪ ਲਾ ਦਿਆ ਕਰੋ। ਕਈ ਵਾਰੀ ਨਿਆਣੇ ਆਪ ਨਹੀਂ ਲਾਉਂਦੇ, ਪਰ ਆਰਾਮ ਜ਼ਰੂਰ ਆਊਗਾ ਉਹਨੂੰ, ਕਿਉਂਕਿ ਉਹਨੂੰ ਹੈਗੀ ਉਹ ਇਨਫੈਕਸ਼ਨ ਹੀ ਆ ਕਿਸੇ ਨਾ ਕਿਸੇ ਦਵਾਈ ਦੀ, ਜਿਹੜੀ ਉੱਥੇ ਉਹਦੇ ਲੱਗੀ। 408-272-5200 ਪਰਮਿੰਦਰ। ਹਾਂਜੀ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮਸਲਦਾਰੀ ਆਈ ਆ। ਹਾਂਜੀ ਜਿਹੜੇ ਕਹਿੰਦੇ ਸੀ ਨਾ ਮੈਨੂੰ ਖੰਘ ਨਹੀਂ ਹਟਦੀ। ਹਾਂਜੀ, ਇਹ ਫੀਡਬੈਕ ਆ, ਖੰਘ ਚਾਹੇ ਸੁੱਕੀ ਆ, ਚਾਹੇ ਗਿੱਲੀ ਆ, ਚਾਹੇ ਜਿਹੀ ਜਿਹੀ ਮਰਜ਼ੀ ਆ। ਹਾਂਜੀ। ਨੰਬਰ 1 ਤੇ ਤਾਂ ਘਰੇ ਖਸਖਸ ਹੋਊਗੀ, ਰਾਤ ਨੂੰ ਪੈਣ ਲੱਗੇ ਉਹ 1 ਚਮਚਾ ਘਿਓ ਦਾ ਪਾ ਲੈਣ, 1 ਚਮਚਾ ਉਹਨੂੰ ਪਹਿਲਾਂ ਥੋੜਾ ਜਿਹਾ ਘਿਓ ਨੂੰ ਵੀ ਤੇਜ਼ ਗਰਮ ਕਰ ਲੈਣ। ਉਹਦੇ ਬਾਅਦ ਉਹਦੇ 'ਚ 1 ਚਮਚਾ ਖਸਖਸ ਦਾ ਪਾ ਕੇ ਨਾ ਥੋੜਾ ਜਿਹਾ, ਜਿਵੇਂ ਆਪਾਂ ਤੜਕਾ ਲਾਉਂਦੇ ਹੁੰਦੇ ਹਾਂ ਉਹਦੇ 'ਚ ਤੜਕਾ ਲਾ ਕੇ ਉਹਦੇ 'ਚ ਪੌਣਾ ਗਲਾਸ ਪਾਣੀ ਦਾ ਪਾ ਲੈਣ। ਅੱਛਾ, ਪਾਣੀ ਪੌਣਾ ਗਲਾਸ? ਹਾਂਜੀ, ਪਾਣੀ ਪਾਉਣਾ, ਦੁੱਧ ਨਹੀਂ ਪਾਉਣਾ। ਪਾਣੀ ਪਾ ਕੇ ਖਸਖਸ ਨੂੰ ਪਹਿਲਾਂ ਪੀਸ ਲੈਣਾ, ਥੋੜਾ ਜਿਹਾ ਪਾਣੀ ਪਾ ਕੇ ਨਾ ਆਪਣੇ ਉਹ ਜਿਹਦੇ 'ਚ ਆਪਾਂ ਇਲਾਇਚੀ ਲੂਚੀ ਕੁੱਟਦੇ ਹਾਂ ਉਹਦੇ 'ਚ ਪੀਸੀ ਜਾਂਦੀ ਆ, ਉਹ 'ਚ ਪੀਸ ਕੇ ਰੱਖ ਲੈਣਾ ਤੇ ਉਹਦੇ ਵਿੱਚ ਉਹਨੂੰ ਤੜਕਾ ਲਾ ਲੈਣਾ। ਤੜਕਾ ਲਾ ਕੇ ਉਹ ਜਦੋਂ ਉਬਲਣ ਲੱਗ ਗਿਆ ਥੋੜੀ ਜਿਹੀ ਸ਼ੂਗਰ ਪਾ ਕੇ ਉਹਨੂੰ ਪੀ ਕੇ ਪੈ ਜਾਓ। 2 ਜਾਂ 3 ਦਿਨ ਲੈਣੀ ਪਊਗੀ। ਵੈਸੇ ਤਾਂ ਉਹਨਾਂ ਨੂੰ ਸਵੇਰ ਨੂੰ ਪਤਾ ਲੱਗ ਜੂਗਾ, ਨਾ ਸਾਰੀ ਰਾਤ ਖੰਘ ਆਵੇ, ਨਾਲੇ ਨੀਂਦ ਵਧੀਆ ਆਊਗੀ। ਨੰਬਰ 2 ਤੇ ਨਾਲ ਹੀ ਇਹਦੇ ਉਹਨਾਂ ਨੇ ਕੀ ਕਰਨਾ, ਮਗਾ ਆਪ ਪੀਸ ਲੈਣ 2 ਚਮਚੇ, ਤੇ 2 ਚਮਚੇ ਮਗਾ ਦਾ ਪਾਊਡਰ ਹੋ ਜੂਗਾ, 2 ਹੀ ਚਮਚੇ ਹੋ ਜੂਗਾ ਕਾਲੀ ਮਿਰਚ ਦਾ ਪਾਊਡਰ, 2 ਚਮਚੇ ਹੀ ਹੋ ਜੂਗਾ ਖੰਡ ਦਾ ਪਾਊਡਰ, ਤੇ ਉਹਦੇ ਵਿੱਚ 1 ਚਮਚਾ ਹਲਦੀ ਮਿਲਾ ਕੇ ਰੱਖ ਲੈਣ ਤੇ ਉਹਨੂੰ ਉਹ ਸ਼ਹਿਦ ਨਾਲ, ਜਿਵੇਂ ਆਮ ਹਫ਼ਤੇ 'ਚ ਵੀ ਕਦਾ ਦਿਨ ਚੱਟਦੇ ਰਹਿਣ, ਤਾਂ ਮੈਂ ਕਹਿੰਦੀ ਉਹਨਾਂ ਨੂੰ ਖੰਘ ਨਹੀਂ ਹੋਊਗੀ ਗਰੰਟੀ ਨਾਲ। ਆਪਣੇ ਰੇਡੀਓ 'ਤੇ ਸੁਣਿਆ ਹੋਇਆ, ਸਾਡੇ ਘਰੇ ਹਮੇਸ਼ਾ ਬਣਿਆ ਹੀ ਰਹਿੰਦਾ ਇਹ, ਕਿਉਂਕਿ ਮੇਰੇ ਮਦਰ ਬਜ਼ੁਰਗ ਨੇ, ਉਹਨਾਂ ਨੂੰ ਮੈਂ ਦਿੰਦੀ ਰਹਿੰਦੀ ਹਾਂ। ਤੇ ਉਸ ਤੋਂ ਬਾਅਦ ਜਿਹੜੇ ਕਹਿੰਦੇ ਸੀਗੇ ਗਿਲਟੀਆਂ ਨੇ, ਆਪਣੇ ਰੇਡੀਓ 'ਤੇ ਦੱਸਿਆ ਸੀਗਾ, ਇੱਕ ਬੀਬੀਆਂ ਨੇ ਫੀਡਬੈਕ ਦਿੱਤੀ ਸੀ, ਉਹ ਕਹਿੰਦੇ ਸੀ ਮੈਂ ਜਿਹੜੀ ਚਾਹ ਪੀਣਾ ਉਹ ਮੈਂ ਗ੍ਰੀਨ ਟੀ ਪੀਣਾ, ਮੈਂ ਦੂਜੀ ਚਾਹ ਪੀਣਾ ਹਟ ਗਿਆ, ਦੁੱਧ ਤੇ ਚਾਹ ਨਹੀਂ ਮੈਂ ਲੈਂਦਾ ਤੇ ਮੇਰੇ ਗਿਲਟੀਆਂ ਠੀਕ ਹੋ ਗਈਆਂ। ਹੁਣ ਉਹ ਇਹ ਕਰਕੇ ਦੇਖ ਲੈਣ। ਹਾਂਜੀ, ਬਿਲਕੁਲ, ਇਹਦੀ ਉੱਦਾਂ ਵੀ ਫੀਡਬੈਕ ਆਈ ਆ। ਹਾਂਜੀ, ਉਹ ਕਰਕੇ ਦੇਖ ਲੈਣ ਤਾਂ ਉਹ ਗਿਲਟੀਆਂ ਵੀ ਮਤਲਬ ਉਹਨਾਂ ਦੇ ਠੀਕ ਹੋ ਜਾਣਗੀਆਂ। ਓਕੇ ਜੀ, ਥੈਂਕ ਯੂ ਜੀ। ਥੈਂਕ ਯੂ। ਤੁਸੀਂ ਇੰਨਾ ਦੇਰ ਹੋਲਡ ਕਰਕੇ ਰੱਖਿਆ, ਤੁਸੀਂ ਫੀਡਬੈਕ ਦੇਣੀ ਸੀ, ਇਲਾਜ ਦੱਸਣੇ ਸੀਗੇ। ਵੈਸੇ ਆ ਜਿਹੜੀ ਖੰਘ ਆ ਨਾ, ਵੈਸੇ ਇਹ ਤਾਂ ਰਾਮ ਬੋਤਿਆਂ ਨੂੰ ਆਉਂਦਾ ਆ, ਜਿਹੜੀਆਂ ਚੀਜ਼ਾਂ ਇਹਨਾਂ ਨੇ ਦੱਸੀਆਂ। ਇਹ ਤਾਂ ਬਹੁਤ ਪੁਰਾਣਾ ਨੁਸਖਾ ਆ, ਤੇ ਦੇਖ ਲਓ ਉਹਨੇ ਘਰ 'ਚ ਬਣਾ ਕੇ ਰੱਖਿਆ। ਪਰ ਜੇ ਕਰਾਂਗੇ ਹੀ ਨਾ, ਕਈਆਂ ਨੂੰ ਖਸਖਸ ਦਾ ਹੀ ਨਹੀਂ ਪਤਾ ਵੀ ਖਸਖਸ ਹੁੰਦੀ ਕੀ ਆ। ਸਟੋਰ 'ਤੇ ਜਾਓ, ਚੀਜ਼ਾਂ ਦੇ ਨਾਂ ਲਾ ਦਿਓ ਅਤੇ ਉਹਨਾਂ ਨੂੰ ਪੁੱਛ ਲਓ ਕਿੱਥੇ ਪਈਆਂ, ਉਹ ਦੱਸ ਦਿੰਦੇ ਆ ਸਟੋਰਾਂ ਵਾਲੇ। ਵੈਸੇ ਤੁਸੀਂ ਦੇਖ ਲਓ ਉੱਥੇ ਲਿਖਿਆ ਹੁੰਦਾ, ਪੁੜੀਆਂ ਜਿਹੀਆਂ ਬਣਾ ਕੇ ਰੱਖੀਆਂ ਹੁੰਦੀਆਂ ਉਹਨਾਂ ਨੇ, ਪੁੜੀਆਂ ਨਹੀਂ, ਬੈਗ ਹੁੰਦੇ ਆ ਪਲਾਸਟਿਕ ਦੇ, ਉਹਨਾਂ ਦੇ ਉੱਤੇ ਲਿਖਿਆ ਹੁੰਦਾ ਪਿਆ ਚੀਜ਼ ਕਿਹੜੀ ਆ ਅਤੇ ਆਹ ਚੀਜ਼ ਕਿਹੜੀ ਆ। ਜਸਵੰਤ।
ਹੈਲੋ ਭੈਣ ਜੀ, ਸਤਿ ਸ਼੍ਰੀ ਅਕਾਲ ਤੇ ਸਾਰੇ ਸਰੋਤਿਆਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਮੇਰਾ ਕੁਐਸਚਨ ਆ ਜੀ, ਇੱਥੇ ਪਹਿਲਾਂ ਤਾਂ ਮੈਂ ਦੱਸਦਾ ਕਿ ਇੱਥੇ ਠੰਡ ਆ, ਸਿਆਟਲ ਤੋਂ ਆ ਮੈਂ। ਤੇ ਦੂਸਰੀ ਗੱਲ, ਮੈਨੂੰ ਪਿਛਲੇ ਐਤਵਾਰ ਸ਼ਾਮ ਨੂੰ ਨਾ ਵਾਸ਼ਰੂਮ ਗਈ ਨੂੰ ਤੇ ਮੈਨੂੰ ਬੇਹੋਸ਼ ਹੋਣ ਦੇ ਕਾਰਨ ਮੇਰੀ ਪਿੱਠ ਤੇ ਸੱਟ ਲੱਗੀ ਆ। ਅੱਛਾ। ਤੇ ਉਸ ਤੋਂ ਬਾਅਦ ਫਿਰ ਮੈਨੂੰ ਐਮਰਜੈਂਸੀ ਵੀ ਲਿਆ ਤੇ ਉਹਨਾਂ ਨੇ ਦੱਸਿਆ ਐਕਸਰੇ ਵਗੈਰਾ ਕਰਕੇ ਵੀ ਇਨਫੈਕਸ਼ਨ ਆ ਗਿਆ ਆ ਰੀੜ੍ਹ ਦੀ ਹੱਡੀ ਤੇ। ਅੱਛਾ। ਤੇ ਹੁਣ ਉਹ ਨਾ ਦਰਦ ਬਹੁਤ ਹੁੰਦੀ ਆ, ਪਤਾ ਨਹੀਂ ਹੁਣ ਸਮਝ ਨਹੀਂ ਲੱਗਦੀ ਪਈ ਕੀ ਕੀਤਾ ਜਾਏ। ਬਖਸ਼ੀਆਂ ਵਿੱਚ ਬਹੁਤ ਦਰਦ ਹੁੰਦੀ ਆ ਤੇ ਬੈਕ 'ਚ ਦਰਦ ਹੁੰਦੀ ਥੱਲੇ ਵਾਲੇ ਪਾਸੇ। ਠੀਕ ਆ। ਪਲੀਜ਼ ਜੇ ਕਿਸੇ ਨੂੰ ਕੁਛ ਪਤਾ ਆ ਤੇ ਉਹ ਮੈਨੂੰ ਥੋੜਾ ਜਿਹਾ ਦੱਸਣ, ਮੈਂ ਉਹ ਕਰਨਾ ਸ਼ੁਰੂ ਕਰਾਂ। ਠੀਕ ਹੈ ਜੀ। ਬਹੁਤ ਬਹੁਤ ਸ਼ੁਕਰੀਆ ਹੋਏਗਾ ਜੇ ਕਿਸੇ ਭੈਣ ਭਰਾ ਨੂੰ ਕੋਈ ਹੈਗੀ ਆ ਨੌਲੇਜ ਇਹਦੇ ਬਾਰੇ ਜਾਂ ਕਿਸੇ ਨਾਲ ਕੁਛ ਹੋਇਆ ਹੋਵੇ ਤਾਂ ਪਲੀਜ਼ ਦੱਸ ਦੇਣ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਥੈਂਕ ਯੂ ਜੀ, ਥੈਂਕ ਯੂ। ਜ਼ਰੂਰ ਦੱਸ ਦਿਓ ਜੇ ਬੋਡੀ ਦੇ ਵਿੱਚ ਕਿਤੇ ਵੀ ਇਨਫੈਕਸ਼ਨ ਆ ਕੀ ਲੈਣਾ ਚਾਹੀਦਾ ਆ। ਹਰਜਿੰਦਰ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਹਾਂ, ਤੁਹਾਡਾ ਪ੍ਰੋਗਰਾਮ ਬਹੁਤ ਵਧੀਆ, ਸਾਰੇ ਸੁਣਦੇ ਆ। ਮੈਂ ਪੁੱਛਣਾ ਸੀ ਸ਼ੂਗਰ ਤੋਂ ਮੈਂ ਸੁਣਿਆ ਕਿੰਨੀ ਵਾਰੀ ਹੈ ਪਰ ਮੈਨੂੰ ਪੂਰੀ ਸਮਝ ਨਹੀਂ ਲੱਗੀ ਵੀ ਛੋਲੇ ਭਿਓ ਕੇ ਤਾਂ ਰੱਖ ਲਈਦੇ ਆ ਦੁੱਧ ਦੇ ਵਿੱਚ, ਕਿ ਉਹ ਫਰਿੱਜ 'ਚ ਰੱਖਣੇ ਇੰਨਾ ਟਾਈਮ ਤੇ ਬਾਹਰ ਰੱਖਣੇ ਆ, ਫਿਰ ਉਹ ਉਬਾਲਣੇ ਜਾਂ ਕੱਚੇ ਖਾਣੇ? ਰਾਤ ਨੂੰ ਭਿਓ ਲਓ, ਠੰਡੀ ਆ ਤੁਹਾਡੇ ਤਾਂ ਬਾਵਾ ਹੀ ਠੰਡ ਹੋ ਜਾਂਦੀ ਆ। ਹਾਂਜੀ, ਤਰ੍ਹਾਂ ਦੇ ਹੀਟ ਲੱਗੇ ਹੁੰਦੇ, ਕੋਈ ਨਾ ਨਹੀਂ ਦੁੱਧ ਬਾਹਰ ਪਿਆ ਰਹੂ। ਹਾਂਜੀ, ਛੱਕ ਦੁੱਧ ਨਾ ਪੀਓ, ਵਿੱਚੋਂ ਛੋਲੇ ਕੱਢ ਕੇ ਖਾ ਲਿਓ। ਹਾਂਜੀ, ਕੱਚੇ ਖਾਣੇ? ਕੱਚੇ ਖਾਣੇ ਆ। ਹਾਂਜੀ, ਤੜਕਾ ਨਹੀਂ ਲਾਉਣਾ। ਹਾਂ ਠੀਕ ਆ। ਦੂਸਰਾ ਨਾ ਮੈਨੂੰ ਲੂਪਸ ਆ, ਮੈਂ ਤੁਹਾਨੂੰ ਲੱਗੇ ਕਿ ਦੱਸਿਆ ਦਵਾਈ ਬਹੁਤ ਸਟਰੋਂਗ ਆ, ਮੈਂ 3 ਗੋਲੀਆਂ ਖਾਂਦੀ ਆ। ਕਾਹਦੀ? ਉਹ 3 ਗੋਲੀਆਂ ਲੂਪਸ ਆ। ਅੱਛਾ। ਉਹਦੇ ਬਹੁਤ ਟਾਈਮ ਦੀ ਆ, ਮੈਨੂੰ ਲੱਗਦਾ 25 ਸਾਲ ਹੀ ਹੋ ਗਏ ਹਲੇ ਆ। ਤੇ ਪਹਿਲਾਂ ਤਾਂ ਮੈਂ ਐਲਰਜੀ ਕੀਤੀ, ਧਿਆਨ ਨਾਲ ਖਾਂਦੀ ਨਹੀਂ ਸੀ, ਦਰਦਾਂ ਬਹੁਤ ਹੁੰਦੀਆਂ ਸੀ ਤੇ ਇੰਨਾ ਧਿਆਨ ਨਹੀਂ ਸੀ ਕਰਦੀ। ਫਿਰ ਮੈਨੂੰ ਇੱਕਦਮ ਹੌਸਪੀਟਲ ਜਾਣਾ ਪਿਆ, ਉਸ ਤੋਂ ਪਿੱਛੋਂ ਡਾਕਟਰ ਮਿਲ ਗਏ ਉਹਦੇ ਆਪਣਾ ਪੰਜਾਬੀ ਤੇ ਦਵਾਈ ਇੰਗਲਿਸ਼ ਆ। ਉਹ ਦਵਾਈ ਇੰਨੀ ਸਟਰੋਂਗ ਆ, ਮੈਨੂੰ 3 ਜ਼ਰੂਰੀ ਖਾਣੀਆਂ ਪੈਂਦੀਆਂ, ਉਹਦੇ ਨਾਲ ਮੈਂ ਕੋਈ ਗਰਮ ਚੀਜ਼ ਨਹੀਂ ਖਾ ਸਕਦੀ। ਜੇ ਮੈਂ ਹਰ ਇੱਕ ਚੀਜ਼ ਬਣਾ ਕੇ ਰੱਖੀ ਆ ਤੇ ਗਠੀਆਰੇ ਵੀ ਸਾਰੇ, ਤੇ ਪਰ ਮੈਂ ਗਰਮ ਚੀਜ਼ ਖਾ ਨਹੀਂ ਸਕਦੀ, ਪਿਸ਼ਾਬ ਬਹੁਤ ਜ਼ਿਆਦਾ ਤੇ ਮੈਨੂੰ ਸਮਝ ਨਹੀਂ ਲੱਗਦੀ। ਮੈਂ ਤੁਸੀਂ ਕੋਈ ਨਹੀਂ ਘਬਰਾਓ ਨਾ। ਤੁਸੀਂ ਜਦੋਂ ਡਾਕਟਰ ਦੇ ਜਾਣਾ ਹੈ ਉਹਨੂੰ ਤੁਸੀਂ ਡੋਜ਼ ਘੱਟ ਕਰਨੇ ਨੂੰ ਕਹਿ ਸਕਦੇ। ਹਾਂਜੀ, ਉਹ ਘੱਟ ਨਹੀਂ ਕਰਦੇ, ਸੋ ਇੱਕ ਵੱਧ ਦੱਸਦੇ, ਮੈਂ ਤੇ ਉਹ 2 ਕਹਿੰਦੇ ਮੈਂ ਕੀ ਖਾ। ਚਲੋ ਹੁਣ ਤੁਸੀਂ ਕਹਿੰਦੇ, ਮੈਂ ਤਾਂ ਨਹੀਂ ਕਿਹਾ, ਡਾਕਟਰ ਕਹਿੰਦੇ ਤੇ ਤੂੰ ਹੀ ਕਹਿੰਦੀ ਆ। ਹਾਂਜੀ, ਉਹ ਨਾ ਉਹ ਮੈਨੂੰ ਨਾ ਕਿਸੇ ਨੇ ਦੱਸਤਾ ਸੀ, ਕੋਈ ਦਰਪੇ ਦੇ ਹੀ ਕੋਈ ਆਪਣਾ ਜੇ ਡਾਕਟਰ ਸੇ ਬੜੇ, ਤੇ ਮੈਂ ਉਹਨੂੰ ਦੱਸ ਬੈਠੀ ਦਵਾਈ, ਉਹ ਕਹਿੰਦੀ ਦਵਾਈ ਤਾਂ ਰਹਿੰਦੇ ਦੀ ਆ ਗਿਆ, ਪਰ ਜਦੋਂ ਛੱਡ ਦੇ ਅਟੈਕ ਹੋ ਜਾਣਾ। ਤੇ ਉਹ ਹੁਣ ਮੈਂ ਆਂਦੀ ਛੱਡ ਨਾ ਸਕੀ, ਜੇ ਕੋਈ ਡਾਕਟਰ ਪਹਿਲਾਂ ਬਦਲਾ ਦਿੰਦਾ ਨਾ, ਕਹਿੰਦੀ ਸਾਨੂੰ ਹੋਰ ਜਗ੍ਹਾ ਦੇ ਦਿੰਦਾ ਦਵਾਈ ਦੀ, ਫਿਰ ਠੀਕ ਨਹੀਂ। ਤੇ ਦਵਾਈ ਬਹੁਤ ਤੇਜ਼ ਹੈ ਮੇਰੀ, ਪਤਾ ਨਹੀਂ ਉਹਨੂੰ ਕੀ ਕਹਿੰਦੀ ਹੈ, ਆ ਗਈ ਆ ਇੰਨੀ ਸਟਰੋਂਗ ਆ। ਹਾਂ ਕੋਈ ਨਹੀਂ, ਕਿਉਂਕਿ ਇਸ ਬਿਮਾਰੀ ਬਾਰੇ ਬਹੁਤੀ ਵਾਰੀ ਇੱਥੇ ਇਲਾਜ ਬਹੁਤਾ ਵਾਰੀ ਤਾਂ ਨਹੀਂ ਦੱਸਿਆ ਗਿਆ ਕਿਸੇ ਦਾ, ਪਰ ਤੁਸੀਂ ਉਹ ਤੋਂ ਡੋਜ਼ ਘੱਟ ਕਰਵਾ ਲਓ। ਦੱਸ ਦਿਓ ਉਹਨੂੰ ਬਹੁਤ ਤੇਜ਼ ਆ। ਹਾਂਜੀ ਹੈਗਾ, ਤੇ ਮੈਨੂੰ ਡਰਨਾ ਹੀ ਆ। ਮੈਂ ਕੁੱਕੜ ਨਾਲ ਦਾ ਕੰਮ ਕਰਦੀ ਸੀ ਫੈਕਟਰੀ ਜੀ, ਤੇ ਸ਼ੁਰੂ ਤੋਂ ਮੀਟਿੰਗ ਨਹੀਂ ਸਿਖਾਉਂਦੀ, ਮੈਂ ਲੱਗ ਨਹੀਂ ਕਰਦੀ, ਪਰ ਮਜਬੂਰੀ ਕਰਕੇ ਕਰਨਾ ਪੈਂਦਾ ਸੀ। ਮੈਨੂੰ ਉੱਥੇ ਠੰਡ ਨਾ ਹੋਇਆ ਸਾਰਾ ਕੁਛ, 5 ਸਾਲ ਕੀਤਾ ਸੀ। ਠੀਕ ਹੈ। ਹਾਂਜੀ, ਓਕੇ ਜੀ, ਥੈਂਕ ਯੂ। ਥੈਂਕ ਯੂ ਜੀ, ਥੈਂਕ ਯੂ। ਬਿਲਕੁਲ, ਕਈ ਵਾਰੀ ਤੁਸੀਂ ਕਈ ਸਟੋਰਾਂ ਦੇ ਵਿੱਚ ਵੀ ਜਾਂਦੇ ਨਾ, ਉੱਥੇ ਜਦੋਂ ਉਹਨਾਂ ਦੇ ਫਰੀਜ਼ਰਾਂ ਵੱਲ ਜਾਂਦੇ, ਠੰਡ ਹੁੰਦੀ ਆ, ਪਰ ਪੂਰਾ ਖਿਆਲ ਰੱਖਿਆ ਕਰੋ ਆਪਣੀ ਬੋਡੀ ਦਾ। ਜੇ ਤੁਹਾਡੀ ਬੋਡੀ ਠੀਕ ਆ ਤੇ ਸਾਰਾ ਕੁਛ ਹੀ ਠੀਕ ਹੈਗਾ ਆ। ਤੇ ਜੇ ਕਿਸੇ ਨੂੰ ਪਤਾ ਆ ਇਹ ਲੂਪਸ ਦੀ ਬਿਮਾਰੀ ਇਹਨਾਂ ਨੇ ਦੱਸੀ ਆ ਕਿ ਉਹਦੇ ਤੋਂ ਦਵਾਈ ਬੜੀ ਸਟਰੋਂਗ ਆ, ਡਾਕਟਰ ਨੇ ਬਾਏ ਦਾ ਬੁੱਕ ਤੁਹਾਨੂੰ ਦਵਾਈ ਦੇਣੀ ਆ, ਬੋਡੀ ਤੁਹਾਡੀ ਆਪਣੀ ਆ, ਤੇ ਜ਼ਰੂਰ ਉਹਨਾਂ ਦੇ ਨਾਲ ਕੰਸਲਟ ਕਰੋ ਕਿ ਦਵਾਈ ਨੂੰ ਥੋੜਾ ਘੱਟ ਕਰ ਦਿਓ, ਥੋੜੀ ਘੱਟ ਸਟਰੋਂਗ ਵਾਲੀ ਦਿਓ। ਸੁਖਵਿੰਦਰ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਹਾਂਜੀ, ਮੈਂ ਖੰਘ ਬਾਰੇ ਦੱਸਣਾ ਸੀ। ਬਹੁਤ ਬੀਬੀਆਂ ਖੰਘ ਬਾਰੇ ਕਹਿੰਦੀਆਂ ਆ। ਦੱਸੋ। ਇਹ ਦੱਸਦੀ ਆ ਵੀ ਇਹਦਾ ਲੂਣ ਪਾ ਕੇ ਹਨਾ, ਇਹ ਗਲਾਰੇ ਕਰਨ 3 ਵਾਰੀ। ਠੀਕ। ਇਹਨਾਂ ਦੇ ਜੋ ਭੈਣ ਜੀ ਨੇ ਪਹਿਲਾਂ ਦੱਸਿਆ ਨਾ ਦਵਾਈ, ਇਹ ਵੀ ਮਾੜੀ ਮਾੜੀ ਖਾਣ। ਠੀਕ ਆ। ਇਹਨਾਂ ਨੂੰ ਬਹੁਤ ਛੇਤੀ ਆਰਾਮ ਆ ਸਕਦੇ। ਇਹ ਕਹਿੰਦੀ ਜੰਮ ਜਾਂਦਾ, ਜੋ ਚੀਜ਼ ਅਸੀਂ ਖਾਂਦੇ ਆ ਨਾ, ਇਹ ਜੰਮ ਜਾਂਦੀ ਆ। ਹਾਂਜੀ। ਤੇ ਹੋਰ ਮੈਂ ਇਹ ਹੋਰ ਦੱਸਦੀ ਆ ਵੀ ਮੈਂ ਤੁਹਾਡੇ ਇਲਾਜ ਤਾਂ ਜੀ ਤੋੜ ਕੇ ਮੈਂ ਡਾਕਟਰ ਦੇ ਘਰ ਗਈ, ਨਾ ਮੈਨੂੰ ਬਲੱਡ ਪ੍ਰੈਸ਼ਰ ਦੀ ਮੈਂ ਕਹਿੰਦੀ ਕਦੀ ਗੋਲੀ ਨਹੀਂ ਖਾਧੀ, ਕਦੀ ਦੀ ਗੋਲੀ ਨਹੀਂ ਖਾਧੀ, ਨਾ ਸ਼ੂਗਰ ਦੀ ਕਦੀ ਗੋਲੀ ਖਾਧੀ ਆ। ਹਾਂਜੀ। ਆ ਤੁਹਾਡੇ ਇਲਾਜ ਤੋੜ ਕੇ
ਤੇ ਤੁਸੀਂ ਡਾਕਟਰ ਬਣ ਗਏ ਆ? ਸਾਰਾ ਕੁਝ ਠੀਕ ਹੈ। ਹਾਂਜੀ ਡਾਕਟਰ ਬਣ ਗਏ ਤੁਸੀਂ? ਹਾਂਜੀ ਡਾਕਟਰ ਬਣ ਗਏ। ਤੇ ਮੈਨੂੰ ਪੁੱਛਣ ਲੱਗ ਪਏ ਤੂੰ ਕਹਿੰਦੀ ਕਿੱਕੋ ਸੌਂਦੀ ਹੁੰਦੀ ਆ? ਮੈਂ ਕਿਹਾ ਮੈਂ ਤਾਂ ਪਰਹੇਜ਼ ਬੜਾ ਕਰਦੀ ਆ। ਕਹਿੰਦੀ ਤੁਸੀਂ ਇਹ ਵਾਕਿਆ ਕਹਿੰਦੀ ਸੁਖਵਿੰਦਰ ਕੌਰ ਤੁਸੀਂ ਤਾਂ ਬਹੁਤ ਪਰਹੇਜ਼ ਕਰਦੇ ਲੱਗਦੇ ਆ। ਤੇ ਇੱਕ ਹਾਂਜੀ ਤੇ ਮੈਂ ਹੋਰ ਇੱਕ ਇਲਾਜ ਦੱਸਦੀ ਆ ਭੈਣ ਜੀ, ਜੇ ਕਿਸੇ ਦਾ ਸਿਰ ਦੁਖਦਾ ਹੋਵੇ ਹਾਂਜੀ ਭੈਣ ਜੀ ਕਹਿੰਦੇ ਕੰਨ ਨੂੰ ਖਿੱਚੋ। ਅੱਛਾ ਥੋੜੇ ਹਾਂਜੀ ਦੋਵਾਂ ਕੰਨਾਂ ਨੂੰ ਖਿੱਚੋ ਮਾੜੇ ਮਾੜੇ ਪੋਲੇ ਪੋਲੇ। ਫਿਰ ਤੁਸੀਂ ਜਿਹੜਾ ਭੈਣ ਜੀ ਤੇਰਾ ਨੱਕ ਆ ਨਾ, ਹਾਂਜੀ ਨੱਕ ਨੂੰ ਵੀ ਥੋੜਾ ਦੱਬੋ। ਅੱਛਾ ਨੱਕ ਵੀ ਦੱਬੋ? ਹਾਂਜੀ ਕੰਨ ਨੂੰ ਖਿੱਚੋ, ਨੱਕ ਨੂੰ ਦੱਬੋ। ਜਿਹੜੇ ਤੁਹਾਡੇ ਭੈਣ ਜੀ ਪਰਵੱਟੇ ਆ ਇਹ ਛਾਤੀਆਂ ਇਲਾਜ ਆ ਭੈਣ ਜੀ। ਹਾਂਜੀ ਇਹ ਜਿਹੜੇ ਤੁਹਾਡੇ ਪਰਵੱਟੇ ਉਹਨੂੰ ਪੁੱਲਾ ਦੱਬੋ। ਠੀਕ ਆ। ਫਿਰ ਥੋੜਾ ਤੁਸੀਂ ਸਿਰ 'ਚ ਮਹੀਨੇ ਕੁ ਬਾਅਦ ਤੇਲ ਪਾਓ। ਠੀਕ ਆ। ਪੋਪੜੀਆਂ ਚੱਸੋ, ਜਿਹੜੀ ਪਿੱਛੇ ਤੁਹਾਡੀਆਂ ਨਾ ਨਾੜਾਂ ਆ ਉਹਨਾਂ ਨੂੰ ਚੱਸੋ। ਕਦੀ ਵੀ ਭੈਣ ਜੀ ਜੇ ਸਿਰ ਦੁੱਖ ਵੀ ਜਾਵੇ। ਠੀਕ ਹੈ। ਇਹ ਛਾਤੀਆਂ ਇਲਾਜ ਆ ਭੈਣ ਜੀ। ਠੀਕ ਹੈ ਜੀ। ਤੇ ਜੇ ਤੁਹਾਡਾ ਹੋਰ ਮੈਂ ਗਲੇ ਪਾਸੇ ਦੱਸ ਦਿੰਦੀ ਆ, ਜੇ ਤੁਹਾਡਾ ਗਲਾ ਬਹੁਤ ਜ਼ਿਆਦਾ ਦੁਖਦਾ ਆ, ਹਾਂਜੀ ਗਲਟੀਆਂ ਆ ਅੰਦਰ, ਭੈਣ ਜੀ ਤੁਸੀਂ ਉਹ ਜਿਹੜਾ ਤੁਹਾਡਾ ਸੱਜਾ ਗਲਾ ਹੋਊਗਾ ਸੱਜੀ ਬਾਂਹ ਤੇ ਭੈਣ ਜੀ ਗਲਟੀ ਹੋਊਗੀ। ਅੱਛਾ ਹਾਂਜੀ ਸੱਜੀ ਬਾਂਹ ਤੇ ਜ਼ਰੂਰ ਗਲਟੀ ਹੋਊਗੀ। ਉਸ ਗਲਟੀ ਨੂੰ ਮੋਲੋ। ਠੀਕ ਆ। ਉਸ ਗਲਟੀ ਨੂੰ ਪੋਲਾ ਮੋਲੋ, ਸਾਰੀ ਬਾਂਹ ਮੋਲੋ ਤੇ ਫਿਰ ਤੁਸੀਂ ਗਲੇ ਨੂੰ ਪੋਲਾ ਮੋਲੋ। ਕਦੀ ਵੀ ਤੁਹਾਡਾ ਗਲਾ ਜੇ ਦੁੱਖ ਗਿਆ ਭੈਣ ਜੀ। ਠੀਕ ਹੈ। ਛਾਤੀਆਂ ਇਲਾਜ ਆ। ਪਰ ਭੈਣ ਜੀ ਨਗਰ ਕੀਰਤਨ ਤੇ 3 ਮਹੀਨੇ ਸਾਰੀਆਂ ਬੀਬੀਆਂ ਨੂੰ ਐਕਸਰਸਾਈਜ਼ ਆਪਾਂ ਉੱਥੇ ਦੱਸਦੇ ਆ, ਖਾਣ ਪੀਣ ਦਾ ਵੀ ਦੱਸਦੇ ਆ, ਬਲੱਡ ਪ੍ਰੈਸ਼ਰ ਦੀ ਮਸ਼ੀਨ ਵੀ ਲੈ ਜਾਂਦੀ ਹੁੰਦੀ ਉੱਥੇ। ਠੀਕ ਹੈ ਥੈਂਕ ਯੂ। ਤੁਸੀਂ ਆ ਬਹੁਤ ਚੀਜ਼ਾਂ ਜਿਹੜੀਆਂ ਨਾ ਕਹਿੰਦੇ ਹੁੰਦੇ ਪੁਆਇੰਟ ਦਬਾਓ ਉਹ ਦੱਸੀਆਂ। ਥੈਂਕ ਯੂ ਤੁਹਾਡਾ। ਹਾਂਜੀ ਹਰੇਕ ਵੀਕ ਥੋੜਾ ਦੱਸ ਦਿਆ ਕਰੋ। ਥੋੜਾ ਦੱਸ ਦਿਆ ਕਰੂੰਗੀ। ਠੀਕ ਹੈ ਜੀ। ਓਕੇ ਥੈਂਕ ਯੂ ਜੀ। ਥੈਂਕ ਯੂ। ਸਤਿ ਸ਼੍ਰੀ ਅਕਾਲ। ਦੇਖੋ ਕਈ ਵਾਰੀ ਜਦੋਂ ਦੱਸਦੇ ਨਾ ਐਂ ਲੱਗਦਾ ਸੀਗਾ ਵੀ ਇਹ ਇੱਦਾਂ ਨਹੀਂ ਹੋ ਸਕਦਾ। ਇਹ ਪੁਆਇੰਟ ਹੁੰਦੇ ਆ ਬੋਡੀ ਦੇ ਵਿੱਚ, ਸੋ ਉਹਨਾਂ ਨੂੰ ਦੱਬ ਲਿਆ ਕਰੋ। ਸ਼ਾਇਦ ਕੰਨ ਖਿੱਚਣ ਨਾ, ਕਿਉਂਕਿ ਆਪਾਂ ਤਾਂ ਹੁਣ ਜੂਸਰੀਆਂ ਕਿ ਮਾਸਟਰ ਕੰਨ ਖਿੱਚਦੇ ਸੀਗੇ, ਵੀ ਕੰਨ ਖਿੱਚ ਲਿਆ ਕਰੋ। ਹੋ ਸਕਦਾ ਕੋਈ ਪੁਆਇੰਟ ਹੋਵੇ ਉਹਨਾਂ ਦੇ ਵਿੱਚ ਜਿਹੜਾ ਇਹ ਦੱਸ ਕੇ ਗਏ। ਸ਼ਰਨਜੀਤ। ਹਾਂਜੀ ਭੈਣ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਪਹਿਲਾਂ ਤਾਂ ਮੈਂ ਦੱਸਣ ਲੱਗੀ ਵੀ ਨੀਂਦ ਵਾਸਤੇ ਚਲੋ ਹਨਾ ਕਰਦੇ ਸਾਰੇ ਹੀ ਆ। ਹਾਂਜੀ ਦੱਸੋ। ਇਹ ਜਿਹੜੀ ਖਸਖਸ ਆ ਭੈਣ ਜੀ ਉਹ ਪਹਿਲਾਂ ਸਵੇਰੇ ਭੇਣੀ ਆ। ਅੱਛਾ ਭੇਣ ਲੈਣੀ ਆ? ਹਾਂ ਸੁੱਕੀ ਨਾ ਕਿਤੇ ਰਗੜ ਕੇ ਖਾਇਓ, ਉਹ ਬਹੁਤ ਨਸ਼ਾ ਜਿਹਾ ਹੋ ਜਾਊਗਾ। ਅੱਛਾ ਹਾਂ ਤੇ ਫਿਰ ਤੁਸੀਂ ਉਹਨੂੰ ਭੇਂ ਕੇ ਪਾਣੀ 'ਚ ਤੇ ਫਿਰ ਉਹਨੂੰ ਪਾਣੀ ਸਾਰਾ ਨਾ ਤਾਰ ਦੋ ਤੇ ਫਿਰ ਉਹਨੂੰ ਪਾ ਕੇ ਤੇ ਗ੍ਰੈਂਡ ਕਰ ਲਓ। ਜੇ ਪਾਣੀ ਪਾਉਣਾ ਤੇ ਦੁੱਧ ਨਹੀਂ, ਜੇ ਤੁਸੀਂ ਪਾਉਣਾ ਤੇ ਪਾਣੀ 'ਚ ਪਾ ਕੇ ਗ੍ਰੈਂਡ ਕਰਕੇ ਤੇ ਉਹਨੂੰ ਘਿਓ ਦਾ ਤੜਕਾ ਲਾ ਲਓ, ਮਿੱਠਾ ਪਾ ਲਓ ਜਿੱਦਾਂ ਹਨਾ। ਜੇ ਦੁੱਧ ਪਾਉਣਾ ਤੇ ਭੈਣ ਜੀ ਜੇ ਜ਼ੁਕਾਮ ਹਟਾਉਣਾ ਤੇ ਕਦੀ ਨਾ ਹੋਵੇ। ਹੁਣ ਮੈਨੂੰ ਮੈਂ ਰਿਹਾ 4-5 ਸਾਲ ਹੋ ਗਏ ਜ਼ੁਕਾਮ ਹੋਏ, ਕਿਤੇ ਜ਼ਿਆਦਾ ਹੀ ਸਗੋਂ। ਮੈਨੂੰ ਜ਼ੁਕਾਮ ਨਹੀਂ ਕਦੀ ਹੋਇਆ। ਉਹ ਨਮੂਨੀਏ ਨਾਲ ਥੋੜਾ ਕੁ ਖੰਘ ਹੋਈ ਸੀ ਤੇ ਉਹ ਓਦਾਂ ਨਹੀਂ ਕਦੀ ਹੋਇਆ। ਅਸੀਂ ਨਾ ਕਦੀ ਕਦਾਈ ਏਦਾਂ ਪੀਂਦੇ ਰਹਿੰਦੇ ਤੇ ਪੀਂਦੇ 5-4 ਦਿਨ ਲਗਾਤਾਰ। ਠੀਕ ਆ। ਤੇ ਘਿਓ ਪਾ ਕੇ ਤੜਕਾ ਲਾ ਕੇ ਦੁੱਧ ਪੀ ਲੈਣਾ ਰਾਤ ਨੂੰ, ਨਾਲੇ ਨੀਂਦ ਆ ਜਾਣੀ। ਤੇ ਜਿਹੜੀ ਇੱਕ ਭੈਣ ਨੇ ਕਿੰਨੇ ਕੁ ਦੱਸੀ ਵੀ ਉਹ ਵਿਟਾਮਿਨ ਮਿਲਦੇ, ਉਹ ਮੈਂ ਵੀ ਕਦੀ ਕਦਾਈ ਖਾਂਦੀ। ਹੁਣ ਮੈਨੂੰ 2 ਮਹੀਨੇ ਹੋ ਗਏ ਮੈਂ ਨਹੀਂ ਖਾਦੇ। ਠੀਕ ਹੈ। ਨੀਂਦ ਆ ਜਾਂਦੀ, ਓਦਾਂ ਖਾਣਾ ਅੱਧਾ ਘੰਟਾ ਪੈਂਦਾ ਪਹਿਲਾਂ। ਠੀਕ ਹੈ। ਤੇ ਮੈਂ ਦੱਸਣਾ ਸੀ ਵੀ ਜਿਹੜੇ ਆਂਦੇ ਸੀ ਰੇਸ਼ਾ ਹੋਇਆ ਤੇ ਉਹ ਭੈਣ ਜੀ ਲੌਂਗ ਭੇਂ ਕੇ ਤੇ ਪਾਣੀ ਪੀਣ, ਉਹਦੇ ਨਾਲ ਰੇਸ਼ਾ ਸਾਰਾ ਛਿੱਕਾ ਆਣ ਕੇ ਨਿਕਲ ਜੂ। ਠੀਕ ਆ। ਤੇ ਇੱਕ ਬੱਚੇ ਨੂੰ ਜਿਹੜੀ ਹੁਣ ਮਲਦੇ ਹੁੰਦੇ ਹਿੰਗ ਤੇ ਉੱਤੇ ਕੱਪੜਾ ਛਾਤੀ ਤੇ ਬੰਨ੍ਹਦੇ ਆ, ਜਾਂ ਮੋਟਾ ਕੱਪੜਾ ਸਿਲਕ ਦਾ ਦਿੰਦੇ ਹੁੰਦੇ ਆ, ਤੇ ਉਹ ਦੇ ਕੇ ਵੇਖ ਲੈਣ ਹਨਾ, ਉਹ ਬੱਚੇ ਵਾਸਤੇ ਹੀ ਆ। ਹਾਂਜੀ ਏਦਾਂ ਉਹਨੂੰ ਸਾਰਾ। ਤੇ ਹੁਣ ਜਿਹੜੀ ਤੁਸੀਂ ਦੱਸੀ ਸੌਂਫ ਉਹ ਮੈਨੂੰ ਕੁੜੀ ਨੇ ਡੱਬਾ ਭਰ ਕੇ ਦਿੱਤਾ, ਇੱਕ ਬਣਾ ਕੇ ਤੇ ਇੱਕ ਖੋਪਾ ਰਿੰਨ ਕੇ। ਠੀਕ ਆ। ਤੇ ਵਿੱਚ ਬਦਾਮ ਧਾਗੇ ਵਾਲੀ ਮਿਸ਼ਰੀ ਮੈਂ ਤੇ ਇਹਨੂੰ ਛੋਟੇ ਨੂੰ ਕਦੀ ਕਦਾਈ ਦੇ ਦਿੰਦੀ। ਠੀਕ ਆ। ਤੇ ਬੜਾ ਵੀ ਰਮਾਨ ਮਿਲਦਾ ਉਹਦੇ ਨਾਲ। ਠੀਕ ਹੈ ਜੀ। ਹਾਂਜੀ ਓਕੇ ਭੈਣ ਜੀ। ਥੈਂਕ ਯੂ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਬਲਦੇਵ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭੈਣ ਜੀ। ਲੌਂਗ ਟਾਈਮ ਲਿਸਨਰ, ਫਸਟ ਟਾਈਮ ਕਾਲਰ। ਹਾਂਜੀ ਆਓ ਜੀ ਆਓ, ਵੈਲਕਮ। ਹਾਂਜੀ ਕੱਲ੍ਹ ਨੂੰ ਭੈਣ ਨੇ ਕਿਸੇ ਨੇ ਫੋਨ ਕੀਤਾ ਸੀਗਾ, ਆਈ ਬਲੀਵ ਸੰਡੇ। ਉਹ ਕਹਿ ਰਹੇ ਸੀਗੇ ਕਿ ਉਹਨਾਂ ਦੇ ਉਹ ਟੀਥ ਜਿਹੜੇ ਆ ਉਹ ਕਰੰਚ ਹੁੰਦੇ, ਰਾਤ ਨੂੰ ਜੁੜ ਜਾਂਦੇ ਆ। ਤੇ ਉਹਨਾਂ ਵਾਸਤੇ ਮੈਂ ਦੱਸਣਾ ਸੀਗਾ ਇੱਕ ਉਹ ਮਿਲਦੀ ਹੈ ਡੈਂਟਲ ਅਪਲਾਇੰਸ ਥਰੂ ਦਾ ਪ੍ਰਾਇਮਰੀ ਕੇਅਰ ਡਾਕਟਰ। ਦੇ ਵਿਲ ਰੈਫਰ ਹਰ ਟੂ ਸਮ ਸਪੈਸ਼ਲਟੀ। ਤੇ ਉਹ ਫਿਰ ਉਹਨਾਂ ਲਈ ਆਰਡਰ ਕਰ ਸਕਦੇ ਆ ਤੇ ਦੈਟ ਸ਼ੁਡ ਸੋਲਵ ਹਰ ਪ੍ਰੋਬਲਮ। ਤੇ ਦੂਸਰੀ ਗੱਲ ਇੱਕ ਮੈਂ ਪੁੱਛਣੀ ਸੀਗੀ ਕਿ
ਕੋਲੇਸਟ੍ਰੋਲ ਕੰਟਰੋਲ ਲਈ ਮੈਂ ਪਹਿਲਾਂ ਆਪ ਗੋਲੀਆਂ ਬਣਾਉਂਦਾ ਹੁੰਦਾ ਸੀਗਾ, ਤੇ ਤੁਸੀਂ ਤੁਹਾਡੇ ਰੇਡੀਓ ਤੇ ਸੁਣਿਆ ਸੀਗਾ ਦਾਲਚੀਨੀ, ਕਲੌਂਜੀ, ਸ਼ਹਿਦ ਤੇ ਇੱਕ ਚੀਜ਼, 2 ਚੀਜ਼ਾਂ ਹੋਰ ਹੈ ਉਹ ਮੇਰੇ ਕੋਲ। ਹਾਂਜੀ, ਇੱਕ ਚੀਜ਼ ਹੀ ਹੁਣ ਮੇਰੇ ਖਿਆਲ ਆਲਸੀ ਵੀ ਪਾ ਲੈਂਦੇ ਲੋਕੀ। ਅੱਛਾ ਜੀ, ਆਲਸੀ ਵੈਸੇ? ਹਾਂਜੀ ਹਾਂਜੀ, ਵੈਸੇ ਤਾਂ ਪਹਿਲਾਂ 2 ਚੀਜ਼ਾਂ ਨਹੀਂ ਹਟ ਜਾਂਦੀ ਸੀ, ਕਿਸੇ ਨੇ ਅਲਸੀ ਵੀ ਐਡ ਕਰ ਲਈ ਹੈ। ਅੱਛਾ ਅੱਛਾ, ਓਕੇ, ਫਿਰ ਬਹੁਤੀਆਂ ਚੀਜ਼ਾਂ ਨਹੀਂ ਆ, ਕਲੌਂਜੀ ਤੇ ਦਾਲਚੀਨੀ ਸੀਗੀ ਪਹਿਲਾਂ। ਅੱਛਾ ਜੀ, ਫਿਰ ਠੀਕ ਹੈ। ਠੀਕ ਹੈ, ਠੀਕ ਹੈ ਭੈਣ ਜੀ, ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਅੰਕਲ ਸੇਠੀ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ, ਬਹੁਤ ਦੇਰ ਬਾਅਦ ਆਏ। ਹਾਂ ਜੀ, ਹਾਂ ਬਿਲਕੁਲ ਸਹੀ ਗੱਲ ਹੈ। ਪ੍ਰੋਗਰਾਮ ਸੁਣੀਦਾ ਜੀ, ਕਈ ਵਾਰੀ ਕੋਈ ਨਹੀਂ ਹੁੰਦਾ ਤਾਂ ਫਿਰ ਨਹੀਂ ਦੱਸੀਦਾ। ਤੇ ਆਹ ਪੁਆਇੰਟਾਂ ਦੀ ਗੱਲ ਚੱਲੀ ਹੈ, ਭੈਣ ਜੀ ਨੇ ਦੱਸਿਆ ਕਿ ਕੰਨ ਖਿੱਚਣ ਨਾਲ, ਕੰਨ ਮਰੋੜਨ ਨਾਲ ਜ਼ਿਆਦਾ ਫਾਇਦਾ ਹੁੰਦਾ ਜੀ। ਜੇ ਤੁਸੀਂ 5-6 ਵਾਰੀ ਕੰਨ ਇੱਧਰ ਨੂੰ ਮਰੋੜੋ, ਫਿਰ ਦੋਨੇ ਕੰਨਾਂ ਨੂੰ ਦੂਜੇ ਪਾਸੇ ਮਰੋੜੋ, ਤੇ ਬਹੁਤ ਬਿਮਾਰੀਆਂ ਦਾ ਇਹਦੇ ਨਾਲ ਇਲਾਜ ਹੁੰਦਾ ਜੀ। ਸ਼ਾਇਦ ਉਹਨਾਂ ਨੇ ਕਿਹਾ ਹੋਣਾ ਗੁੱਸਾ ਹੀ ਨਾ ਕਰਨ, ਖਿੱਚੋ ਹੀ ਕਹੇਗਾ। ਨਹੀਂ, ਮੈਂ ਤਾਂ ਵੈਸੇ ਕਿਹਾ ਉਹਨਾਂ ਨੇ ਖਿੱਚੇ ਮਰੋੜ ਲਓ। ਹਾਂ, ਕਿਉਂਕਿ ਪਹਿਲਾਂ ਕਹਿੰਦੇ ਸੀ ਤੇਰਾ ਕੰਨ ਮਰੋੜਾ। ਹਾਂਜੀ, ਬਸ ਸਕੂਲ ਵੀ ਕੰਨ ਮਰੋੜਦੇ ਹੁੰਦੇ ਸੀ ਤੇ ਬਹੁਤ ਫਾਇਦਾ ਹੁੰਦੇ ਸੀ। ਇੱਕ ਉਂਗਲਾ ਚ ਉਂਗਲਾ ਪਾ ਕੇ ਤੇ ਦੋਨਾਂ ਬਣਾ ਕੇ ਜੰਗਲੀ ਜਿਹੀ ਬਣਾਓ। ਹਾਂ, ਉਹ ਅੰਗੂਠੇ ਨਾਲ ਦੱਬੋ ਤੇ ਉਹਦੇ ਵੀ ਬਹੁਤ ਪੁਆਇੰਟ ਜਿਹੜੇ ਉਂਗਲਾਂ ਤੋਂ ਉੱਤੇ ਹੁੰਦੇ ਉਹ ਬਹੁਤ ਫਾਇਦੇਮੰਦ ਹੁੰਦੇ। ਤੇ ਇੱਕ ਜਿਹੜੇ ਭੈਣ ਜੀ ਦੇ ਪੁੱਛਦੇ ਸੀ ਪੈਰਾਂ ਤੇ ਜਿਹੜਾ ਜ਼ਖਮ ਹੈ, ਉਹ ਤੁਸੀਂ ਦੱਸਿਆ ਸੀਗਾ ਕਿ ਉਹ ਕੋਕੋਨਟ ਆਇਲ ਦੇ ਵਿੱਚ ਮਸ਼ਕਬੂਰ ਪਾ ਕੇ। ਉਹਨਾਂ ਦਾ ਬੇਟਾ ਹਸਪੀਟਲ ਕੰਮ ਕਰਦਾ ਆ ਤੇ ਉੱਥੇ ਕਰਦੇ ਨੂੰ ਕੁਛ ਰੈਸ਼ਜ਼ ਹੋ ਗਈਆਂ ਸਿਰਫ ਲੱਤਾਂ ਤੇ ਤਾਂ ਪੈਰਾਂ ਤੇ। ਹਾਂਜੀ, ਮੈਂ ਦੱਸਦਾ। ਪੋਟਾਸ਼ੀਅਮ ਪਰਮੈਂਗਨੇਟ ਆਂਦੀ ਨਾ ਦਵਾਈ ਲਾਲ ਜੀ ਜਿਹੜਾ ਵਰਤਣਾ, ਉਹਦੇ ਨਾਲ ਧੋ ਕੇ ਉੱਤੋਂ ਜੈਤੂਨ ਦਾ ਤੇਲ ਲਾਉਣ, ਬਿਲਕੁਲ ਆਰਾਮ ਆ ਜਾਏਗਾ। ਠੀਕ ਹੈ। ਇੱਕ ਜਿਹੜੇ ਜੋੜਾਂ ਦੀ ਦਰਦ, ਜਿਨ੍ਹਾਂ ਨੂੰ ਜੁਆਇੰਟ ਪੇਨ ਹੈ, ਗਠੀਆ ਵੀ ਕਹਿ ਦਿੰਦੇ ਆ, ਤੇ ਉਹ ਆਪਣੀ ਮਹਾਯੋਗਰਾਜ ਦੀਆਂ ਗੂਗਲ ਗੋਲੀਆਂ ਆਉਂਦੀਆਂ ਜੀ, ਵੈਦਨਾਥ ਕੰਪਨੀ ਦੀਆਂ, 2 ਸੁਬਾਹ 2 ਸਵੇਰੇ ਤੋਂ ਕੰਟੀਨਿਊਸ ਲੈਣੀਆਂ ਪੈਣੀਆਂ 3 ਮਹੀਨੇ ਮਿਨੀਮਮ, ਤੇ ਉਹਦੇ ਨਾਲ ਬਹੁਤ ਜ਼ਿਆਦਾ ਫਰਕ ਪੈਂਦਾ। ਠੀਕ ਹੈ ਜੀ। ਤੋ ਹੋਰ ਸੀਗਾ ਇੱਕ ਸ਼ੂਗਰ ਵਾਸਤੇ, ਜਿਨ੍ਹਾਂ ਨੂੰ ਬੀ ਟਾਈਪ ਹੈ। ਹਾਂਜੀ ਹਾਂਜੀ। ਹਾਂ, ਉਹ ਸਵੇਰੇ ਮੇਥੀ ਦਾਣਾ 1 ਚਮਚਾ ਰਾਤ ਨੂੰ ਭਿਓ ਦੇਣ ਗੁਨਗੁਨੇ ਪਾਣੀ 'ਚ, ਅੱਧਾ ਚਮਚਾ ਜਵੈਣ, ਤੇ ਸੁਬਾਹ ਉਹਨੂੰ ਥੋੜਾ ਗੁਨਗੁਨਾ ਕਰਕੇ ਤੇ ਵਿੱਚ ਅੱਧਾ ਚਮਚ ਤ੍ਰਿਫਲਾ ਪਾ ਕੇ ਪੀਣ, ਤੇ ਉਹ 3 ਮਹੀਨੇ ਦਾ ਕੰਟੀਨਿਊ ਕੋਈ ਨਾਗਾ ਨਾ ਪਾਣ, ਤੇ ਸ਼ੂਗਰ ਜਿਹੜੀ 400 ਖਾਲੀ ਪੇਟ ਆਉਂਦੀ ਹੈ, 350 ਆਉਂਦੀ ਹੈ, ਨਾਰਮਲ ਹੋ ਜਾਏਗੀ। ਅੱਛਾ ਜੀ, ਮੇਥੀ ਅਜਵਾਇਣ ਨੂੰ ਭੇਜ ਦਿਓ ਰਾਤ ਨੂੰ ਤੇ ਸਵੇਰੇ ਮੇਥੀ ਦਾਣੇ ਨੂੰ ਥੋੜਾ ਦਰੜ ਫਰਡ ਕਰ ਲਓ ਮਿਕਸੀ 'ਚ, ਕਿਉਂਕਿ ਉਹ ਫੁੱਲ ਜਾਣਾ, ਨਾਲ ਹੀ ਖਾਣਾ, ਕਿਉਂਕਿ ਸਾਬਤ ਭਿਓਵਾਂਗੇ ਤੇ ਉਹ ਕਾਫੀ ਫੁੱਲ ਜਾਣਾ, ਮੋਟਾ ਹੋ ਜਾਣਾ। ਤਾਂ ਦਰੜ ਫਰਡ ਕਰਨਗੇ ਤਾਂ 1 ਚਮਚਾ ਮੇਥੀ ਦਾਣਾ, ਅੱਧਾ ਚਮਚਾ ਜਵੈਣ, ਤੇ ਅੱਧਾ ਚਮਚਾ ਸਵੇਰੇ ਤ੍ਰਿਫਲਾ ਪਾ ਲੈਣ। ਠੀਕ ਹੈ। ਤੇ ਜੇ ਕਿਸੇ ਦੀ ਥੋੜਾ ਪੇਟ ਸਾਫ ਦੀ ਪ੍ਰੋਬਲਮ ਹੈ, ਉਹ ਪੂਰਾ ਚਮਚਾ ਤ੍ਰਿਫਲੇ ਦਾ ਪਾ ਲੈਣ। ਠੀਕ ਹੈ। ਇਹ ਸ਼ਰਤੀਆ ਇਲਾਜ ਜੀ, ਮੈਂ ਖੁਦ ਲੈ ਰਿਹਾ। ਥੈਂਕ ਯੂ। ਤੇ ਇੱਕ ਭੈਣ ਜੀ ਹੋਰ ਬਹੁਤ ਭਲਾ ਲੋਕਾਂ ਦਾ ਹੋਏਗਾ, ਜਿਹੜਾ ਸ਼ਰਾਬ ਛਡਾਉਣ ਦਾ ਨੁਸਖਾ ਹੈ, ਤਾਂ ਉਹ ਮਤਲਬ ਥੋੜਾ ਜਿਹਾ ਏਅਰ ਤੇ ਨਹੀਂ ਦੱਸਣਾ ਕਿ ਉਹਦੇ 'ਚ ਕੋਈ ਹੈ ਟੈਕਨੀਕ। ਠੀਕ। ਤੇ ਜੇ ਉਹ ਮੈਨੂੰ ਕਾਲ ਕਰ ਲੈਣਾ, ਕੋਈ ਉਹਦਾ ਇਹ ਨਹੀਂ, ਮੈਂ ਤਾਂ ਦਵਾਈ ਦੱਸਣੀ ਆ। ਠੀਕ। ਤੇ 309 37155। ਠੀਕ। ਕਾਲ ਕਰ ਲੈਣ ਤਾਂ ਮੈਂ ਦੱਸ ਦੂੰਗਾ ਜੀ। ਹਜ਼ਾਰਾਂ ਲੋਕਾਂ ਦਾ ਸ਼ਰਾਬ ਛੁੱਟੀ ਚੁੱਕੀ। ਥੈਂਕ ਯੂ ਜੀ। ਥੈਂਕ ਯੂ ਭੈਣ ਜੀ। ਥੈਂਕ ਯੂ ਅੰਕਲ ਜੀ। ਰਣਦੀਪ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਮੈਮ, ਮੈਂ ਇਹ ਪੁੱਛਣਾ ਸੀਗਾ, ਮੇਰੇ ਨਾ ਜਿੱਦਾਂ ਮੰਮਾ ਦੇ ਇੱਕ ਨੱਕ ਚੋਂ ਲੈਫਟ ਸਾਈਡ ਤੋਂ ਜਿੱਦਾਂ ਪਾਣੀ ਬਹੁਤ ਜ਼ਿਆਦਾ ਆਉਂਦਾ ਆ, ਜਿੱਦਾਂ 5-6 ਮਹੀਨੇ ਹੋ ਗਿਆ ਲਗਾਤਾਰ ਜਿੱਦਾਂ ਆਈ ਜਾਂਦਾ ਆ। ਠੀਕ ਆ। ਪਾਣੀ ਉਹਨਾਂ ਦੇ ਜਿੱਦਾਂ ਗਲੇ ਵਿੱਚ ਵੀ ਜਾਣ ਲੱਗ ਜਾਂਦਾ ਆ। ਜਿੱਦਾਂ ਕਾਫੀ ਟੈਸਟ ਵਗੈਰਾ ਵੀ ਕਰਵਾਏ ਆ, ਐਕਸਰੇਜ਼ ਵੀ ਕੀਤੇ ਆ ਡਾਕਟਰਸ ਨੇ, ਪਰ ਕੋਈ ਫਰਕ ਨਹੀਂ ਪੈ ਰਿਹਾ। ਤੇ ਡਾਕਟਰ ਕਹਿ ਦਿੰਦੇ ਆ ਜਾਂ ਤਾਂ ਐਲਰਜੀ ਆ ਜਾਂ ਤਾਂ ਫਿਰ ਉੱਦਾਂ ਕੋਈ ਪ੍ਰੋਬਲਮ ਆ, ਹੈ ਨਾ। ਉਹਨਾਂ ਨੇ ਹੁਣ ਸਾਨੂੰ ਇਹ ਕਿਹਾ ਆ ਕਿ ਅਪੁਆਇੰਟਮੈਂਟਸ ਦਿੰਦੇ ਰਹਿੰਦੇ ਜਿੱਦਾਂ ਬਾਰ-ਬਾਰ ਕਿ ਆਹ ਟੈਸਟ ਕਰਵਾ ਲਓ, ਉਹ ਟੈਸਟ ਕਰਵਾ ਲਓ, ਪਰ ਕੋਈ ਫਰਕ ਨਹੀਂ ਪੈ ਰਿਹਾ। ਕਾਫੀ ਜ਼ਿਆਦਾ ਮੈਡੀਸਿਨਸ ਵੀ ਉਹਨਾਂ ਨੇ ਲਈਆਂ ਆ ਜਿੱਦਾਂ। ਤੇ ਜੇ ਇਹਦਾ ਕਿਸੇ ਨੂੰ ਇਲਾਜ ਪਤਾ ਹੈ ਤਾਂ ਜ਼ਰੂਰ ਸਾਨੂੰ ਦੱਸਿਓ, ਹੈ ਨਾ। ਉਹਨਾਂ ਦੇ ਕਾਫੀ ਜ਼ਿਆਦਾ ਪਾਣੀ ਆਉਂਦਾ ਸਿਰਫ ਲੈਫਟ ਸਾਈਡ ਤੋਂ ਹੀ ਆ ਨੱਕ ਦੀ। ਠੀਕ ਹੈ ਜੀ। ਹਾਂਜੀ, ਓਕੇ ਥੈਂਕ ਯੂ ਜੀ। ਥੈਂਕ ਯੂ।
ਦੇਖੋ ਡਾਕਟਰ ਦੇ ਜਾਣਾ ਤੁਸੀਂ, ਡਾਕਟਰ ਕੁੱਟੂਗਾ, ਤੁਹਾਨੂੰ ਸੁਣ ਵੀ ਰਹਿੰਦੇ ਹੁੰਦੇ ਆ, ਕਈ ਵਾਰ ਉਹਨਾਂ ਦੇ ਘਰ ਦੇ ਸੁਣਦੇ ਦੱਸ ਦਿੰਦੇ ਆ, ਪਰ ਇਹਦਾ ਦੇਸੀ ਇਲਾਜ ਹੈਗਾ ਆ। ਨੱਕ 'ਚੋਂ ਪਾਣੀ ਆਉਂਦਾ, ਅੱਖਾਂ 'ਚੋਂ ਪਾਣੀ ਆਉਂਦਾ ਆ, ਉਹਦਾ ਇਲਾਜ ਕੋਈ ਨਾ ਕੋਈ ਜਾਣਾ ਜ਼ਰੂਰ ਦੱਸਦਾ ਹੈ ਜੀ। ਪਰਮਿੰਦਰ ਹੈਲੋ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭੈਣ। ਮੈਂ ਖੰਘ ਬਾਰੇ ਦੱਸਣਾ ਸੀ। ਹਾਂਜੀ। ਖੰਘ ਚਾਹੇ ਸੁੱਕੀ ਹੋਵੇ ਚਾਹੇ ਗਿੱਲੀ, ਮੈਨੂੰ ਨਾ ਉੱਥੋਂ ਛਿੜ ਜਾਂਦਾ ਹੁੰਦਾ ਸੀ, ਟਰੱਕ ਚਲਾਉਂਦੇ ਨੂੰ ਜਾਂ ਸੁੱਤੇ ਨੂੰ ਉਲਟੀ ਤੱਕ ਆ ਜਾਂਦੀ ਸੀ। ਤੇ ਮੈਨੂੰ ਕਿਸੇ ਨੇ ਦੱਸਿਆ ਸੀ ਵੀ ਸੁੰਡ ਲੈਣੀ, ਆਮਲਾ ਪਾਊਡਰ ਤੇ ਮਲੱਠੀ ਪਾਊਡਰ, ਹਾਂਜੀ, ਇਹਨਾਂ ਨੂੰ ਤਿੰਨਾਂ ਨੂੰ ਲੈ ਕੇ ਚਮਚਾ ਤੇ ਇਹਦੇ ਚ ਸ਼ਹਿਦ ਮਿਕਸ ਕਰਕੇ ਤੇ ਉਹ ਖਾਣਾ। ਉਹ ਮੈਨੂੰ ਮਹੀਨਾ ਕੁ ਹੋ ਗਿਆ ਜੀ ਉਹ ਖਾਧਾ, ਮੈਂ 2 ਦਿਨ ਸਿਰਫ ਖਾਧਾ ਤੇ ਅੱਜ ਤੱਕ ਮੈਨੂੰ ਖੰਘ ਨਹੀਂ ਆਈ। ਅੱਛਾ, ਉਹ ਆਂਦੇ ਵੀ ਸ਼ਰਤੀਆ ਇਲਾਜ ਆ। ਹਾਂਜੀ, 3 ਤਾਂ ਚੀਜ਼ਾਂ ਸੀ ਸਾਰੀਆਂ। ਹਾਂਜੀ ਹਾਂਜੀ, ਜਿੰਨਾ ਮਰਜ਼ੀ ਉੱਥੋਂ ਛਿੜਦਾ ਹੋਵੇ, ਚਾਹੇ ਸੁੱਕੀ ਖੰਘ ਹੈ ਚਾਹੇ ਗਿੱਲੀ, ਤੇ ਜੀ ਇਹ ਦੂਜੇ ਤੇ ਜਿਹਦੇ ਨਹੀਂ ਫਰਕ ਪੈ ਜਾਊਗਾ ਜੀ। ਥੈਂਕ ਯੂ ਜੀ, ਬਸ ਇਹ ਦੱਸਾਂ। ਥੈਂਕ ਯੂ ਜੀ, ਬਹੁਤ ਧੰਨਵਾਦ ਹੈ ਜੀ। ਦੇਖੋ ਛੋਟੀਆਂ ਛੋਟੀਆਂ ਚੀਜ਼ਾਂ ਆ, ਇਹ ਤੁਹਾਡੇ ਘਰਾਂ ਦੇ ਵਿੱਚ ਪਈਆਂ ਹੋਈਆਂ ਆ, ਜਿਹਦੇ ਨਾਲ ਲੋਕਾਂ ਨੂੰ ਆਰਾਮ ਆਉਂਦਾ। ਥੈਂਕ ਯੂ ਸਾਰਿਆਂ ਦਾ, ਜਿਹੜਾ ਤੁਸੀਂ ਇੱਕ ਦੂਜੇ ਦਾ ਇੰਨਾ ਫਿਕਰ ਕਰਦੇ ਆ ਅਤੇ ਤੁਸੀਂ ਦੱਸਦੇ ਆ। ਅਤੇ ਹੋਲਡ 'ਤੇ ਬਣੇ ਰਹਿਣਾ, ਆਪਾਂ ਇੱਕ ਛੋਟੀ ਜਿਹੀ ਬ੍ਰੇਕ ਲੈਣੀ ਆ, ਬ੍ਰੇਕ ਲੈ ਕੇ ਅਸੀਂ ਵਾਪਸ ਆ ਜਾਣਾ ਹੈ ਅਤੇ ਸਿਰਫ ਤੁਹਾਡੇ ਨਾਲ ਹੀ ਫਿਰ ਗੱਲਾਂ ਬਾਤਾਂ ਕਰਨੀਆਂ ਆ, ਜਾਣਾ ਕਿਤੇ ਨਹੀਂ ਹੈਗਾ। 408 272 5200 'ਤੇ ਤੁਸੀਂ ਕਾਲ ਕਰਕੇ ਅਤੇ ਨਾਲ ਜੁੜੇ ਰਹਿਣਾ। ਇੱਕ ਬ੍ਰੇਕ ਤੋਂ ਬਾਅਦ ਆਪਾਂ ਵਾਪਸ ਆਵਾਂਗੇ ਅਤੇ ਫਿਰ ਤੁਹਾਡੇ ਨਾਲ ਗੱਲਬਾਤ ਕਰਦੇ। ਜਿਹੜੇ ਇਲਾਜ ਪੁੱਛੇ ਗਏ ਆ ਨਹੀਂ ਦੱਸੇ, ਪਲੀਜ਼ ਉਹਨਾਂ ਦੀ ਵੀ ਕੋਸ਼ਿਸ਼ ਕਰਿਓ ਕਿ ਜੇ ਤੁਹਾਨੂੰ ਪਤਾ ਹੈ ਤਾਂ ਉਹ ਦੱਸ। ਹੋ ਰਿਹਾ ਸਾਰੇ ਸਰੋਤਿਆਂ ਦਾ ਸਵਾਗਤ ਕਰਦੇ। ਤੁਸੀਂ ਜੁੜੇ ਹੋ ਪੰਜਾਬੀ ਰੇਡੀਓ USA ਦੇ ਨਾਲ। ਪ੍ਰੋਗਰਾਮ ਸਿਹਤ ਸੰਭਾਲ ਹਰੇਕ ਮੰਗਲਵਾਰ ਨੂੰ 4 ਤੋਂ 5:30 ਵਜੇ ਤੱਕ ਪ੍ਰੋਗਰਾਮ ਹੁੰਦਾ ਹੈ। ਐਤਵਾਰ ਨੂੰ ਇਸ ਦਾ ਰਿਪੀਟ ਹੁੰਦਾ ਹੈ ਜੋ ਤੁਸੀਂ ਸੁਣਦੇ ਹੋ 4 ਤੋਂ 6 ਵਜੇ ਤੱਕ। ਅਤੇ ਜਗਵੀਰ ਸਿੰਘ ਜੀ ਹੁੰਦੇ ਨੇ ਵੀਰਵਾਰ ਨੂੰ ਸਾਡੇ ਨਾਲ 2:30 ਵਜੇ, ਅਤੇ ਫਿਰ ਉਹਨਾਂ ਦਾ ਪ੍ਰੋਗਰਾਮ ਰਿਪੀਟ ਜਿਹੜਾ ਉਹ ਐਤਵਾਰ ਹੁੰਦਾ ਹੈ, ਉਸ 'ਤੇ ਵੀ ਸੁਣਦੇ ਹੋ। ਅਤੇ ਫਿਰ ਪਾਡਕਾਸਟ ਦੇ ਉੱਤੇ ਵੀ ਪਾ ਦਿੱਤਾ ਜਾਂਦਾ ਹੈ, ਅਤੇ ਉਹ ਵੀ ਤੁਸੀਂ ਪੰਜਾਬੀ ਰੇਡੀਓ USA ਦੇ ਇਸ ਪ੍ਰੋਗਰਾਮ ਨੂੰ ਸੁਣ ਸਕਦੇ ਹੋ। 4082725200 ਵੱਖ-ਵੱਖ ਸਾਧਨਾਂ ਨਾਲ ਤੁਸੀਂ ਜੁੜੇ ਹੋਏ ਹੋ, ਜਿਸ ਤਰ੍ਹਾਂ ਵੀ ਜੁੜੇ ਹੋਏ ਆਪ ਸਭ ਨੂੰ ਜੀ ਆਇਆ। ਅਤੇ ਪ੍ਰੋਗਰਾਮ ਦੇ ਵਿੱਚ ਅੱਗੇ ਵੱਧਦੇ ਹਾਂ ਤਾਂ ਉਸ ਤੋਂ ਪਹਿਲਾਂ ਦੱਸ ਦਈਏ ਸਾਡੇ ਕੋਲ ਕੋਈ ਡਾਕਟਰ ਨਹੀਂ ਹੈਗਾ ਜਿਸ ਤੋਂ ਲਾਇਸੈਂਸ ਹੋਵੇ। ਆਯੁਰਵੈਦਿਕ ਤਰੀਕੇ ਨਾਲ ਜਿਸ ਤਰ੍ਹਾਂ ਆਪਣਾ ਇਲਾਜ ਬਾਤ ਕਰਦੇ ਹਾਂ, ਤੁਸੀਂ ਵੀ ਹਿੱਸਾ ਪਾ ਸਕਦੇ ਹੋ। ਜਿਹੜੀ ਤੁਹਾਨੂੰ ਕੋਈ ਆਰਾਮ ਆਉਂਦਾ ਹੈ ਉਹਦੀ ਫੀਡਬੈਕ ਵੀ ਦੇ ਸਕਦੇ ਹਾਂ, ਕਿਸੇ ਨੂੰ ਇਲਾਜ ਪੁੱਛਿਆ ਹੋਇਆ ਦੱਸ ਵੀ ਸਕਦੇ ਹਾਂ। ਚੱਲਦੇ ਹਾਂ ਆਪਣੇ ਕਾਲਰ ਸਵਾਲ ਸਾਡੇ ਨਾਲ ਜੁੜੇ ਹੋਏ ਨੇ ਬਹਾਦਰ ਸਿੰਘ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਭੈਣ ਜੀ, ਇੱਕ ਭੈਣ ਨੇ ਬੀਬੀ ਨੇ ਕਾਲ ਕੀਤੀ ਸੀ, ਕਹਿੰਦੇ ਡਿੱਗਣ ਨਾਲ ਢੂਹੀ 'ਚ ਸੱਟ ਲੱਗ ਗਈ ਆ। ਹਾਂਜੀ, ਤੇ ਉਹ ਕੱਪਿੰਗ ਵੀ ਕਰਵਾ ਸਕਦੇ ਆ, ਆਪਣੇ ਨੇੜੇ ਦੇਖ ਲੈਣ ਤੇ ਕੋਈ ਸਿਆਟਲ ਦੇ ਵਿੱਚ ਤਾਂ ਹੈਗੇ ਨੇ ਜੀ ਕਾਫੀ, ਪਰ ਹਾਂਜੀ, ਪਰ ਨਾ ਇਹਦੇ ਲਈ ਹੁਣ ਐਟ ਟਾਈਮ ਅਗਰ ਪੇਨ ਜ਼ਿਆਦਾ ਹੈਗੀ ਉਹਦੇ ਲਈ ਆਰਨਿਕਾ ਹੁੰਦੀ ਆ ਹੋਮਿਓਪੈਥੀ ਦੀ, ਉਹ ਲੈ ਸਕਦੇ ਨੇ। ਤੇ ਹਾਈਪੈਰੀਕਮ, ਆਰਨਿਕਾ ਤੇ ਹਾਈਪੈਰੀਕਮ ਇਹ ਉੱਥੋਂ ਹੋਲ ਫੂਡ ਤੋਂ ਵੀ ਮਿਲ ਸਕਦੀ ਹੈਗੀ ਹੈ। ਇਹਦੇ ਨਾਲ ਦਰਦ ਚੱਕਿਆ ਜਾਊਗਾ। ਅਗਰ ਨਰਵ ਦੀ ਮਾੜੀ ਮੋਟੀ ਪ੍ਰੋਬਲਮ ਹੈਗੀ ਆ, ਸੱਟ ਲੱਗ ਜਾਂਦੀ ਹੈ ਨਰਵਸ 'ਤੇ, ਕਿਉਂਕਿ ਕਾਫੀ ਨਰਵਸ ਹੁੰਦੀਆਂ ਨੇ, ਉਹਦੇ ਲਈ ਹਾਈਪੈਰੀਕਮ ਬਹੁਤ ਵਧੀਆ ਰਹਿੰਦੀ ਆ। ਹਾਈਪੈਰੀਕਮ ਇਹੋ ਜਿਹੀ ਦਵਾਈ ਆ ਭੈਣ ਜੀ, ਕਈ ਵਾਰੀ ਬੱਚੇ ਨਾ ਡੋਰ ਦੇ ਵਿੱਚ ਆਪਣਾ ਹੱਥ ਦੇ ਲੈਂਦੇ ਆ, ਹਾਂਜੀ ਹਾਂਜੀ, ਮੂਹਰੇ ਉਂਗਲਾਂ ਕਾਫੀ ਫਿਸ ਜਾਂਦੀਆਂ ਨੇ, ਜਾਂ ਕਦੇ ਵੀ ਕਿਸੇ ਦੇ ਇਸ ਤਰ੍ਹਾਂ ਦੀ ਸੱਟ ਲੱਗ ਜੇ, ਉਂਗਲਾਂ ਮੂਹਰੇ ਫਿਸ ਜਾਣ, ਤਾਂ ਹਾਈਪੈਰੀਕਮ ਬਹੁਤ ਵਧੀਆ ਕੰਮ ਕਰਦੀ ਹੈ ਜੀ। ਠੀਕ ਹੈ ਜੀ। ਤੇ ਇੱਕ ਭੈਣ ਨੇ ਕਾਲ ਕੀਤੀ ਸੀ ਲੂਪਸ ਵਾਸਤੇ। ਲੂਪਸ ਆਟੋਮਿਊਨ ਦੀ ਪ੍ਰੋਬਲਮ ਆ ਭੈਣ ਜੀ, ਇਹਦੇ ਵਾਸਤੇ ਸਟੀਰੋਇਡ ਦਿੰਦੇ ਹੋਣਗੇ, ਉਹਦੇ ਲਈ ਐਸਿਡੋਫਿਲਸ ਲੈਣਾ ਬਹੁਤ ਜ਼ਿਆਦਾ ਜ਼ਰੂਰੀ ਆ। ਐਸਿਡੋਫਿਲਸ ਕਿਸੇ ਵੀ ਦਵਾਈ ਦੇ ਸਾਈਡ ਇਫੈਕਟ ਨੂੰ ਠੀਕ ਕਰ ਦਿੰਦਾ ਭੈਣ ਜੀ। ਅੱਛਾ। ਤੇ ਹੋਮਿਓਪੈਥੀ ਦੀ ਦਵਾਈ ਰਸਟੋਕਸ ਤੇ ਅਰਸੈਨਿਕਮ ਅਲਬਾ, ਹੋਰ ਵੀ ਹੈਗੀਆਂ ਨੇ ਅਲੱਗ-ਅਲੱਗ। ਇਹਦੇ 'ਚ ਨਾ ਪ੍ਰੋਬਲਮਾਂ ਆਉਂਦੀਆਂ ਨੇ ਜੀ, ਜਿਵੇਂ ਸਕਿਨ ਦੀ ਪ੍ਰੋਬਲਮ ਆ ਗਈ, ਜੋੜਾਂ ਦੀ ਪ੍ਰੋਬਲਮ ਆ ਗਈ, ਕਾਫੀ ਅਲੱਗ-ਅਲੱਗ, ਜਿਵੇਂ ਡਰਾਈ ਆਈਜ਼ ਹੋ ਗਈਆਂ, ਇਸ ਤਰ੍ਹਾਂ ਹੁੰਦੀਆਂ। ਤੇ ਮੇਨ ਜੋੜਾਂ ਦੀ ਹੋਈ ਹੁੰਦੀ ਆ ਜੀ, ਇਹਦੇ ਲਈ ਰਸਟੋਕਸ ਤੇ ਅਰਸੈਨਿਕਮ ਵਧੀਆ ਕੰਮ ਕਰਦੀ ਆ ਭੈਣ ਜੀ। ਠੀਕ ਹੈ ਜੀ। ਤੇ ਇੱਕ ਆ ਵੀਰ ਹੋਰੀ ਪੁੱਛਦੇ ਸੀਗੇ ਬਈ ਤੀਜੀ ਚੀਜ਼ ਕਿਹੜੀ ਐਡ ਕਰਨੀ ਹੈਗੀ ਆ ਆਪਣੇ ਕਲੌਂਜੀ ਦੇ ਵਿੱਚ ਤੇ ਦਾਲਚੀਨੀ ਦੇ ਵਿੱਚ। ਉਹਦੇ 'ਚ ਅਸੀਂ ਜੀਰਾ ਐਡ ਕਰ ਸਕਦੇ ਹਾਂ ਜੀ, ਭੁੰਨ ਕੇ, ਠੀਕ ਹੈ, ਸੇਮ ਮਾਤਰਾ ਦੇ ਵਿੱਚ, ਉਹ ਵਧੀਆ ਕਰਦਾ ਜੀ ਕੰਮ। ਤੇ ਆਪਾਂ ਇਹਨਾਂ ਨੇ ਪੁੱਛਿਆ ਸੀ ਉਹਨਾਂ ਦੇ ਨੱਕ ਚੱਲਦਾ ਰਹਿੰਦਾ ਜੀ ਲੈਫਟ ਸਾਈਡ, ਹੈ ਤਾਂ ਅਲਰਜੀ ਹੋਈ, ਕਈ ਵਾਰੀ ਸਾਡਾ ਜਿਹੜਾ ਇਮਿਊਨ ਸਿਸਟਮ ਆ ਉਹ ਵੀਕ ਹੁੰਦਾ, ਤੇ ਫਿਰ ਸਾਡਾ ਨੱਕ ਚੱਲਦਾ ਰਹਿੰਦਾ ਜੀ। ਤੇ ਇਹਦੇ ਲਈ ਸ਼ੂਗਰ ਨੂੰ ਤਿਆਗ ਕੇ ਥੋੜਾ ਚਿਰ ਸ਼ਹਿਦ ਤੇ ਆ ਜਾਣ ਤੇ ਉਹਨਾਂ ਨੂੰ ਫਰਕ ਜ਼ਰੂਰ ਪਊਗਾ। ਪਰ ਕੱਚਾ ਲਸਣ ਖਾਣਾ ਸ਼ੁਰੂ ਕਰ ਦੇਣ ਜੀ,
ਠੀਕ ਹੈ। 2 ਇਕੱਠੀਆਂ ਸਵੇਰੇ ਲੈ ਲੈਣ, 2 ਸ਼ਾਮ ਨੂੰ ਲੈਣ। ਜਦੋਂ ਉਹ ਖਾਂਦੇ ਆ ਨਾ ਖਾਣਾ ਉਦੋਂ ਲੈ ਲੈਣ, ਚਾਹੇ ਖਾਣੇ ਦੇ ਵਿਚਾਲੇ ਹੀ ਲੈ ਲੈਣ, ਤੇ ਉਹਨਾਂ ਦਾ ਸਿਸਟਮ ਠੀਕ ਹੋਣਾ ਸ਼ੁਰੂ ਹੋ ਜਾਊਗਾ। ਕਈ ਵਾਰੀ ਭੈਣ ਜੀ ਇਸ ਤਰ੍ਹਾਂ ਹੁੰਦਾ, ਸਾਨੂੰ ਹੇ ਫੀਵਰ ਰਹਿੰਦਾ ਵਾ, ਸਾਨੂੰ ਪਤਾ ਨਹੀਂ ਹੁੰਦਾ ਵੀ ਸਾਨੂੰ ਹੇ ਫੀਵਰ ਹੈਗਾ, ਸਾਨੂੰ ਕੋਈ ਫੀਵਰ ਕਿਉਂ ਬਾਹਰਲੇ ਪਾਸੇ ਨਹੀਂ ਉਹ ਆਪਾਂ ਨੂੰ ਫੀਲ ਹੁੰਦਾ, ਤੇ ਆਪਣਾ ਨੱਕ ਚੱਲਦਾ ਰਹੂਗਾ। ਠੀਕ ਹੈ। ਇਹ ਲਗਾਤਾਰ ਬਣਿਆ ਰਹਿੰਦਾ ਜੀ, ਕਿਉਂਕਿ ਇਮਿਊਨ ਸਿਸਟਮ ਵੀਕ ਆ। ਤੇ ਹੇ ਫੀਵਰ ਲਈ ਵੀ ਲਸਣ ਬਹੁਤ ਚੰਗਾ ਹੈਗਾ, ਤੇ ਸ਼ਹਿਦ ਵੀ ਬਹੁਤ ਵਧੀਆ ਹੈਗਾ ਜੀ। ਇਹ ਆਪਾਂ ਨੂੰ ਜ਼ਰੂਰ ਵਰਤਣਾ ਚਾਹੀਦਾ ਭੈਣ ਜੀ। ਭੈਣ ਜੀ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਥੈਂਕ ਯੂ ਜੀ। ਅਜਮੇਰ ਕੌਰ ਜੀ। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਭੈਣ ਜੀ, ਮੈਂ ਪੁੱਛਣਾ ਸੀਗਾ ਕਿ 2 ਵੀਕਾਂ ਹੋ ਗਈਆਂ, ਮੈਂ ਪੁੱਛਿਆ ਸੀਗਾ ਕਿ ਮੈਂਸਿਸ ਬਹੁਤ ਆਉਂਦੇ ਆ ਕਿਸੇ ਨੂੰ, ਤੇ ਉਹ ਅਸ਼ੋਕਾ ਰੈਸਟ ਦੱਸੀ ਸੀ ਜਗਵੀਰ ਭਾਜੀ ਨੇ, ਥੈਂਕ ਯੂ ਉਹਨਾਂ ਦਾ ਬਹੁਤ ਬਹੁਤ। ਜਗਦੀਪ ਕੌਰ ਭੈਣ ਜੀ ਨੇ ਵੀ ਇਹੀ ਦੱਸਿਆ ਸੀਗਾ। ਤੇ ਹੁਣ ਉਹਨਾਂ ਨੇ ਵੈਸੇ ਤਾਂ ਦੂਜੀ ਹੋਰ ਦਵਾਈ ਵੀ ਖਾਧੀ ਸੀ, ਪਰ ਇਹ ਵੀ ਲਈ ਉਦਣ ਤੋਂ ਹੀ ਫਰਕ ਪੈ ਗਿਆ। ਮੈਂ ਤਾਂ ਸਮਝੂਗੀ ਵੀ ਇਹਦੇ ਨਾਲ ਹੀ ਫਰਕ ਪਿਆ ਹੈਗਾ ਅਸ਼ੋਕਾ ਰੈਸਟ ਨਾਲ। ਤੇ ਪਰ ਮੈਂ ਇਹ ਪੁੱਛਣਾ ਚਾਹੁੰਦੀ ਆ ਕਿ ਜਿੱਦਾਂ ਏਦਾਂ ਦਾ ਕੋਈ ਨੁਸਖਾ ਦੱਸੋ ਵੀ ਜਿਹਦੇ ਨਾਲ ਰੈਗੂਲਰ ਹੀ ਹੋ ਜਾਣ, ਕਿਉਂਕਿ ਇਹ ਤਕਰੀਬਨ ਏਦਾਂ ਹੁੰਦਾ ਹੀ ਰਹਿੰਦਾ ਆ ਸਾਲ 'ਚ 2-3 ਵਾਰੀ, ਹਨਾ। ਏਦਾਂ 3 ਕੁ ਮਹੀਨੇ ਬੰਦ ਹੋ ਗਏ, ਫਿਰ ਆ ਗਏ ਬਹੁਤ ਹੈਵੀ ਆ ਗਏ, ਮਹੀਨਾ ਰਹਿਣਾ। ਵੈਸੇ ਅਸ਼ੋਕਾ ਰੈਸਟ ਨੂੰ ਛੱਡਿਓ ਨਾ, ਥੋੜੀਆਂ 1-2 ਸ਼ੀਸ਼ੀਆਂ ਲੈ ਲੈਣ। ਅੱਛਾ ਜੀ, ਹਾਂ ਉਹ ਤਾਂ ਮੈਂ ਉਹਨਾਂ ਨੂੰ ਕਿਹਾ ਵੀ ਤੁਸੀਂ ਇਹ ਲਗਾਤਾਰ ਲੈਂਦੇ ਰਹੋ, ਥੋੜਾ ਹਨਾ, ਦੋ ਟਾਈਮ ਲੈਣ, ਚਮਚਾ ਲੈ ਲੈਣ। ਅੱਛਾ ਚਲੋ ਠੀਕ ਆ, ਵੀ ਜਗਵੀਰ ਭਾਜੀ ਦੱਸ ਦੇਣਗੇ। ਤੇ ਨਾਲੇ ਮੈਂ ਪੁੱਛਣਾ ਸੀ, ਇਹ ਚੰਗੀ ਤਰ੍ਹਾਂ ਹਨਾ ਇਹ ਦੱਸਣ। ਮੈਂ ਪਿਛਲੀ ਵਾਰੀ ਵੀ ਫੋਨ ਲਾਇਆ ਸੀ, ਲੱਗਾ ਨਹੀਂ ਹੈਗਾ ਮੇਰਾ, ਮਤਲਬ ਵਾਰੀ ਨਹੀਂ ਆਈ। ਤੇ ਉਹ ਮਤਲਬ ਕਿ ਰੈਗੂਲਰ ਜਿੱਦਾਂ ਹੋ ਜਾਣ ਏਦਾਂ ਦਾ ਕੋਈ ਨੁਸਖਾ ਹੋਵੇ ਤੇ ਉਹ ਜ਼ਰੂਰ ਦੱਸਣ ਕੋਈ ਭੈਣ ਭਰਾ, ਹਨਾ। ਤੇ ਹਾਂਜੀ, ਤੇ ਬਾਕੀ ਭੈਣ ਜੀ ਮੈਂ ਦੱਸਿਆ ਸੀਗਾ ਪਿਛਲੀ ਵਾਰੀ, ਸੁਣਿਆ ਸੀਗਾ ਕਿ ਵਾਲ ਬਹੁਤ ਝੜਦੇ ਹੋਣ ਤਾਂ ਭ੍ਰਿੰਗਰਾਜ ਦੱਸਿਆ ਸੀ, ਮੈਨੂੰ ਮਿਲਿਆ ਨਹੀਂ ਹੈਗਾ ਸਟੋਰ ਤੋਂ। ਭ੍ਰਿੰਗਰਾਜ ਤੇਲ ਦੱਸਿਆ ਸੀ ਕਿਸੇ ਨੇ। ਹਾਂਜੀ ਕੋਈ ਨਹੀਂ, ਇੱਧਰ ਉੱਧਰ ਹੋਰ ਥਾਂ ਵੀ ਜਾਂਦੇ ਆ, ਉੱਥੋਂ ਵੀ ਲੈ ਸਕਦੇ ਆ ਤੁਸੀਂ, ਹੋਰ ਪੁੱਛ ਲੈਣੇ। ਹਾਂਜੀ, ਹੋਰ ਵੀ ਕਿਸੇ ਨੂੰ ਪਤਾ ਹੋਵੇ ਪਈ ਕੀ। ਉੱਦਾਂ ਤਾਂ ਮੈਂ ਤੇਲ ਵੀ ਜਿੱਦਾਂ ਦੱਸਿਆ ਸੀ ਉੱਦਾਂ ਬਣਾਇਆ ਹੋਇਆ, ਕੋਈ ਫਰਕ ਨਹੀਂ ਪੈ ਰਿਹਾ, ਸਗੋਂ ਹੋਰ ਝੜੀ ਜਾਂਦੇ ਆ। ਜੀ ਬਦਾਮ ਵਗੈਰਾ ਪਾ ਕੇ ਜਗਦੀਪ ਕੌਰ ਭੈਣ ਜੀ ਨੇ ਦੱਸਿਆ ਸੀ, ਤੇ ਕੋਈ ਫਰਕ ਨਹੀਂ ਪੈ ਰਿਹਾ ਉਹਦੇ ਨਾਲ, ਹਨਾ। ਹਾਂਜੀ, ਤੇ ਹਾਂ ਜ਼ਰੂਰ ਦੱਸਿਓ ਮੈਂਸਿਸ ਬਾਰੇ। ਜ਼ਰੂਰ ਸੁਣਦੇ ਰਹੋ ਤੁਸੀਂ, ਜੇ ਕਿਸੇ ਨੂੰ ਜ਼ਰੂਰ ਦੱਸ ਦਊਗਾ ਜੀ। ਅਗਲੇ ਕਾਲਰ ਨੇ ਸੰਦੀਪ ਕੌਰ ਜੀ। ਸੰਦੀਪ। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਆਂਟੀ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਮੈਂ ਪੁੱਛਣਾ ਆ, ਮੇਰਾ ਬ੍ਰਦਰ ਆ ਤੇ ਉਹਦੇ ਅੱਖ ਦੇ ਜਿੱਦਾਂ ਉੱਪਰਲਾ ਕੋਨਾ ਹੁੰਦਾ ਨਾ, ਉਹ ਔਰੇਂਜ ਜਿਹੇ ਸਪੌਟ ਬਣਦੇ ਆ, ਤੇ ਉਹਨਾਂ ਨੂੰ OPS ਉਹਦੀ ਸ਼ਾਰਟ ਫਾਰਮ ਆ। ਫੁੱਲ ਫਾਰਮ ਉਹਨੂੰ ਕਹਿੰਦੇ ਆ ਔਰੇਂਜ, PALPEBRAL ਸਪੌਟਸ ਇਹਨਾਂ ਨੂੰ ਕਹਿੰਦੇ ਆ। ਪਰ ਇਹਨਾਂ ਨਾਲ ਕੋਈ ਪ੍ਰੋਬਲਮ ਨਹੀਂ ਹੈਗੀ, ਸਿਰਫ ਉਹਦੇ ਉੱਪਰਲੇ ਅੱਖ ਦੇ ਕੋਨੇ ਤੇ ਜਿਹੜੀ ਲਿਡ ਹੁੰਦੀ ਆ, ਜਿੱਥੇ ਆਪਣੇ ਗਿੱਦ ਆਉਂਦੀ ਕੋਆ ਹੁੰਦਾ, ਉੱਥੋਂ ਸਪੌਟ ਵਧਣੇ ਸ਼ੁਰੂ ਹੋਏ ਆ। ਵੀ ਜੇ ਕਿਸੇ ਨੂੰ ਕੋਈ ਇਲਾਜ ਪਤਾ ਹੈ ਤਾਂ ਪਲੀਜ਼ ਦੱਸ ਸਕਦੇ ਆ। ਹਾਂਜੀ ਜ਼ਰੂਰ ਪੁੱਛ ਲੈਣੇ ਆਪਾਂ। ਹਾਂਜੀ, ਥੈਂਕ ਯੂ ਜੀ। ਥੈਂਕ ਯੂ। ਅਗਲੇ ਕਾਲਰ ਨੇ ਰਾਮ ਪ੍ਰਕਾਸ਼ ਜੀ। ਹਾਂਜੀ ਸਤਿ ਸ੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਭੈਣ ਜੀ। ਜਿਹੜਾ ਦੱਸਦੇ ਸੀਗੇ ਸ਼ਰਾਬ ਛੱਡਣ ਦਾ ਨੁਸਖਾ, ਉਹ ਲਿਖਾ ਕੇ ਨਹੀਂ ਗਏ, ਟੈਲੀਫੋਨ ਨੰਬਰ ਲਿਖੇ ਨਹੀਂ ਹੋਏ ਸਾਡੇ ਕੋਲੋਂ ਜੀ। ਸ਼ਰਾਬ ਨਹੀਂ, ਉਹ ਨਹੀਂ ਲਿਖਾਇਆ ਨੀਗਾ, ਬਸ ਉਹ ਪਹਿਲੇ ਵਾਲਾ ਯੂਜ਼ ਕਰ ਲਿਆ ਸੀ, ਉਹਦੇ ਨਾਲ ਅਸਰ ਇਹਨੇ ਕੁਝ ਵੀ ਹੋਇਆ ਜੀ? ਨਹੀਂ ਇੱਕਦਮ ਤਾਂ ਨਹੀਂ ਹੋਣਾ, 2 ਵੀਕਾਂ ਲੱਗਦੀਆਂ। ਵੀਕ ਤਾਂ ਉਹਨੂੰ ਪੀਂਦੇ ਨੂੰ ਹੋ ਵੀ ਗਿਆ। ਪੀ ਲੈਂਦੇ ਹੋ ਹਜੇ। ਹਾਂ, ਜੇ ਕੋਈ ਹੋਰ ਹੋਵੇ ਤਾਂ ਦੱਸ ਦੇਣ ਜਾਂ ਫਿਰ ਹੋਰ ਜ਼ਰੂਰ ਕਹਿੰਦੇ ਸੀਗੇ ਵੀ ਇਹਦੇ ਦਵਾਈ ਦੱਸ ਦੇਣ ਤਾਂ ਵੀ ਕੋਈ ਨਹੀਂ ਜੀ। ਨਹੀਂ ਦਵਾਈ ਤਾਂ ਹਜੇ ਤੱਕ ਕੋਈ ਨਹੀਂ ਤਾਂ ਡਾਕਟਰਾਂ ਨੇ ਘੱਟ ਕਰਨੀ ਸੀ ਕਿਤੇ। ਹਾਂਜੀ ਨਹੀਂ ਆ ਜਿਹੜਾ ਭਾਈ ਦੱਸਦਾ ਸੀਗਾ ਨਾ ਜੀ, ਵੀ ਮਤਲਬ ਹਾਂਜੀ ਉਹ ਨਹੀਂ ਦੱਸਿਆ ਨੀਗਾ, ਉਹ ਨਹੀਂ। ਹਾਂਜੀ ਅੱਗੇ ਪਹਿਲਾਂ ਦੱਸੇ ਗਏ ਕਈ ਵਾਰੀ ਘੋੜਿਆਂ ਘਾੜਿਆਂ ਦੀਆਂ ਲਿੱਦਾਂ ਪਾਉਣ ਨੂੰ ਕਿਹਾ ਸੀਗਾ, ਸ਼ਾਇਦ ਇਦਾਂ ਦਾ ਹੀ ਕੁਝ ਹੋਵੇ। ਕਰਨਾ ਔਖਾ ਹੁੰਦਾ ਉਹ। ਚਲੋ ਠੀਕ ਆ ਜੀ, ਕੋਈ ਨਾ ਜੀ। ਹੋਰ ਦੱਸ ਕਿਸੇ ਨੂੰ ਹੋਰ ਯਾਦ ਹੋਵੇ ਜੀ। ਜ਼ਰੂਰ ਜੀ, ਇਹ ਬਹੁਤ ਵੱਡੀ ਬਿਮਾਰੀ ਆ। ਪੁਸ਼ਪਿੰਦਰ। ਹੈਲੋ, ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਮੈਂ ਜਿੱਦਾਂ ਨਾ ਡਾਇਬੀਟੀਜ਼ ਵੀ ਆ, ਤੇ ਪਹਿਲਾਂ ਇੱਕ ਮੁੰਡੇ ਦਾ ਸੀ, ਹੁਣ ਦੋਨਾਂ ਮੁੰਡਿਆਂ 'ਚ ਆ। ਸਾਰੇ ਸਰੀਰ 'ਚ ਬਹੁਤ ਦਰਦਾਂ ਹੁੰਦੀਆਂ, ਰਾਤ ਨੂੰ ਨੀਂਦ ਵੀ ਨਹੀਂ ਆਉਂਦੀ। ਡਾਕਟਰ ਕਹਿੰਦਾ ਜੋੜਾਂ ਦੀਆਂ ਦਰਦਾਂ, ਪਰ ਜਦੋਂ ਟੀਕੇ ਲਵਾਏ ਆ ਨਾ, ਮੇਰਾ ਬਾਥਰੂਮ ਅਨਕੰਟਰੋਲ ਹੋ ਗਿਆ। ਜਿੱਦਾਂ ਬਾਥਰੂਮ ਵਿੱਚ ਜਾਂਦੇ ਨਿਕਲ ਜਾਂਦਾ, ਉਹਦਾ ਕੋਈ ਇਲਾਜ ਦੱਸੋ। ਉਹਦਾ ਵੈਸੇ ਅਸੀਂ ਦੱਸ ਹਟੇ ਬਹੁਤ ਵਾਰੀ, ਲਾਸਟ ਵੀਕ ਵੀ, ਇਸ ਵੀਕ ਵੀ। ਤੁਸੀਂ ਦੁਬਾਰਾ ਵੀ ਸੁਣ ਸਕਦੇ ਆ, ਜੇ ਟਾਈਮ ਹੋਇਆ ਤਾਂ ਜ਼ਰੂਰ ਦੱਸ ਦਾਂਗੇ। ਓਕੇ, ਸੁਣਦੇ ਜ਼ਰੂਰ। ਠੀਕ ਹੈ ਜੀ। ਹਾਂਜੀ, ਬਹੁਤ ਸਾਰੇ ਸਾਈਡ ਇਫੈਕਟ ਹੋਏ ਆ ਲੋਕਾਂ ਨੂੰ, ਪਰ ਕੋਈ ਨਹੀਂ, ਉਹਨਾਂ ਨੂੰ ਹੌਲੀ ਹੌਲੀ ਤੁਸੀਂ ਕੰਟਰੋਲ ਕਰ ਲਓ। ਜਰਨੈਲ ਕੌਰ ਜੀ। ਹਾਂਜੀ ਸਤਿ ਸ੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਮੇਰੀ ਨਾ ਬੇਟੀ ਹੈ 45 ਸਾਲ ਦੀ ਏਜ ਆ ਉਹਦੀ,
ਤੇ ਉਹਦੇ ਮੈਂ ਖੁੱਚ ਦੇ ਵਿੱਚ ਪਿਛਲੇ ਪਾਸੇ ਕਲੌਟ ਜਿਹਾ ਬਣ ਗਿਆ, ਕਾਫੀ ਪੀੜੇ ਕੀਤਾ। ਅੱਛਾ। ਨਾ ਉਹਨੂੰ ਬੜੀ ਪ੍ਰੋਬਲਮ, ਪਰ ਡਾਕਟਰ ਦੇ ਗਏ 2-3 ਵਾਰੀ, ਉਹ ਕਹਿੰਦੇ ਅਸੀਂ ਵੀ ਇਹਦੀ ਸਰਜਰੀ ਹੋਊਗੀ। ਉਹਨਾਂ ਨੇ ਹੁਣ 25 ਮਾਰਚ ਦੀ ਤਰੀਕ ਦਿੱਤੀ ਹੋਈ ਸਰਜਰੀ ਦੀ, ਉਹ ਕਰਾਉਣਾ ਨਹੀਂ ਚਾਹੁੰਦੀ ਵੈਸੇ। ਫਿਰ ਮੈਂ ਉਹਨੂੰ ਕਿਹਾ ਸੀ, ਮੈਂ ਚੱਲ ਮੈਂ ਉਹ ਕੈਨੇਡਾ ਦੇ ਵਿੱਚ ਆ, ਮੈਂ ਉਹਨੂੰ ਕਿਹਾ ਸੀ ਮੈਂ ਤੈਨੂੰ ਪੁੱਛ ਕੇ ਦੱਸੂਗੀ ਇੱਥੇ 10 ਦਿਨ ਹੋਮ ਰਹਿਣ ਦੀ, ਵੀ ਜੇ ਕਿਸੇ ਭੈਣ ਭਾਈ ਨੂੰ ਪਤਾ ਹੋਇਆ ਤਾਂ ਮੈਨੂੰ ਜਲਦੀ ਦੱਸ ਦੇਣ ਤਾਂ ਕਿ ਉਹਨੂੰ ਠੀਕ ਹੋ ਜਾਵੇ। ਹਾਂਜੀ, ਉਹਨੂੰ ਤੁਰਨਾ ਉਹਨੂੰ ਬੈਠਣਾ ਬਹੁਤ ਔਖਾ ਲੱਗਦਾ, ਇਕੱਠੀ ਨਹੀਂ ਹੁੰਦੀ ਹੁਣ ਉਹ ਵੀ। ਠੀਕ ਹੈ। ਹਾਂਜੀ, ਓਕੇ ਜੀ, ਥੈਂਕ ਯੂ ਜੀ। ਹਾਂਜੀ, ਤੁਸੀਂ ਹੁਣ ਐਂਡ ਜਿਹੀ ਤੇ ਪੁੱਛਿਆ ਆ, ਸ਼ਾਇਦ ਹੋ ਸਕਦਾ ਕਿਸੇ ਨੂੰ ਹੋਵੇ ਪਤਾ ਤੇ ਉਹ ਦੱਸ ਵੀ ਦਿੰਦਾ। ਤੇ ਅਗਲੇ ਕਾਲਰ ਵੀ ਲੈਂਦੇ ਆ। ਉਸ ਤੋਂ ਪਹਿਲਾਂ ਮੈਂ ਉਹ 4 ਚੀਜ਼ਾਂ ਦੱਸਦਾ, ਪਨੀਰ ਡੋਡੀਆ, ਚਰੈਤਾ, ਪਿੱਤ ਪਾਪੜਾ, ਅਫਲਾਤੀਨ। ਇਹਨੇ ਨਾਲ ਲੋਕਾਂ ਨੂੰ ਸ਼ੂਗਰ ਨੂੰ, ਜ਼ਖਮਾਂ ਨੂੰ, ਫੈਂਸੀਆਂ, ਨਾੜੀਆਂ ਸਾਫ਼ ਹੁੰਦੀਆਂ ਆ, ਲੋਕਾਂ ਦੇ ਦਰਦਾਂ ਠੀਕ ਹੁੰਦੀਆਂ, ਜਿਹੜਾ ਇਨਫੈਕਸ਼ਨ ਤੁਹਾਡੀ ਬੈਕ ਦੇ ਵਿੱਚ ਆ ਤੇ ਉਹਦੇ ਤੋਂ ਵੀ ਤੁਸੀਂ ਲੈ ਸਕਦੇ ਆ। ਕੋਲੈਸਟਰੋਲ ਵੀ ਠੀਕ ਹੋਈ ਆ ਤੇ ਤੁਸੀਂ ਇਹ ਚੀਜ਼ਾਂ ਲੈ ਸਕਦੇ ਆ, ਇਹਨਾਂ ਦਾ ਨੁਕਸਾਨ ਕੋਈ ਨਹੀਂ ਹੈਗਾ। ਇਹ ਚਾਰੇ ਲੈ ਲੈਣੀਆਂ, ਕੁੱਟ ਲੈਣੀਆਂ, ਕੁੱਟ ਕੇ ਤਾਂ ਉਹਨਾਂ ਨੂੰ ਬੇਸ਼ੱਕ ਰਲਾ ਕੇ ਰੱਖ ਲਓ, ਚਮਚਾ ਉਹਨੂੰ ਪਾਣੀ ਦੇ ਵਿੱਚ ਪਾ ਕੇ ਉਬਾਲੋ ਅੱਧਾ ਕੁ ਗਲਾਸ 'ਚ, ਤੇ ਜਦੋਂ ਥੋੜ੍ਹਾ ਅੱਧਾ ਰਹਿ ਜਾ ਤਾਂ ਉਹਨੂੰ ਪੀ ਲਓ। ਬਹੁਤ ਫਾਇਦਾ ਹੁੰਦਾ ਇਹਦਾ, ਬਹੁਤ ਫਾਇਦਾ ਹੁੰਦਾ। ਕੋਸ਼ਿਸ਼ ਜ਼ਰੂਰ ਕਰਿਆ ਕਰੋ। ਗੁਰਦੀਪ ਕੌਰ ਜੀ। ਹਾਂਜੀ ਬੇਟੇ, ਮੈਂ ਤਾਂ ਗੰਟੀਆ ਹੀ ਦੱਸਣੀ ਸੀ। ਹਾਂਜੀ। ਪਹਿਲਾਂ ਜਿਹਨਾਂ ਨੱਕ 'ਚ ਪਾਣੀ ਵਗਦਾ ਹੈ ਨਾ, ਸੌਖਾ ਜਿਹਾ ਇਲਾਜ ਹੈ। ਛੋਲੇ ਦਾ ਆਟਾ ਘਿਓ 'ਚ ਭੁੰਨ ਕੇ ਗੁੜ ਪਾ ਕੇ, ਜਿਵੇਂ ਉਹ ਬਣ ਜਾਏਗਾ ਨਾ ਪੰਜੀਰੀ 'ਚ ਗਰਮ ਗਰਮ, ਅੱਛਾ, ਉਹ ਖਾ ਕੇ ਤੇ ਗਰਮ ਦੁੱਧ ਨੂੰ ਸੁੰਘ ਕੇ ਪੀਣ। ਇੱਕ ਦੂਜਾ, ਉਹ ਖਾ ਕੇ ਉਸ ਤੋਂ ਪਿੱਛੇ ਸਟੀਮ ਲੈਣੀ ਹੈ। ਕੁਛ 5-6 ਲੌਂਗ ਪਾ ਲੈਣ, 5-4 ਕਾਲੀਆਂ ਮਿਰਚਾਂ ਪਾ ਲੈਣ, 2 ਚਮਚੇ ਜਵੈਣ ਤੇ ਡੱਬਾ ਭਰ ਕੇ ਪਾਣੀ ਦਾ ਉਬਾਲ ਲੈਣ, ਕੱਜ ਕੇ ਉੱਤੇ ਮੋਟਾ, ਜਦੋਂ ਵੇਖਣਗੇ ਚੰਗੀ ਤਰ੍ਹਾਂ ਉਬਲ ਕੇ ਅਸਰ ਹੋ ਗਿਆ ਪਾਣੀ 'ਚ, ਤੇ ਉੱਤੇ ਮੋਟਾ ਕੱਪੜਾ ਲੈ ਕੇ ਨਾ ਸੁੰਘਣ ਉਤਾਂ ਨੂੰ, ਮੂੰਹ ਥਾਣੀ ਨੱਕ ਥਾਣੀ, ਪਾਣੀ ਸੁੱਕ ਜਾਏ, 3-4 ਦਿਨ ਸਟੀਮ ਲੈਣੇ ਬਸ ਉਹਦੀ। ਇਹਦੀ ਕਰਦੇ ਰਹਿਣ। ਭੁੱਜੇ ਛੋਲੇ, ਮਿਸ਼ਰੀ, ਬਦਾਮ ਤੇ ਸੌਂਫ ਤੇ ਖਸਖਸ ਪੀਸ ਕੇ ਨਾ, ਭਾਵੇਂ ਦੁੱਧ 'ਚ ਘੋਲ ਕੇ ਪੀ ਲੈਣ ਤੇ ਭਾਵੇਂ ਉਹ ਮੂੰਹ 'ਚ ਪਾ ਕੇ ਦੁੱਧ ਪੀ ਲੈਣ। ਇਹ ਤਿੰਨੇ ਚੀਜ਼ਾਂ ਨੱਕ 'ਚ ਪਾਣੀ ਦੀਆਂ ਨੇ। ਇਹ ਸੌਖਾ ਸਿਸਟਮ ਜਿਹਾ। ਬਾਕੀ ਰਹੀ ਲੂਪਸ ਦੀ ਗੱਲ ਬੇਟੇ, ਉਹ ਤਾਂ ਬੜੀ ਮਾੜੀ ਬਿਮਾਰੀ ਹੈ। ਮੇਰੇ ਕੋਲ ਨੁਕਸਾ ਹੈਗਾ, ਮੈਂ ਅੱਗੇ ਕਿਸੇ ਨੂੰ ਦੱਸਿਆ ਵੀ ਸੀ ਤੇ ਭਾਜੀ ਨੇ ਇੱਕ ਵਾਰੀ ਪੁੱਛਿਆ ਸੀ, ਮੈਂ ਦੱਸਿਆ, ਕਿਸੇ ਨੇ ਦੱਸਿਆ ਸਾਨੇ, ਉਹ ਮੈਂ ਲੱਭ ਕੇ ਅਗਲੇ ਮੰਗਲਵਾਰ ਦਿਆਂਗੀ। ਉਹ ਤਾਂ ਸਾਡੇ ਪਿੰਡ ਕੁੜੀ ਸੀ, ਸੁੱਕ ਕੇ ਲੱਤਾਂ ਬਾਹਾਂ ਨਹੁੰ ਵੱਧ ਗਏ। ਇਹ ਤਾਂ ਬਹੁਤ ਚੰਦਰੀ ਬਿਮਾਰੀ, ਕਿਸੇ ਨੂੰ ਨਾ ਲੱਗੇ। ਤੇ ਮੈਂ ਤੁਹਾਨੂੰ ਦੱਸਣ ਲੱਗੀ ਸਾਂ, ਗੰਟੀਆਂ ਵਾਲੇ ਨੇ ਜਿਹੜੇ ਉਹ ਸੀ ਨਾ, ਅਕੜੇ ਚੜਿਆ ਹੈ। ਅਕੜੇ ਵਾਸਤੇ ਤਾਂ ਆਪਣੀ ਵਰਕੜੀ ਵਾਲੀ ਪੰਜੀਰੀ ਖਾਣ, ਉਹਨਾਂ ਦਾ ਅਕੜੇ ਲੈ ਜਾਏਗਾ। ਜਿਹੜਾ ਜ਼ਿਆਦਾ ਖਿੱਚਿਆ ਪਿਆ। ਇੱਕ ਜਿਹੜੀਆਂ ਨਿੰਬੂ ਵਾਲੀਆਂ ਕਾਲੀਆਂ ਮਿਰਚਾਂ ਨੇ ਉਹ ਲਾਉਣ, ਜਿਹੜੀਆਂ ਉਹਨੂੰ ਚੀਸਾਂ ਪੈਂਦੀਆਂ ਨੇ, ਉਹ ਆਰਾਮ ਆ ਜਾਏਗਾ। ਤੇ ਇੱਕ ਉਹਨਾਂ ਨੂੰ ਮੈਂ ਦੱਸਣ ਲੱਗੀ ਹਾਂ ਹੁਣ, ਜੇ ਇਹ ਨੁਕਸਾ ਮੈਂ ਸਾਡੇ ਉੱਤੇ ਬਹੁਤ ਜੂੜੀ ਪਈ ਸੀ ਮੇਰੀ ਰਿਸ਼ਤੇਦਾਰ, ਇਹ ਸਾਰਾ ਨੁਕਸਾ ਜਿਹੜੀ ਚੀਜ਼ ਵਿੱਚ ਸੀ ਉਹ ਕਰੀ ਜਾਂਦੀ ਸੀ ਤੇ ਮੇਰੇ ਹੁੰਦਿਆਂ ਹੀ ਪਿਛਲੇ ਵਾਰੀ ਠੀਕ ਹੋ ਗਈ। ਉਹ ਇੱਕ ਤਾਂ ਅਦਰਕ ਦਾ ਰਸ ਤੇ ਲਸਣ ਦਾ ਰਸ ਜਿਹੜਾ ਨਾ ਮਿਕਸ ਕਰਕੇ ਨਾ, ਥੋੜੀ ਜਿਹੀ ਕਾਲੀ ਮਿਰਚ ਦਾ ਨਮਕ ਪਾ ਕੇ ਨਾ, ਉਹ 2-2 ਚਮਚੇ ਪੀਂਦੇ ਰਹਿਣ। ਫਿਰ ਕਹਿੰਦੀਆਂ ਸਾਨੂੰ ਗਰਮ ਠੰਡੀ ਚੀਜ਼ ਬਿਲਕੁਲ ਨਾ ਲੈਣ, ਵਾਈ ਚੀਜ਼ ਬਿਲਕੁਲ ਨਾ ਖਾਣ, ਭਾਵੇਂ ਕੋਈ ਦਰਦਾਂ ਵਾਲੇ ਤੇ ਗੰਟੀਆਂ ਤੇ ਫਿਰ ਆਈ ਉਹ ਹੋ ਜਿਹਾ। ਲੌਂਗ ਦੇ ਤਿਲਾਂ ਵਿੱਚ ਲੌਂਗ ਦਾ ਤੇਲ ਲੈ ਕੇ ਨਾ, ਬਦਾਮ ਰੋਗਣ ਵਿੱਚ ਪਾ ਕੇ ਤੇ ਵਿੱਚ ਅਦਰਕ ਦਾ ਪਾਊਡਰ ਪਾ ਕੇ ਨਾ ਥੋੜਾ ਜਿਹਾ, ਤੇ ਉਹ ਮਿਕਸ ਜਿਹਾ ਬਣ ਜਾਏਗਾ ਤੇ ਉਹਨੂੰ ਉਹਦੀ ਮਾਲਸ਼ ਕਰਨ ਜੋੜਾਂ ਦੇ ਉੱਤੇ, ਗੰਟੀਆਂ ਵਾਲੇ। ਹਾਂ, ਥੋੜਾ ਜਿਹਾ ਮੈਂ ਤੁਹਾਨੂੰ ਵੱਡਾ ਇੱਕ ਨੁਕਸਾ ਦੱਸ ਦੇਣੀ ਆ। ਉਹ ਨੈਕਸਟ ਵੀਕ ਦੱਸਿਓ, ਹੁਣ ਟਾਈਮ ਬਹੁਤ ਘੱਟ ਆ। ਮੈਨੂੰ ਵੇਖ ਲਿਆ ਮੈਂ। ਤੇ ਪਤਾ ਕੀ ਹੈ, 300 ਗ੍ਰਾਮ ਗਲਿਆ ਬੜਾ ਪੱਕਿਆ ਪਪੀਤਾ ਲੈ ਲੈਣ। ਉਹਦੇ ਵਿੱਚ ਮੈਂ ਬਸ ਆਹ ਨੁਕਸੇ ਦੱਸਣ ਲੱਗੀ, ਸੁੰਡ, ਮਗਾ, ਕਾਲੀ ਮਿਰਚ, ਹਿੰਗ ਭੁੰਨ ਕੇ ਪਾਓ ਤੇ ਜੈਫਲ ਤੇ ਲੌਂਗ ਤੇ ਵੱਡੀ ਇਲਾਚੀ, ਦਾਲਚੀਨੀ, ਇਹ ਆਪਣੇ ਰਿਕਾਰਡ ਵਿੱਚ ਸੁਣ ਲੈਣ। ਪੀਸ ਕੇ ਨਾ ਅੱਧਾ ਚਮਚਾ ਦੇ ਘੋਲ ਕੇ ਤੇ ਨਿਰਣੇ ਕਾਲ ਜੇ ਸਵੇਰੇ ਪੀਂਦੇ ਰਹਿਣ ਤਾਂ ਉਹਨਾਂ ਨੂੰ ਕੰਟੀਆਂ ਦਾ ਬਹੁਤ ਆਰਾਮ ਆ ਜਾਏਗਾ। ਇੱਕ ਅਸ਼ਵਗੰਧਾ ਦੇ ਕੈਪਸੂਲ ਖਾਣ, ਇੱਕ ਸੁੰਡ ਦਾ ਪਾਣੀ ਉਬਾਲ ਕੇ ਨਾ ਕਾੜ ਕੇ ਥੋੜਾ ਕੁੱਟ ਪੀਣ ਕਰਨ, ਇਹ ਲਾਟ ਜਾਏਗੀ। ਓਕੇ ਬੇਟੇ, ਥੈਂਕ ਯੂ ਜੀ, ਥੈਂਕ ਯੂ, ਬਹੁਤ ਧੰਨਵਾਦ ਹੈ ਜੀ। ਬਲਵਿੰਦਰ ਕੌਰ ਜੀ ਲਾਸਟ ਕਾਲਰ ਸਾਡੇ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ। ਸੌਰੀ ਮੈਂ ਕੰਮ ਤੇ ਸੀ ਤੇ ਇਸ ਕਰਕੇ ਕਾਲ ਕੋਈ ਨਹੀਂ ਦੱਸ ਦਿਓ ਹੁਣ। ਹਾਂਜੀ, ਤੇ ਉਹ ਜਿਨ੍ਹਾਂ ਦੇ ਨਾ ਨੱਕ 'ਚ ਪਾਣੀ ਵਗਦਾ, ਅੱਗੇ ਕਿਸੇ ਦੀ ਫੀਡਬੈਕ ਵੀ ਆਈ ਸੀ ਮੁੰਡੇ ਦੀ, ਤੇ ਮੈਂ ਵੀ ਵਰਤਿਆ ਇਹ ਖੁਦ। 50 ਗ੍ਰਾਮ ਮਨੱਕੇ, 25 ਗ੍ਰਾਮ ਇਲਾਇਚੀ ਹਰੀ ਤੇ 25 ਗ੍ਰਾਮ ਕਾਲੀਆਂ ਮਿਰਚਾਂ, ਤੇ ਕੁੱਟ ਕੇ ਉਹ ਲੈ ਲੈਣਾ। ਜੇ ਨਹੀਂ ਜ਼ਿਆਦਾ ਨਹੀਂ ਕਰਕੇ ਰੱਖਣਾ ਤੇ ਥੋੜੇ ਤੇ ਹੀ ਤਜਰਬਾ ਕਰਕੇ ਦੇਖ ਲੈਣਾ। ਜਿਨ੍ਹਾਂ ਦੇ ਬੈਕ ਦੇ ਵਿੱਚ ਪੇਨ ਹੁੰਦੀ ਆ, ਉਹਦੀ ਗੱਲ ਕਰਦੇ? ਨਹੀਂ, ਜਿਨ੍ਹਾਂ ਦੇ ਨੱਕ 'ਚ ਪਾਣੀ ਹੁੰਦਾ। ਨੱਕ 'ਚ ਪਾਣੀ, ਠੀਕ ਹੈ। ਹਾਂਜੀ, ਤੇ ਇੱਕ ਮਨੱਕਾ, 2 ਕਾਲੀਆਂ ਮਿਰਚਾਂ ਤੇ 1 ਇਲਾਇਚੀ, ਇੰਨੀ ਕੁ ਕੁੱਟ ਕੇ ਇੰਨਾ ਕੀ ਲੈ ਕੇ ਦੇਖ ਲੈਣ।
ਤੇ ਉਹਨਾਂ ਨੂੰ ਫਰਕ ਪੈ ਜੇ ਫਿਰ ਥੋੜਾ ਜਿਹਾ ਹੋਰ ਕੁੱਟ ਕੇ ਰੱਖ ਲੈਣ ਜਿੰਨੀ ਮੈਂ ਮਾਤਰਾ ਦੱਸੀ ਹੈ। ਤੇ ਬਾਕੀ ਜਿਨ੍ਹਾਂ ਦੇ ਬੈਕ ਦੇ ਦਰਦ ਹੁੰਦਾ ਉਹ ਕੌਲੀ ਤੇ ਜ਼ਰੂਰ ਬੈਠਣ। ਜਿਹੜੀ ਇਹਨਾਂ ਦੀ ਪਿੱਛੇ ਆਪਣੀ ਢੁੰਡਰੀ ਹੁੰਦੀ ਹੈ ਜਿਹਨੂੰ ਜਿੱਥੇ ਆਪਣਾ ਨੇਫੇ ਦਾ ਬੰਨ ਹੁੰਦਾ ਇੱਥੇ, ਜੇ ਇਹਨੂੰ ਹੱਡੀ ਨੂੰ ਨਾ ਇਹਨੂੰ ਤੇ ਕਲੌਕਵਾਈਜ਼ ਤੇ ਐਂਟੀ ਕਲੌਕਵਾਈਜ਼ ਇਹਦੇ ਤੇ ਤੇਲ ਲਗਾ ਕੇ ਇਹਨੂੰ ਮਾਲਿਸ਼ ਕਰਨ। ਤੇ ਜਿਨ੍ਹਾਂ ਨੂੰ ਹੰਟਿੰਗ ਦੀ ਕਿਹਾ ਸੀਗਾ ਉਹ ਕੌਂਚ ਵੀ ਚਿੱਟੇ ਇੱਥੇ ਸਾਡੇ ਨਿਊਯਾਰਕ ਚ ਤਾਂ ਮਿਲ ਜਾਂਦੇ ਆ, ਬਾਕੀ ਨਹੀਂ ਮਿਲਦੇ ਆ, ਸਾਰੇ ਮਿਲਦੇ ਆ। ਹਾਂਜੀ ਆਨਲਾਈਨ ਲੈ ਲਓ। ਤੇ ਕੌਂਚ ਵੀ ਚਿੱਟੇ ਉਨੀ ਚਿੱਟੀ ਮੂਸਲੀ, ਉਨੀ ਪੰਪਕਿਨ ਸੀਡ, ਤੇ ਉਹ ਲੈ ਕੇ ਜੇ ਪੰਪਕਿਨ ਸੀਡ ਨਹੀਂ ਮਿਲਦੇ ਤਾਂ ਚਾਰੇ ਮਗਜ਼ ਲੈ ਲਓ। ਇਹ ਉਹਨੂੰ ਕੁੱਟ ਕੇ ਬਰਾਬਰ ਇੱਕ ਚਮਚੇ ਤੋਂ ਸ਼ੁਰੂ ਕਰ ਲੈਣ, ਇੱਕ ਤੋਂ ਨਹੀਂ ਕਰਨੀ, ਥੋੜੇ ਘੱਟ ਤੇ ਕਰ ਲੈਣ, ਛੋਟਾ ਚਮਚਾ ਜਾਣਗੇ ਇੱਕ ਰੋਜ਼ ਜ਼ਰੂਰ ਉਹ ਦੁੱਧ ਨਾਲ ਲੈਣ। ਤੇ ਬਾਕੀ ਜਿਹੜਾ ਮੈਂ ਮਾਲ ਕੰਗਣੀ ਦਾ ਤੇਲ ਦੱਸਿਆ ਸੀ ਉਹ ਵੀ ਉਹ ਨੱਕ 'ਚ ਵੀ 1-2 ਬੂੰਦਾਂ ਪਾ ਸਕਦੇ ਆ, 1-2 ਜੀਭ ਤੇ ਵੀ ਪਾ ਸਕਦੇ ਆ। ਅੱਛਾ ਜੀ। ਤੇ ਉਹਦੇ ਨਾਲ ਉਹ ਜਿਹੜੀ ਇਹ ਹੱਡੀਆਂ ਨੂੰ ਵੀ ਜਿਹੜੇ ਮਾਲ ਕੰਗਣੀ ਦਾ ਤੇਲ ਆ ਉਹ ਹੱਡੀਆਂ ਲਈ ਵੀ ਵਧੀਆ ਵਾ, ਤੇ ਉਹ ਬ੍ਰੇਨ ਦੀ ਜਿਹੜੀ ਮੈਮਰੀ ਆ ਉਹਦੇ ਲਈ ਵੀ ਸ਼ਾਰਪ ਲਈ ਵਧੀਆ, ਉਹ ਨੀਂਦ ਵਾਲਿਆਂ ਲਈ ਵੀ ਵਧੀਆ ਵਾ। ਤੇ ਨੀਂਦ ਵਾਲੇ ਪੁਦੀਨੇ ਦੀ ਚਾਹ ਵੀ ਬਣਾ ਕੇ ਪੀ ਸਕਦੇ ਆ, ਔਰ ਪੁਦੀਨੇ ਦੀ ਚਟਨੀ 1 ਚਮਚਾ ਬਣਾ ਕੇ ਲੈ ਸਕਦੇ ਆ ਪੁਦੀਨਾ ਤੇ ਧਨੀਏ ਦੀ। ਤੇ ਬਾਕੀ ਜਿਨ੍ਹਾਂ ਦੇ ਕਹਿੰਦੇ ਸੀ ਸੇਕ ਨਿਕਲਦਾ ਵਾ ਜਾਂ ਕੋਈ ਵਾਲਾਂ ਦੀ ਕੋਈ ਪ੍ਰੋਬਲਮ ਆ, ਉਹਦੇ ਨਾਲ ਦੋਨੇ ਸਾਰੀਆਂ ਚੀਜ਼ਾਂ ਹੀ ਹੱਲ ਹੋ ਜਾਂਦੀਆਂ। ਉਹ ਔਲੇ ਲੈ ਲੈਣੇ ਆ, ਔਲੇ ਜੇ ਤਾਜ਼ੇ ਨਹੀਂ ਮਿਲਦੇ ਤੇ ਫਰੈਸ਼ ਫਰੋਜ਼ਨ ਲੈ ਲਓ, ਉਹਦੀ ਫਰੀਜ ਭੰਨ ਲਓ, ਉਹਨੂੰ ਸਰੋਂ ਦੇ ਤੇਲ 'ਚ ਰਿੰਨ ਲਓ, ਸਰੋਂ ਦਾ ਤੇਲ ਜ਼ਿਆਦਾ ਪਾ ਕੇ। ਉਹ ਜਿਹੜਾ ਤੇਲ ਆ ਨਾ ਤੁਸੀਂ ਉਹ ਮਾੜਾ ਜਿਹਾ ਕੋਸਾ ਕਰਕੇ ਪਾ ਲਓ ਸਿਰ 'ਚ ਆਪਦੇ, ਨਾਲੇ ਤਾਂ ਤੁਹਾਨੂੰ ਨੀਂਦ ਵੀ ਆ ਜੂਗੀ, ਨਾਲੇ ਤੁਹਾਡਾ ਜਿਹੜਾ ਪ੍ਰੈਸ਼ਰ ਆ ਉਹ ਵੀ ਡਾਊਨ ਹੋ ਜੂ। 5 ਮਿੰਟ ਦੇ ਵਿੱਚ ਤੁਹਾਡਾ ਸਿਰ ਦੁਖਣਾ ਹਟ ਜੂਗਾ। ਤੇ ਤੁਸੀਂ ਪੈਰਾਂ ਦੀਆਂ ਤਲੀਆਂ ਤੇ ਵੀ ਉਹ ਝੱਸ ਸਕਦੇ ਆ। ਉਸੇ ਔਲਿਆਂ ਦੇ ਵਿੱਚ ਉਹ ਤੇਲ ਥੋੜਾ ਕੱਢ ਲੈਣਾ ਵੀ ਜਿਹੜਾ ਜ਼ਿਆਦਾ ਪਾਇਆ ਹੋਊਗਾ ਲਾਉਣ ਨੂੰ, ਤੇ ਉਸੇ ਔਲਿਆਂ ਦੇ ਵਿੱਚ ਜਿਹੜੇ ਕਹਿੰਦੇ ਸੀ ਮੇਰਾ ਸੇਕ ਨਿਕਲਦਾ, ਤੇ ਉਹ ਲਾਲ ਮਿਰਚ, ਕਾਲੀ ਮਿਰਚ, ਲੂਣ ਕਾਲਾ ਤੇ ਉਹ ਹਲਦੀ ਥੋੜੀ ਜਿਹੀ ਉਹ ਪਾ ਕੇ ਥੋੜੇ ਜਿਹੇ ਰਿੰਨ ਲੈਣ, ਉਹਨੂੰ ਜਲਦੀ ਰੋਸਟ ਕਰ ਲੈਣ, ਬਾਹਲੇ ਨਾ ਕਰਨ, ਥੋੜੇ ਜਿਹੇ ਕਰਨ, ਤੇ ਉਹ ਖਾ ਲਿਆ ਕਰਨ ਔਲਾ, ਤੇ ਉਹਨਾਂ ਦੀ ਸ਼ੂਗਰ ਵੀ ਠੀਕ ਹੋ ਜੂ, ਉਹਨਾਂ ਦਾ ਜਿਹੜਾ ਸੇਕ ਨਿਕਲਦਾ ਉਹ ਵੀ ਠੀਕ ਹੋ ਜੂ। ਓਕੇ ਜੀ, ਥੈਂਕ ਯੂ। ਬਾਕੀ ਨੈਕਸਟ ਵੀਕ ਸਹੀ ਜ਼ਰੂਰ। ਥੈਂਕ ਯੂ ਬਲਵਿੰਦਰ ਜੀ, ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਜਿਨ੍ਹਾਂ ਨੇ ਕਾਲਾਂ ਕੀਤੀਆਂ, ਇੱਕ ਦੂਜੇ ਨੂੰ ਸਾਰਿਆਂ ਨੇ ਇਲਾਜ ਦੱਸੇ ਆ, ਬਹੁਤ ਫਿਕਰ ਕਰਦੇ ਹੋ ਇੱਕ ਦੂਜੇ ਦਾ, ਤੇ ਬਹੁਤ ਬਹੁਤ ਤੁਹਾਡਾ ਧੰਨਵਾਦ ਆ। ਇਸੇ ਦੇ ਨਾਲ ਪ੍ਰੋਗਰਾਮ ਦੀ ਸਮਾਪਤੀ ਹੁਣ ਬਲਵਿੰਦਰ